ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ ਹਰਭਜਨ ਸਿੰਘ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਰਾਹੀਂ ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਇੱਕ ਵਾਰੀ ਫੇਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਨਵੀਂ ਸਟੋਰੀ ਲੈ ਕੇ। ਹਾਂਜੀ ਮਿੱਤਰ ਪਿਆਰਿਓ, ਅੱਜ ਅਸੀਂ ਨਨਕਾਣਾ ਸਾਹਿਬ ਮੌਜੂਦ ਹਾਂ ਅਤੇ ਪਹੁੰਚੇ ਹਾਂ ਵਿਸਾਖੀ ਦਾ ਤਿਉਹਾਰ ਮਨਾਉਣ ਆਈਆਂ ਸੰਗਤਾਂ ਦੇ ਨਾਲ ਗੱਲਬਾਤ ਕਰਨ ਲਈ ਕਿ ਕਿਵੇਂ ਉਹ ਵਿਸਾਖੀ ਦਾ ਤਿਉਹਾਰ ਮਨਾਉਣ ਆਈਆਂ ਪਾਕਿਸਤਾਨ ਦੇ ਵਿੱਚ, ਅਤੇ ਉਹਨਾਂ ਦੇ ਨਾਲ ਇਤਿਹਾਸਿਕ ਗੱਲਾਂ ਦੀ ਪਾਵਾਂਗੇ ਸਾਂਝ। ਬਣੇ ਰਹੋ ਸਾਡੇ ਨਾਲ। ਹਾਂਜੀ ਮਾਤਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਅਸੀਂ ਆਪ ਜੀ ਨੂੰ ਜੀ ਆਇਆਂ ਨੂੰ ਆਖਦੇ ਹਾਂ ਕਿ ਤੁਸੀਂ ਪਾਕਿਸਤਾਨ ਦੀ ਧਰਤੀ 'ਤੇ ਆਏ ਵਿਸਾਖੀ ਦਾ ਜਿਹੜਾ ਸ਼ੁਭ ਦਿਹਾੜਾ ਮਨਾਉਣ ਲਈ, ਖਾਲਸਾ ਪੰਥ ਦਾ ਸਿਰਜਣਾ ਦਿਵਸ। ਅਤੇ ਮਾਤਾ ਜੀ, ਆਪਾਂ ਪੁੱਛਣਾ ਚਾਹਾਂਗੇ ਕਿ ਤੁਸੀਂ ਪਹਿਲੀ ਵਾਰੀ ਪਾਕਿਸਤਾਨ ਆਏ ਹੋ? ਪਹਿਲੀ ਵਾਰ ਆਈ ਹਾਂ, ਔਰ ਜਨਮ ਮੇਰਾ ਪਾਕਿਸਤਾਨ ਦਾ। ਅੱਛਾ, ਅਤੇ ਤੁਹਾਡਾ ਕਿੱਥੋਂ ਦਾ ਜਨਮ ਹੈਗਾ ਜੀ? ਰਾਵਲਪਿੰਡੀ, ਰਾਜਾ ਬਾਜ਼ਾਰ। ਅੱਛਾ ਅੱਛਾ, ਖਾਸ ਸ਼ਹਿਰ ਦਾ ਹੈਗਾ। 1944। 1944 ਦਾ ਤੁਹਾਡਾ ਜਨਮ ਹੈ, ਔਰ ਰਾਜਾ ਬਾਜ਼ਾਰ ਰਾਵਲਪਿੰਡੀ ਦਾ ਦੱਸ ਰਹੇ ਹੋ। ਅਤੇ ਜਦੋਂ ਪਾਰਟੀਸ਼ਨ ਹੋਈ, ਵੰਡ ਹੋਈ ਸੀ, ਤੁਸੀਂ ਉੱਧਰ ਚਲੇ ਗਏ ਸੀ। ਅਤੇ ਉੱਥੇ ਕਿਹੜਾ ਆਪਣਾ ਪਿੰਡ ਹੈਗਾ? ਪਹਿਲੇ ਦਿੱਲੀ ਸੀਗੇ, ਆਫਟਰ ਮੈਰਿਜ ਜੇ ਹੁਣ ਲੁਧਿਆਣੇ ਪੰਜਾਬ ਵਿੱਚ ਹੈਗੇ ਆ। ਅੱਛਾ, ਲੁਧਿਆਣੇ ਪੰਜਾਬ ਦੇ ਵਿੱਚ। ਅੱਛਾ ਮਾਤਾ ਜੀ, ਇੱਕ ਬੜਾ ਕਹਿ ਲਈਏ ਕਿ ਇੱਕ ਦਿਲ ਨੂੰ ਭਾਵੁਕ ਕਰਨ ਵਾਲਾ ਜਿਹੜਾ ਤੁਸੀਂ ਗੱਲ ਦੱਸ ਰਹੇ ਹੋ ਕਿ ਤੁਸੀਂ ਆਪਣੀ ਉਸੇ ਮਾਂ ਧਰਤੀ 'ਤੇ ਵਾਪਸ ਆਏ ਹੋ ਜਿੱਥੋਂ ਤੁਹਾਡਾ ਜਨਮ ਹੋਇਆ, ਜਿੱਥੋਂ ਤੁਸੀਂ ਗਏ। ਅਤੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ? ਮੈਨੂੰ ਬਹੁਤ ਖੁਸ਼ੀ ਔਰ ਆਸ ਸੀ ਕਿ ਮੈਂ ਆਪਣੇ ਜਨਮ ਸਥਾਨ 'ਤੇ ਜਾਵਾਂ। ਰਾਵਲਪਿੰਡੀ ਜਾਣ ਦਾ ਵਿਚਾਰ ਤਾਂ ਬਹੁਤ ਹੈਗਾ, ਪਰ ਪਰਮਿਸ਼ਨ ਨਹੀਂ ਮਿਲ ਰਹੀ। ਕੁਝ ਸਿਕਿਉਰਿਟੀ ਇਸ਼ੂ? ਹਾਂ, ਸਿਕਿਉਰਿਟੀ ਇਸ਼ੂ ਕਰਕੇ। ਇਸ ਵਾਸਤੇ ਇੱਥੇ ਜਿਹੜੇ ਨਨਕਾਣਾ ਸਾਹਿਬ ਦੇ ਦਰਸ਼ਨ ਹੋਏ, ਸੰਗਤ ਦਾ ਪ੍ਰੇਮ ਭਾਵ ਔਰ ਬਹੁਤ ਹੀ ਜ਼ਿਆਦਾ ਸ਼ਰਧਾ ਦੇ ਭਾਵ ਦੇ ਨਾਲ ਨਾ ਸਤਿਕਾਰ ਸਾਡਾ ਵਾਹਗਾ ਬਾਰਡਰ 'ਤੇ ਹੋਇਆ। ਅਸੀਂ ਬਹੁਤ ਖੁਸ਼ ਨਸੀਬ ਹਾਂ ਕਿ ਜੋ ਇਸ ਟਾਈਮ ਦੇ ਉੱਤੇ ਅਸੀਂ ਨਨਕਾਣਾ ਸਾਹਿਬ ਵਿਸਾਖੀ ਦਾ ਤਿਉਹਾਰ ਮਨਾਉਣ ਵਾਸਤੇ ਆਏ ਹੈਗੇ ਹਾਂ। ਬਾਕੀ ਬਹੁਤ ਨਾਲ ਅਸੀਂ ਸ਼ੁਕਰਗੁਜ਼ਾਰ ਹਾਂ ਇਸ ਗੌਰਮੈਂਟ ਦਾ ਜਿਹਨੇ ਸਾਨੂੰ ਇੰਨਾ ਮਾਣ ਸਤਿਕਾਰ ਦਿੱਤਾ, ਜਿਹੜਾ ਹਰ ਤਰ੍ਹਾਂ ਨਾਲ ਸਾਨੂੰ ਸਹੂਲਤ ਪ੍ਰਦਾਨ ਕੀਤੀ ਹੈ। ਅਤੇ ਅਸੀਂ ਸਿੱਖ ਸੰਗਤਾਂ ਨੂੰ ਇਹੀ ਬੇਨਤੀ ਕਰਦੇ ਹਾਂ ਅੱਗੋਂ ਆਉਣ ਵਾਲੇ ਟਾਈਮ ਵਿੱਚ ਕਿ ਜਿਹੜੇ ਉਹ ਆਪ ਹੀ ਇਸ ਤਰ੍ਹਾਂ ਇੱਥੇ ਆਉਣ, ਦਰਸ਼ਨ ਕਰਨ। ਕੋਈ ਇੱਥੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਜਿਹੜੀ ਕਿ ਹਾਂ ਵੀ ਉਹਨਾਂ ਨੂੰ ਕੁਛ ਡਰ ਵਾਲਾ ਮਾਹੌਲ ਬਿਲਕੁਲ ਨਹੀਂ ਹੈਗਾ। ਹਾਂ ਠੀਕ ਹੈ, ਪਿਛਲੇ ਕੁਝ ਸਮੇਂ 'ਚ ਈਰਾਨ ਦੀ ਜਿਹੜੀ ਜੰਗ ਹੋ ਰਹੀ ਸੀ, ਉਹ ਦਰਮਿਆਨ ਸਾਨੂੰ ਵੀ ਆਪ ਨੂੰ ਨਹੀਂ ਪਤਾ ਸੀ ਕਿ ਹਾਂ ਅਸੀਂ ਇੱਥੇ ਆਵਾਂਗੇ ਕਿ ਨਹੀਂ ਆਵਾਂਗੇ। ਲਾਸਟ ਮੂਮੈਂਟ ਤੱਕ ਸਾਨੂੰ ਨਹੀਂ ਪਤਾ ਸੀ, ਬਟ 9 ਤਰੀਕ ਨੂੰ ਸਾਨੂੰ ਪਤਾ ਲੱਗਿਆ ਕਿ ਹਾਂ ਵੀ ਜੱਥਾ ਜਾ ਰਿਹਾ ਹੈ, ਅਤੇ ਬੜੀ ਖੁਸ਼ੀ ਹੋਈ। ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਕਿ ਮੇਰੇ ਮਾਤਾ ਜੀ ਜਿਹੜੇ ਉਹ ਆਫਟਰ ਇੱਕ ਸਮਝੋ ਇਸ ਟਾਈਮ ਉਹਨਾਂ ਦੀ ਏਜ 81 ਹੈਗੀ ਹੈ, ਅਤੇ ਉਹ ਦਰਸ਼ਨ ਕਰਨ ਆਏ ਇੱਥੇ। ਔਰ ਆਪਣਾ ਜਨਮ ਸਥਾਨ ਕਹਿੰਦੇ ਨੇ ਕਿ ਹਾਂ ਜਿਹੜੇ ਜਨਮ ਸਥਾਨ ਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ। ਸੋ ਉਹ ਮਹਿਸੂਸ ਹੋ ਰਿਹਾ ਇਹਨਾਂ ਨੂੰ। ਸੋ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ, ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਬਹੁਤ ਸੋਹਣੀ ਗੱਲ ਕੀਤੀ। ਕਿਉਂਕਿ ਸਾਡਾ ਜੰਮਪਲ ਵੀ ਇੱਥੇ ਪਾਕਿਸਤਾਨ ਦਾ। ਸਾਡੇ ਜਦੋਂ ਵੰਡ ਹੋਈ ਸੀ ਅਤੇ ਸਾਡਾ ਪਰਿਵਾਰ ਇੱਥੋਂ ਮਾਈਗਰੇਟ ਕਰਕੇ ਇੰਡੀਆ ਨਹੀਂ ਗਿਆ, ਇੱਥੇ ਹੀ ਰਿਹਾ। ਅਸੀਂ ਆਉਂਦੇ ਹਾਂ ਕਰਤਾਰਪੁਰ ਸਾਹਿਬ ਦੇ ਕੋਲ ਸਾਡਾ ਪਿੰਡ ਹੈ, ਸਾਡੀ ਪੈਦਾਇਸ਼ ਉੱਥੇ ਦੀ ਸੀਗੀ। ਅਤੇ ਤੁਸੀਂ ਜਿੱਦਾਂ ਕਿ ਗੱਲ ਕੀਤੀ ਕਿ ਇੱਥੇ ਬਹੁਤ ਸਾਰਾ ਪ੍ਰੇਮ ਪਿਆਰ ਮਿਲਦਾ, ਇਹ ਗੱਲ ਵਾਕਈ ਸੱਚ ਹੈ। ਅਸੀਂ ਜਦੋਂ ਇੱਥੇ ਤੁਰਦੇ ਹੁੰਦੇ ਹਾਂ, ਸਾਨੂੰ ਲੋਕ ਇੱਦਾਂ ਹੀ ਕੰਸੀਡਰ ਕਰਦੇ ਕਿ ਅਸੀਂ ਜਿਵੇਂ ਇੰਡੀਆ ਤੋਂ ਆਏ ਹਾਂ। ਜਦੋਂ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਅਸੀਂ ਪਾਕਿਸਤਾਨੀ ਹਾਂ, ਫਿਰ ਕਿਉਂਕਿ ਇੱਕ ਘੱਟ ਗਿਣਤੀ ਕਰਕੇ ਵੀ ਲੋਕ ਨਾ ਬੜੇ ਹੈਰਾਨ ਹੁੰਦੇ ਨੇ, ਅਤੇ ਬੜਾ ਪਿਆਰ ਸਤਿਕਾਰ ਮਿਲਦਾ। ਮਤਲਬ ਆਮ ਲੋਕ ਜੱਜ ਨਹੀਂ ਕਰ ਸਕਦੇ ਕਿ ਆਪਾਂ ਇੰਡੀਆ ਤੋਂ ਹਾਂ ਕਿ ਪਾਕਿਸਤਾਨ। ਹਾਂਜੀ। ਅਤੇ ਬਾਕੀ ਮੈਂ ਤੁਹਾਡੇ ਕੋਲ ਹੋਰ ਪੁੱਛਣਾ ਚਾਹਾਂਗਾ ਕਿ ਤੁਹਾਨੂੰ ਜਿਵੇਂ ਕਿ ਇਸ ਪੰਜਾਬ 'ਚ ਆਏ ਹੋ, ਵੈਸੇ ਪੰਜਾਬ ਤਾਂ ਸਾਂਝਾ ਹੀ ਹੈ ਜੀ, ਅਸੀਂ ਕਹਿੰਦੇ ਹਾਂ, ਬਸ ਉਹ ਇੱਕ ਵਿੱਚ ਵੰਡ ਜਿਹੜੀ ਪਈ ਹੈ। ਅਤੇ ਉੱਧਰਲੇ ਪਾਸੇ ਅਤੇ ਇੱਧਰਲੇ ਪਾਸੇ ਤੁਹਾਨੂੰ ਕੀ ਅੰਤਰ ਦੇਖਣ ਨੂੰ ਮਿਲਦਾ? ਇੱਕ ਅੰਤਰ ਇਹ ਵੀ ਕਿ ਜਿਹੜੀ ਸਿਕਿਉਰਿਟੀ ਹੈ ਨਾ, ਇਹ ਸਾਨੂੰ ਬੜਾ ਫੀਲ ਹੋਇਆ ਕਿ ਅਸੀਂ ਬਿਲਕੁਲ ਹੀ ਬਾਹਰ ਨਹੀਂ ਜਾ ਸਕਦੇ। ਕਦੇ ਇੱਥੇ ਦੇ ਵੀ ਕਹਿੰਦੇ ਨੇ ਕਿ ਅਸੀਂ ਇੰਡੀਆ ਜਾਂਦੇ ਹਾਂ ਅਤੇ ਸਾਨੂੰ ਬਾਹਰ ਨਹੀਂ ਜਾਣ ਦਿੰਦੇ, ਅਤੇ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਕਮ ਸੇ ਕਮ ਅਸੀਂ ਆਪਣੀ ਜਗ੍ਹਾ ਨੂੰ ਦੇਖੀਏ, ਭੈਣ ਭਰਾਵਾਂ ਕਿਸੇ ਨੂੰ ਮਿਲੀਏ, ਬਾਤਚੀਤ ਕਰੀਏ। ਇੱਕ ਤਰ੍ਹਾਂ ਦਾ ਨਾਲ ਲੌਕ ਹੋ ਜਾਂਦਾ ਬੰਦਾ ਇੱਥੇ ਆ ਕੇ, ਹੈ ਨਾ। ਇਹ ਚੀਜ਼ ਨਹੀਂ ਹੋਣੀ ਚਾਹੀਦੀ। ਇਹਦੀ ਅੱਜ ਕੱਲ੍ਹ ਦੇ ਜ਼ਮਾਨਾ ਡਿਜੀਟਲ ਦਾ ਜ਼ਮਾਨਾ ਹੈਗਾ ਹੈ, ਅਤੇ ਐਸੀ ਸਿਕਿਉਰਿਟੀ ਕਾਫੀ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਆਪਾਂ ਉਹਨੂੰ ਮੇਨਟੇਨ ਕਰ ਸਕਦੇ ਹਾਂ। ਐਸੀ ਕੋਈ ਗੱਲ ਨਹੀਂ ਹੈਗੀ ਕਿ ਆਪਾਂ ਉਹ ਜ਼ਮਾਨਾ 50 ਸਾਲ ਪੁਰਾਣੀ ਗੱਲਾਂ ਨਹੀਂ ਰਹੀਆਂ ਕਿ ਹਾਂ ਜਿਹੜੀ ਆਪਾਂ ਉਹ ਹੁਣ ਬਹੁਤ ਸਮਾਂ ਬਦਲ ਗਿਆ। ਉਹ ਸਾਨੂੰ ਇਸ ਤਰ੍ਹਾਂ ਕੋਈ ਟੈਕਨੀਕਲ ਟੈਕਨੀਕਲ ਥੋੜ੍ਹੇ ਜਿਹੇ ਬਣਾਉਣੇ ਚਾਹੀਦੇ ਜਿਹੜੇ ਕਿ ਹਾਂ ਵੀ ਸਾਡੇ ਕੰਮ ਆਉਣ।
ਜੀ ਜੀ ਨਹੀਂ ਤੁਹਾਡਾ ਜਿਹੜਾ ਪੁਆਇੰਟ ਹੈ ਅਸੀਂ ਸਰਕਾਰ ਦੇ ਸਾਹਮਣੇ ਵੀ ਰੱਖਦੇ ਆ ਕਿ ਇਹਨੂੰ ਕੰਸੀਡਰ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਜਿਹੜੇ ਵੀ ਯਾਤਰੀ ਨੇ ਅਸਲ ਦੇ ਵਿੱਚ ਇਦਾਂ ਕਰਦੇ ਨਾ ਤੁਸੀਂ ਸਾਡੇ ਵਾਸਤੇ ਬੜੇ ਮਾਣਯੋਗ ਹੋ, ਬੜੇ ਮਾਣ ਸਤਿਕਾਰ ਵਾਲੇ ਹੋ, ਤੇ ਤਾਂ ਕਰਕੇ ਉਹ ਕੋਸ਼ਿਸ਼ ਕਰਦੇ ਕਿ ਕਿਤੇ ਕਿਸੇ ਨੂੰ ਕੋਈ ਕਮੀ ਨਾ ਹੋਵੇ, ਕੋਈ ਟੈਨਸ਼ਨ ਨਾ ਹੋਵੇ। ਹੈ ਕਿ ਸਹੂਲਤ ਦੀ ਕੋਈ ਕਮੀ ਨਹੀਂ ਹੈਗੀ ਇੱਥੇ, ਰਹਿਣ ਦੀ, ਖਾਣ ਪੀਣ ਦੀ ਸਹੂਲਤ ਦੀ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਪਾਣੀ ਦੀ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਸਿਰਫ ਇਹੀ ਹੁੰਦਾ ਸਾਨੂੰ ਕਿ ਹਾਂ ਥੋੜ੍ਹਾ ਜਿਹਾ ਬੰਦਾ ਬਾਹਰ ਫ੍ਰੀ ਹੋ ਕੇ ਜਿਹੜਾ ਕੋਈ ਐਸਾ ਡਿਜੀਟਲ ਸਿਸਟਮ ਲਾ ਲੈਣ, ਕੋਈ ਅੱਜ ਕੱਲ੍ਹ ਬੜੀ ਤੁਹਾਨੂੰ ਦੱਸਿਆ ਬੜੀ ਚੀਜ਼ਾਂ ਆ ਰਹੀਆਂ ਜਿਹੜੀ ਕਿ ਹਾਂ ਵੀ ਟੈਗ ਲਾ ਦੇਣ ਸਕਦੇ ਨੇ, ਜਿਵੇਂ ਡਿਜੀਟਲ ਟੈਗ ਲਾ ਦੇਣ, ਬੰਦਾ ਜਿਸੇ ਮਰਜ਼ੀ ਉਹ ਲੋਕੇਟ ਹੋ ਜਾਣਾ। ਸੋ ਐਸੀ ਬੜੀ ਚੀਜ਼ਾਂ ਹੈਗੀਆਂ ਜਿਹੜੀ ਕਿ ਹਾਂ ਵੀ ਕਿ ਅੱਜ ਕੱਲ੍ਹ IT ਬੜੀ ਐਡਵਾਂਸ ਹੈ, ਇਸ ਕਰਕੇ ਆਪਾਂ ਨੂੰ ਯੂਜ਼ ਕਰਨਾ ਚਾਹੀਦਾ, IT ਸਿਸਟਮ ਜਿਹੜੇ ਯੂਜ਼ ਕਰਨੇ ਚਾਹੀਦੇ ਨੇ। ਤੇ ਜੀ ਚਲੋ ਅਸੀਂ ਤੁਹਾਡੀ ਇਹ ਗੱਲ ਵੀ ਸਰਕਾਰ ਦੇ ਅੱਗੇ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਇਹਦੇ ਉੱਤੇ ਕੰਮ ਕੀਤਾ ਜਾਏ। ਅੱਛਾ ਮਾਤਾ ਜੀ, ਇੱਕ ਹੋਰ ਮੈਂ ਸਵਾਲ ਪੁੱਛਣਾ ਚਾਹਾਂਗਾ ਕਿ ਜਦੋਂ ਤੁਹਾਨੂੰ ਇੱਥੋਂ ਦੇ ਜਦੋਂ ਤੁਹਾਡੇ ਸਾਰੇ ਵੱਡੇ ਇੱਥੋਂ ਗਏ ਤੇ ਉਹ ਇੱਥੋਂ ਦੀਆਂ ਗੱਲਾਂ ਤੇ ਦੱਸਦੇ ਹੋਣੇ ਆ, ਕੋਈ ਇੱਕ ਗੱਲ ਜਿਹੜੀ ਇੱਥੋਂ ਦੇ ਆਪਣੇ ਪਿੰਡ ਦੀ, ਆਪਣੇ ਸ਼ਹਿਰ ਦੀ ਸੁਣਾਉਂਦੇ ਹੋਣ? ਦੇਖੋ ਸਾਡੇ ਮਦਰ ਸਨ ਜਿਸ ਵਕਤ ਉਹ ਐਕਸਪਾਇਰ ਹੋਏ 99 ਵਿੱਚ, ਮੇਰੇ ਮਦਰ, ਉਹਨਾਂ ਨੇ ਮੈਨੂੰ ਆਪਣਾ ਐਡਰੈਸ ਵੀ, ਇਸ ਜਗ੍ਹਾ ਦਾ, ਘਰ ਦਾ, ਐਂਡ ਹਾਊਸ ਨੰਬਰ ਵੀ ਰਾਜਾ ਬਾਜ਼ਾਰ ਦਾ, U/900 ਰਾਵਲਪਿੰਡੀ ਹੈ, ਤੇ ਬਾਲੀ ਬੂਟ ਹਾਊਸ ਪਿਤਾ ਜੀ ਦੀ ਦੁਕਾਨ ਸੀ। ਤੇ ਅੱਜ ਇੰਡੀਆ ਦੇ ਵਿੱਚ ਵੀ, ਪੰਜਾਬ ਲੁਧਿਆਣੇ ਵਿੱਚ ਵੀ ਬਾਲੀ ਬੂਟ ਹਾਊਸ ਮੇਰੇ ਅੱਗੋਂ ਭਤੀਜੇ ਭਰਾ ਮੇਰਾ ਚਲਾ ਰਹੇ ਨੇ, ਉਹਨਾਂ ਦਾ ਜਿਹੜਾ ਕੰਮ ਹੈਗਾ। ਤੇ ਸਾਨੂੰ ਥੋੜ੍ਹਾ ਇਹ ਹੈਗਾ ਕਿ ਮਾਤਾ ਜੀ ਕਹਿੰਦੇ ਹੁੰਦੇ ਸਨ ਕਿ ਜਿਹੜੇ ਮੋਮਡਨਸ ਨੇ ਉਹ ਜੋ ਅਸੀਂ ਹਾਂ, ਸਾਨੂੰ ਕੋਈ ਭੇਦਭਾਵ ਨਹੀਂ ਸੀਗਾ ਸਾਡੇ ਪਰਿਵਾਰਾਂ ਵਿੱਚ, ਅਸੀਂ ਇੱਕ ਦੂਜੇ ਦੇ ਨਾਲ ਹਰ ਤਿਉਹਾਰ ਮਨਾਉਂਦੇ ਸਾਂ, ਸਾਨੂੰ ਮਹਿਸੂਸ ਹੀ ਨਹੀਂ ਸੀ ਹੁੰਦਾ ਕਿ ਇਹ ਵੰਡ ਹੋਏਗੀ। ਤੇ ਉਹ ਲਾਸਟ ਟਾਈਮ ਤੱਕ ਵੀ ਯਾਦ ਕਰਦੇ ਸਨ ਆਪਣਾ ਪਰਿਵਾਰ ਜਿਹੜਾ ਕਿ ਇੱਥੇ ਦੇ ਨਾਲ ਸਦਭਾਵਨਾ ਦੇ ਨਾਲ, ਜਿਹੜਾ ਨਾਲ ਉਹਨਾਂ ਦੇ ਨਾਲ ਆਸ-ਪਾਸ ਰਹਿੰਦੇ ਸਨ। ਤੇ ਉਹ ਮੌਕਾ ਹੁਣ ਚਲੇ ਗਏ ਨੇ ਉਹ, ਤੇ ਮੈਨੂੰ ਆਉਣਾ ਆਪਣੇ ਆਪ ਨੂੰ ਸੁਭਾਗ ਲੱਗਦਾ ਹੈ ਕਿ ਮੈਂ ਚਲੋ ਆਪਣੇ ਐਂਡ ਦੇ ਟਾਈਮ ਦੇ ਉੱਤੇ, ਇਸ ਵਕਤ ਮੇਰੀ ਉਮਰ ਅਬਾਊਟ 82 ਈਅਰਸ 22 ਅਗਸਤ ਨੂੰ ਹੋ ਜਾਏਗੀ, 22 ਅਗਸਤ 44 ਦਾ ਮੇਰਾ ਬਰਥ ਹੈ। ਅਸੀਂ ਪਰਮਾਤਮਾ ਅੱਗੇ ਤੁਹਾਡੀ ਲੰਮੀ ਆਯੂ ਦੀ ਅਰਦਾਸ ਕਰਦੇ ਹਾਂ ਕਿ ਤੁਸੀਂ ਅਗਲੀ ਦਫਾ ਫੇਰ ਆਓ ਤੇ ਆਪਣੇ ਘਰ ਜਾ ਕੇ ਲਾਜ਼ਮੀ ਆਓ। ਸਵਾਸਾਂ ਦੀ ਪੂੰਜੀ ਜੋ ਲਿਖੀ ਹੋਈ ਹੈ, ਇਹ ਬੇਟੇ ਦਾ ਬਹੁਤ ਥੈਂਕਸ ਹੈ ਜਿਹੜਾ ਮੈਨੂੰ ਨਾਲ ਲੈ ਕੇ ਆਇਆ ਇੱਥੇ, ਤੇ ਮੇਰੀ ਇਹਨੇ ਅੰਤਿਮ ਇੱਛਾ ਵੀ ਪੂਰਨ ਕਰ ਲਈ ਹੈ। ਬਹੁਤ ਵੱਡੇ ਭਾਗ ਨੇ ਤੁਹਾਡੇ ਕਿ ਤੁਸੀਂ ਆਪਣੀ ਮਾਤਾ ਜੀ ਨੂੰ ਰਾਜ਼ੀ ਕੀਤਾ। ਹਾਂਜੀ ਹਾਂਜੀ, ਅਸੀਂ ਤੁਹਾਨੂੰ ਅਸੀਂ ਕੌਣ ਹੁੰਦੇ ਆ, ਦੇਖੋ ਮਹਾਰਾਜ ਨੇ ਕਿਰਪਾ ਕੀਤੀ ਆ ਗਏ ਹਾਂ, ਨਹੀਂ ਤਾਂ ਬਿਲਕੁਲ। ਦੇਖੋ ਜੀ ਜਿਹਦੇ ਕਰਮਾਂ ਦੇ ਵਿੱਚ ਹੁੰਦਾ, ਮਾਤਾ ਜੀ ਮੈਨੂੰ ਲੱਗਦਾ ਇਮੋਸ਼ਨਲ ਹੋ ਗਏ। ਕੋਈ ਗੱਲ ਨਹੀਂ ਮਾਤਾ ਜੀ, ਇਹ ਤੁਹਾਡੇ ਭਾਗਾਂ 'ਚ ਲਿਖਿਆ ਸੀ। ਹਾਂਜੀ, ਪਰਮਾਤਮਾ ਨੇ ਤੁਹਾਡੇ 'ਤੇ ਕਿਰਪਾ ਕੀਤੀ ਹੈ ਤੇ ਤੁਹਾਡਾ ਇਮੋਸ਼ਨਲ ਹੋਣਾ ਬਣਦਾ ਵੀ ਹੈ ਜਿੱਦਾਂ ਦੀ ਤੁਸੀਂ ਗੱਲਾਂ ਦੱਸ ਰਹੇ ਹੋ। ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਓ, ਆਪਣੇ ਪੂਰੇ ਪਰਿਵਾਰ ਦੇ ਨਾਲ ਆਓ, ਇੱਥੇ ਦਰਸ਼ਨ ਕਰੋ ਤਾਂ ਕਿ ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਵਿਛੜੀਆਂ ਹੋਈਆਂ ਉਹਨਾਂ ਨੂੰ ਮਹਿਸੂਸ ਕਰ ਸਕੋ। ਕੋਈ ਸਾਰੇ ਜਿਹੜੇ ਇੱਕ ਆਵਾਮ ਦੀ ਦੁਆਵਾਂ ਹੁੰਦੀਆਂ ਨੇ ਉਹ ਸਾਰੇ ਨਾਲ ਜੋ ਹੁੰਦੇ ਤਾਂ ਹੀ ਆਪਾਂ ਇਹ ਕਾਰਜ ਕਰ ਸਕਦੇ ਹਾਂ, ਨਹੀਂ ਤਾਂ ਨਹੀਂ ਕਰ ਸਕਦੇ ਆਪਾਂ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਹਾਂ ਵੀ ਸਾਰਾ ਆਵਾਮ ਭਾਈਚਾਰੇ ਨਾਲ ਇਕੱਠਾ ਰਵੇ। ਇਹ ਲੜਾਈ ਝਗੜੇ ਕਾਹਦੇ ਹੈਗੇ ਨੇ, ਕੁਝ ਵੀ ਨਹੀਂ ਹੈਗਾ, ਇਹ ਮਨ ਦੀ ਸੋਚ ਹੈਗੀ ਸਿਰਫ ਨਾ, ਉਹਨੂੰ ਥੋੜ੍ਹਾ ਆਪਾਂ ਨੂੰ ਥੋੜ੍ਹਾ ਜਿਹਾ ਦੂਰ ਕਰਨਾ ਪਏਗਾ। ਬਹੁਤ ਅਸੀਂ ਉਮੀਦ ਕਰਦੇ ਹਾਂ ਕਿ ਇਹ ਸਾਰੀਆਂ ਚੀਜ਼ਾਂ ਹੋਣ, ਪ੍ਰਮਾਤਮਾ ਕਰਨ ਜਿਹੜੀਆਂ ਵੰਡਾਂ ਖਤਮ ਹੋ ਜਾਣ, ਤਾਂ ਕਿ ਜਿਹੜਾ ਅਸੀਂ ਪਹਿਲੇ ਵਸਦੇ ਸਨ, ਜਿਵੇਂ ਤੁਸੀਂ ਪਿਆਰ ਦੱਸਿਆ ਕਿ ਅੱਛਾ ਅੱਜ ਵੀ ਇੱਥੇ ਨਾ ਸਾਨੂੰ ਉਹੀ ਪਿਆਰ ਦੇਖਣ ਨੂੰ ਮਿਲਦਾ ਹੈ। ਮੈਂ ਹੁਣ ਤੁਹਾਨੂੰ ਦੱਸਦਾ ਚੱਲਾਂ ਕਿ 47 ਦੀ ਵੰਡ ਹੋਣ ਤੋਂ ਬਾਅਦ ਸਾਡਾ ਪਰਿਵਾਰ ਪਿੰਡ 'ਚ ਇਕੱਲਾ ਰਹਿ ਗਿਆ ਸੀ ਤੇ ਬਾਕੀ ਸਾਰੇ ਮੁਸਲਿਮ ਪਰਿਵਾਰ ਸਨ ਤੇ ਸਾਰਿਆਂ ਦਾ ਸਾਡੇ ਨਾਲ ਚੰਗਾ ਸੁਭਾਅ ਹੈ। ਕਿਸੇ ਨੇ ਕੋਈ ਮਾੜਾ ਨਹੀਂ ਕੀਤਾ, ਕਿਸੇ ਨੇ ਇਹ ਨਹੀਂ ਸਾਨੂੰ ਕਿਹਾ ਕਿ ਤੁਸੀਂ ਹੋਰ ਧਰਮ ਦੇ ਹੋ, ਤੁਸੀਂ ਇੱਥੋਂ ਛੱਡ ਕੇ ਚੱਲ ਜਾਓ। ਇੱਕਾ ਦੁੱਕਾ ਮਾੜਾ ਤੇ ਕਿਤੇ ਵੀ ਮਿਲ ਜਾਂਦਾ, ਉਹ ਤੇ ਆਪਣੇ ਵਿੱਚ ਵੀ ਕਾਫੀ ਹੁੰਦੇ ਨੇ। ਇੰਡੀਆ ਦੇ ਵਿੱਚ ਵੀ ਆਪਣੇ ਮੋਮਡਨਸ ਪਰਿਵਾਰ ਜਿਹੜੇ ਨੇ, ਸਾਡੇ ਘਰ ਦੇ ਵਿੱਚ ਵੀ ਖਾਣਾ ਬਣਾਉਣਾ ਕਰਨਾ ਸਭ ਉਹਨਾਂ ਦਾ, ਕੋਈ ਸਾਨੂੰ ਮਤਲਬ ਭੇਦਭਾਵ ਨਹੀਂ ਆਇਆ ਕਦੀ ਵੀ। ਔਰ ਇੱਥੇ ਪਾਕਿਸਤਾਨ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਇਹ ਆਪਣੀ ਬਿਰਾਦਰੀ ਮੋਮਡਨਸ ਹੈਗੀ ਹੈ। ਬਹੁਤ ਅੱਛਾ, ਬਹੁਤ ਅੱਛਾ ਸਲੂਕ ਹੈ, ਕੋਈ ਕਿਸੇ ਗੱਲ ਦੀ ਕਮੀ ਨਹੀਂ, ਕੋਈ ਭੇਦਭਾਵ ਨਹੀਂ ਹੋਇਆ ਕਦੀ। ਉਹਨਾਂ ਦਾ ਤਿਉਹਾਰ ਹੁੰਦਾ ਜਿਸ ਤਰ੍ਹਾਂ ਕੋਈ ਵੀ, ਉਹ ਸਾਡੇ ਘਰਾਂ ਵਿੱਚ ਆਣ ਕੇ ਖਾਣਾ ਪੀਣਾ ਅਗਰ ਦੇ ਕੇ ਜਾਣ, ਅਸੀਂ ਐਕਸੈਪਟ ਅੱਛੀ ਤਰ੍ਹਾਂ ਕਰਦੇ ਹਾਂ, ਕੋਈ ਗੱਲ ਨਹੀਂ। ਮੈਂ ਤੁਹਾਡੇ ਤਿਉਹਾਰ ਤੋਂ ਮੈਨੂੰ ਗੱਲ ਯਾਦ ਆ ਗਈ ਕਿ ਹੁਣ ਨਾ ਪਿੱਛੇ ਜੀ ਈਦ ਦਾ ਤਿਉਹਾਰ ਗੁਜ਼ਰਿਆ ਹੁਣੇ ਕੁਝ ਦਿਨ ਪਹਿਲੇ ਨਾ, ਤੇ ਪੂਰੇ ਪਿੰਡ ਦੇ ਵਿੱਚ ਈਦ ਦੇ ਵਿੱਚ ਨਾ ਮਿੱਠੀਆਂ ਛਾਵਾਂ ਬਣਾਉਂਦੇ ਆ, ਸੇਵੀਆਂ ਬਣਾਉਂਦੇ ਆ। ਹਾਂਜੀ, ਤੇ ਸਾਡੇ ਘਰ ਸਭ ਤੋਂ ਪਹਿਲੇ ਸੇਵੀਆਂ ਬਣਦੀਆਂ ਕਿਉਂਕਿ ਮਾਤਾ ਜੀ ਉੱਠ ਜਾਂਦੇ ਨੇ, ਉਹ ਬਣਾ ਕੇ ਨਾਲ ਫਿਰ ਗੁਆਂਢੀਆਂ ਨੂੰ ਵੀ ਦਿੰਦੇ ਨੇ। ਇਹੀ ਚੀਜ਼ ਤਾਂ ਸਾਡੇ ਨੂੰ ਲੋਕਾਂ ਨੂੰ ਜਿਹੜੀ ਹੈਗੀ, ਜਿਹੜੀ ਕਿ ਹਾਂ ਵੀ ਦੁਨਿਆਵੀ ਜਿਹੜੀ ਚੀਜ਼ ਹੈ ਨਾ, ਜਿਹੜੀ ਕਹਿੰਦੇ ਨੇ ਕਿ ਹਾਂ ਵੀ ਭਾਈਚਾਰਾ ਜਿਹਨੂੰ ਕਹਿੰਦੇ, ਇਹੀ ਹੁੰਦਾ, ਉਹਨੂੰ ਸਾਨੂੰ ਅਮਲ 'ਚ ਲਿਆਉਣਾ ਚਾਹੀਦਾ। ਇਹ ਬਹੁਤ ਜ਼ਰੂਰੀ ਹੈਗਾ, ਆਉਣ ਵਾਲੇ ਟਾਈਮ ਵਿੱਚ ਇਹ ਚੀਜ਼ ਚਾਹੀਦੀ ਹੈਗੀ ਹੈ।
ਤੁਸੀਂ ਜਿਹੜਾ ਪਿਆਰ ਦਾ ਮੈਸੇਜ ਦੇ ਰਹੇ ਹੋ ਸਾਰਿਆਂ ਨੂੰ, ਤੇ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਇੱਥੇ ਉਹ ਚੀਜ਼ਾਂ ਮਹਿਸੂਸ ਕਰ ਰਹੇ ਹੋ ਔਰ ਉਹਨਾਂ ਨੂੰ ਮੈਸੇਜ ਵੀ ਦੇ ਰਹੇ ਹੋ ਕਿ ਇਹ ਚੀਜ਼ ਹੋਣੀ ਚਾਹੀਦੀ ਹੈ ਕਿ ਆਪਸ ਦੀ ਪਿਆਰ ਮੁਹੱਬਤ ਏਕਤਾ ਦੇ ਨਾਲ ਹੀ ਸਾਰਾ ਕੰਮ ਚੱਲਦਾ ਹੈ। ਨਾਨਕ ਬਾਬੇ ਨੇ ਤਾਂ ਇਹੀ ਹੈਗਾ ਸੀ ਨਾ, ਸਮਝੇ ਨਹੀਂ ਸਭੀ ਸਾਰੇ ਇੱਕੋ ਹੈਗੇ, ਕੋਈ ਫਰਕ ਨਹੀਂ, ਸਿਰਫ ਜਗ੍ਹਾ ਰਸਤੇ ਅਲੱਗ-ਅਲੱਗ ਨੇ, ਸਭ ਜਗ੍ਹਾ ਇੱਕੋ ਹੀ ਹੈਗੇ, ਹਰ ਚੀਜ਼ ਹਰ ਜਗ੍ਹਾ ਮੌਜੂਦ ਹੈ, ਖੁਦਾ ਹਰ ਜਗ੍ਹਾ, ਰੱਬ ਹਰ ਜਗ੍ਹਾ ਮੌਜੂਦ ਹੈ। ਇਹ ਸਮਝਣ ਦੀ ਲੋੜ ਹੈ ਸਿਰਫ। ਹਾਂਜੀ ਮਾਤਾ ਜੀ, ਜਿਵੇਂ ਕਿ ਹੁਣ ਤੁਸੀਂ ਜਾਣਦੇ ਹੋ ਕਿ ਵਿਸਾਖੀ ਦਾ ਦਿਹਾੜ ਜਾਂ ਖਾਲਸਾ ਪੰਥ ਦਾ ਸਾਜਨਾ ਦਿਵਸ ਹੈ, ਤੁਸੀਂ ਉਹਨੂੰ ਮਨਾਉਣ ਵਾਸਤੇ ਪਾਕਿਸਤਾਨ ਦੀ ਧਰਤੀ ਤੇ ਆਏ ਹੋ, ਤੇ ਪਹਿਲੇ ਤੁਸੀਂ ਹਜ਼ੂਰ ਸਾਹਿਬ ਜਾ ਕੇ ਮਨਾਉਂਦੇ ਹੋਵੋਗੇ, ਕਿ ਉੱਥੇ ਆਪਣਾ ਕਿਵੇਂ ਮਨਾਉਂਦੇ ਹੋ ਤੇ ਇੱਥੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ? ਹੈ ਤਾਂ ਸੇਮ ਹੀ ਚੀਜ਼ ਹੈਗੀ ਹੈ, ਕੋਈ ਐਸੀ ਫਰਕ ਨਹੀਂ ਹੈਗੀ। ਅਸਥਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦਾ ਹਾਜ਼ਰਾ ਹਜ਼ੂਰ ਨੇ, ਤੇ ਇੱਥੇ ਸੰਗਤ ਜਿਹੜੀ ਹੈ ਜੁੜੀ ਜਾਏ, ਉਹ ਬਹੁਤ ਆਨੰਦਮਈ ਮਾਹੌਲ ਜਿਹਾ ਹੋ ਗਿਆ ਅੱਛਾ ਲੱਗਦਾ ਪਿਆ ਕਿ ਕੋਈ ਕਿੱਥੋਂ ਆਇਆ, ਇੰਡੀਆ 'ਚੋਂ ਕੋਈ ਕਿੱਧਰੋਂ ਆ ਰਿਹਾ, ਤੇ ਅਸੀਂ ਸਾਰੇ ਇਕੱਠੇ ਹੋਏ ਹਾਂ। ਇੱਕ ਦੂਜੇ ਨੂੰ ਕਈ ਵਾਰੀ ਪੁੱਛ ਵੀ ਲੈਂਦੇ ਆ ਕਿ ਤੁਸੀਂ ਕਿੱਥੋਂ ਆਏ, ਤੇ ਜਿਹੜੀ ਨਾਲ ਮੁਲਾਕਾਤ ਨਹੀਂ ਵੀ ਹੁੰਦੀ ਉਹ ਵੀ ਇਸ ਟਾਈਮ ਦੇ ਉੱਤੇ ਸਾਨੂੰ ਆਪਸ ਵਿੱਚ ਮਿਲ ਜਾਂਦਾ, ਮੇਲ ਜੋਲ ਹੋ ਜਾਂਦਾ ਹੈ। ਤੇ ਬਾਕੀ ਭਾਈਚਾਰਾ ਬਹੁਤ ਇੱਥੇ ਦਾ ਅੱਛਾ ਲੱਗ ਰਿਹਾ, ਤੇ ਮਹਾਰਾਜ ਦੀਆਂ ਖੁਸ਼ੀਆਂ ਕਿਰਪਾ ਕਰਨ, ਮਹਾਰਾਜ ਲੈ ਕੇ ਜਾਈਏ ਭਾਰਤ ਨੂੰ। ਇਹ ਸੰਦੇਸ਼ ਹੈ ਕਿ ਸਾਜਨਾ ਦਿਵਸ ਹੋਏ, ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੋਵੇ, ਤੇ ਸੰਗਤਾਂ ਰੱਜ ਕੇ ਇੱਥੇ ਆਣ ਕੇ ਦਰਸ਼ਨ ਕਰਨ, ਦੀਦਾਰੇ ਦੇਵਣ ਆਪਣੇ। ਭਾਈ ਸਾਹਿਬ ਤੁਸੀਂ ਕੁਝ ਕਹਿਣਾ ਚਾਹੋਗੇ? ਬਸ ਜੀ, ਵਿਸਾਖੀ ਜਿਹੜਾ ਹੈਗਾ ਉਹ ਤਿਉਹਾਰ ਜਿਹੜਾ ਹੈਗਾ ਉਹ ਤੁਹਾਨੂੰ ਪਤਾ ਖਾਲਸਾ ਸਾਜਨਾ ਦਿਵਸ ਹੈਗਾ। ਉਹ ਐਕਚੁਅਲੀ ਕੀ ਹੈ ਕਿ ਅਸੀਂ ਲੋਕ ਤਾਂ ਅਨੰਦਪੁਰ ਸਾਹਿਬ ਜਾ ਕੇ ਮਨਾਉਂਦੇ ਹਾਂ ਉੱਥੇ, ਤੇ ਹੁਣ ਇਸ ਵਾਰੀ ਸਾਡਾ ਸੁਭਾਗ ਹੈਗਾ ਸੀ ਜਿਹੜਾ ਕਿ ਹਾਂ ਇੱਥੇ ਆ ਇਸ ਧਰਤੀ 'ਤੇ ਆ ਕੇ ਹੁਣ ਅਸੀਂ ਸਾਡਾ ਜੱਥੇ ਨਾਲ ਆਏ ਹਾਂ, ਤੇ ਅਸੀਂ ਪੰਜਾ ਸਾਹਿਬ ਜਾ ਕੇ ਉੱਥੇ 3 ਦਿਨ ਦਾ ਪ੍ਰੋਗਰਾਮ ਹੈਗਾ ਉਹ ਮਨਾਵਾਂਗੇ, ਤੇ ਸਾਰੀ ਸੰਗਤ ਦੇ ਦਰਸ਼ਨ ਕਰਾਂਗੇ। ਸਾਰੇ ਪਾਕਿਸਤਾਨ ਦੇ ਜਿਹੜੇ ਜਿੰਨੇ ਆਵਾਮ ਹੈਗਾ ਉਹ ਸਾਰੇ ਰਲ ਮਿਲ ਕੇ ਇਸ ਤਿਉਹਾਰ ਨੂੰ ਬਹੁਤ ਹੀ ਚੜ੍ਹਦੀ ਕਲਾ ਨਾਲ ਮਨਾਵਾਂਗੇ। ਹਾਂਜੀ, ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡਾ ਜਿਹੜਾ ਸਾਰਾ ਸਫ਼ਰ ਹੈ ਇਹ ਬੜਾ ਸੁਖਾਲਾ ਰਵੇ, ਬਹੁਤ ਤੇ ਤੁਹਾਨੂੰ ਆਨੰਦ ਆਵੇ, ਤੇ ਤੁਸੀਂ ਜਿਹੜੇ ਲੋਕਲ ਜਿਹੜੀ ਸੰਗਤ ਹੈ ਉਹਨਾਂ ਦੇ ਨਾਲ ਵੀ ਤੁਹਾਡਾ ਮੇਲ ਜੋਲ ਹੋ ਸਕੇ, ਤਾਂ ਜੋ ਤੁਸੀਂ ਆਪਣੇ ਪਿਆਰ ਦੀਆਂ ਗੱਲਾਂ ਦੀ ਸਾਂਝ ਪਾ ਸਕੋ। ਬਹੁਤ ਧੰਨਵਾਦ। ਹਾਂਜੀ ਮਿੱਤਰ ਪਿਆਰਿਓ, ਮੇਰੇ ਨਾਲ ਇਸ ਸਮੇਂ ਮੌਜੂਦ ਹਨ ਭਾਈ ਗੁਰਬਾਜ ਸਿੰਘ, ਜੋ ਕਿ ਸਾਡੇ ਕੋਲ ਇੱਥੇ ਵਿਸਾਖੀ ਮਨਾਉਣ ਵਾਸਤੇ ਨਨਕਾਣਾ ਸਾਹਿਬ ਦੀ ਧਰਤੀ ਤੇ ਆਏ ਹਨ। ਅਸੀਂ ਉਹਨਾਂ ਨਾਲ ਕਰਦੇ ਹਾਂ ਗੱਲ ਅਤੇ ਪੁੱਛਦੇ ਹਾਂ ਉਹਨਾਂ ਦਾ ਕਿਵੇਂ ਦਾ ਐਕਸਪੀਰੀਅੰਸ ਹੈ ਪਾਕਿਸਤਾਨ ਦੀ ਧਰਤੀ ਤੇ ਆ ਕੇ ਅਤੇ ਵਿਸਾਖੀ ਮਨਾਉਣ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਕਿਵੇਂ ਲੱਗ ਰਿਹਾ ਤੁਹਾਨੂੰ ਪਾਕਿਸਤਾਨ ਦੀ ਧਰਤੀ ਤੇ ਆ ਕੇ, ਜਿਵੇਂ ਤੁਸੀਂ ਵਿਸਾਖੀ ਮਨਾ ਰਹੇ ਹੋ? ਬਹੁਤ ਵਧੀਆ, ਬਹੁਤ ਵਧੀਆ। ਪਹਿਲਾਂ ਹੁੰਦਾ ਸੀ ਵੀ ਨਾਨਕਸਰ ਇੱਥੇ ਜਾਵਾਂਗੇ, ਪਾਕਿਸਤਾਨ ਜਾਵਾਂਗੇ, ਪਤਾ ਨਹੀਂ ਕਿਸ ਤਰ੍ਹਾਂ ਹੋ ਗਿਆ, ਕਿਸ ਤਰ੍ਹਾਂ, ਪਰ ਉਸ ਤੋਂ 100% ਬੈਟਰ ਹੈ, ਬਹੁਤ ਵਧੀਆ ਹੈ। ਜੀ ਜੀ। ਬਾਕੀ ਜਿਸ ਤਰ੍ਹਾਂ ਇੰਤਜ਼ਾਮ ਕੀਤੇ ਹੋਏ ਨੇ ਇੱਥੇ, ਬੜੇ ਵਧੀਆ ਇੰਤਜ਼ਾਮ ਨੇ, ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਹੀਂ ਕਹਿ ਸਕਦੇ ਆਪਾਂ ਇਹਦੇ ਵਿੱਚ, ਬਹੁਤ ਵਧੀਆ ਇੰਤਜ਼ਾਮ ਨੇ। ਬਾਕੀ ਇੱਕ ਬਜ਼ੁਰਗ ਸਾਡੇ ਇੱਧਰ ਉੱਠ ਕੇ ਗਏ ਸੀਗੇ ਜੀ, ਬੋਤਵਾਲਾ ਪਿੰਡ ਭਾਈ ਫੇਰੂ ਦੇ ਨਾਲ ਪੈ ਜਾਂਦਾ, ਉੱਥੋਂ ਉੱਠ ਕੇ ਗਏ ਸੀ। ਉੱਥੇ ਚੰਗੀ ਜ਼ਮੀਨ ਸੀ ਤੇ ਜਦੋਂ ਇੱਧਰੋਂ ਉੱਠ ਕੇ ਇੰਡੀਆ ਗਏ 47 ਵਿੱਚ, ਤੇ ਉਧਰ ਜ਼ਮੀਨ ਉਨੀ ਵਧੀਆ ਨਹੀਂ ਉੱਥੇ ਮਿਲੀ ਉਹਨਾਂ ਨੂੰ, ਤੇ ਕੱਟ ਕਾਫੀ ਲੱਗੇ। ਤੇ ਉਹ ਅਕਸਰ ਮੇਰੇ ਕੋਲ, ਸਾਡੇ ਕੋਲ ਗੱਲਾਂ ਛੋਟੇ ਹੁੰਦੇ ਕਰਦੇ ਹੁੰਦੇ ਸੀਗੇ ਵੀ ਪੁੱਤਰੋ ਸਾਡੇ ਉੱਥੇ ਬੜੇ ਵਧੀਆ ਬਾਗ ਹੁੰਦੇ ਸੀ, ਸਾਡੇ ਬੜੇ ਵਧੀਆ ਹੁੰਦੇ ਸੀ ਉੱਥੇ। ਉਹ ਗੱਲਾਂ ਜੇਨ 'ਚ, ਦਿਮਾਗ 'ਚ ਬੜੀਆਂ ਹੋਈਆਂ ਸੀ ਨਿੱਕੋਂ ਲੈ ਕੇ, ਵੀ ਪਾਕਿਸਤਾਨ ਦੀ ਬਾਰਡਰ 'ਤੇ ਕਈ ਵਾਰ ਆਉਣਾ ਤੇ ਪਾਕਿਸਤਾਨ ਦੀ ਜ਼ਮੀਨ ਵੇਖ ਕੇ ਅੱਖਾਂ 'ਚ ਹੰਝੂ ਆਉਂਦੇ ਸੀ ਬਜ਼ੁਰਗਾਂ ਨੂੰ ਸੁਣ ਕੇ, ਤੇ ਬਹੁਤ ਉਹ ਤਰਸਦੇ ਰਹੇ ਇਸ ਚੀਜ਼ ਨੂੰ। ਪਰ ਉਹ ਤਾਂ ਨਹੀਂ ਦੇਖ ਸਕਦੇ, ਆਪਦਾ ਮਨ ਕੀਤਾ ਵੀ ਉਸ ਜ਼ਮੀਨ ਨੂੰ ਸਜਦਾ ਕਰਕੇ ਆਈਏ, ਇੱਕ ਵਾਰ ਦੇਖ ਕੇ ਤਾਂ ਆਈਏ। ਤਾਂ ਉਹ ਗੱਲਾਂ, ਉਹ ਭਾਵੇਂ ਉੱਥੇ ਤਾਂ ਅਸੀਂ ਨਹੀਂ ਜਾ ਸਕਦੇ, ਬਟ ਇੱਥੇ ਹੀ ਉਹੀ ਫੀਲਿੰਗ ਲੈ ਸਕਦੇ ਜਿਵੇਂ ਅਸੀਂ ਉਹਨਾਂ ਦੇ ਪਿੰਡ ਵਿੱਚ ਹੀ ਬੈਠੇ ਹੋਏ ਹਾਂ, ਉਹਨਾਂ ਦੀ ਗੋਦ ਵਿੱਚ ਬੈਠੇ ਹੋਏ ਹਾਂ। ਉਹਨਾਂ ਨੇ ਇਸ ਜ਼ਮੀਨ 'ਚ ਉਹਨਾਂ ਨੇ ਜਨਮ ਲਿਆ ਸੀ, ਤੇ ਇਸ ਜਨਮ ਲੈ ਕੇ ਗਾਂ ਅਸੀਂ ਉਹਨਾਂ ਦੇ ਪੈਦਾ ਕਰਨ, ਤੇ ਅਸੀਂ ਇੱਥੇ ਆ ਕੇ ਸਾਰਾ ਕੁਝ ਦੇਖ ਰਹੇ ਹਾਂ। ਬਹੁਤ ਅੱਛਾ ਲੱਗ ਰਿਹਾ, ਬਹੁਤ ਵਧੀਆ ਲੱਗ ਰਿਹਾ। ਪਰ ਇੱਥੋਂ ਦੇ ਇੰਤਜ਼ਾਮ ਤਾਂ ਮੈਂ ਮੰਨ ਗਿਆ, ਬਹੁਤ ਵਧੀਆ। ਅੱਛਾ ਜੀ। ਹਾਂਜੀ, ਬਹੁਤ। ਕਿਵੇਂ ਤੁਹਾਨੂੰ ਲੱਗਦਾ ਕਿ ਮਤਲਬ ਐਕਸਪੈਕਟ ਕਰਦੇ ਸੀ ਕਿ ਇਹੋ ਜਿਹੇ ਇੰਤਜ਼ਾਮ ਇੱਥੇ ਹੋਣਗੇ? ਕਿ ਦੇਖੋ, ਸੁਣਦੇ ਹੁੰਦੇ ਸਾਂ, ਤੇ ਜਿੰਨੇ ਵੀ ਗਏ ਨੇ ਉਹਨਾਂ ਨੇ ਵਡਿਆਈ ਹੀ ਕੀਤੀ ਹੈ, ਕਿਸੇ ਨੇ ਨਹੀਂ ਕਿਹਾ ਅੱਜ ਤੱਕ ਵੀ ਉੱਥੇ ਨਹੀਂ ਸੀ। ਤੇ ਉਸ ਤੋਂ ਸਗੋਂ 2 ਗੁਣਾ ਵੱਧ ਹੀ ਹੈ, ਜਿੰਨਾ ਐਕਸਪੈਕਟ ਕੀਤਾ ਸੀ ਉਸ ਤੋਂ 2 ਗੁਣਾ ਵੱਧ ਹੈ। ਮੈਂ ਭਾਈ ਸਾਹਿਬ ਤੁਹਾਡੀ ਗੱਲ ਨੂੰ ਐਕਸਟੈਂਡ ਕਰਦਾ ਚੱਲਾਂ ਕਿ ਅਸੀਂ ਇੱਥੋਂ ਦੀ ਜੰਮਪਾਲ ਹਾਂ, ਅਸੀਂ ਇੱਥੇ ਹੀ ਰਹਿੰਦੇ ਹਾਂ। ਸਾਨੂੰ ਵੀ ਲੋਕੀ ਦੇਖ ਕੇ ਇਦਾਂ ਹੀ ਕੰਸੀਡਰ ਕਰਦੇ ਜਿਵੇਂ ਅਸੀਂ ਚੜ੍ਹਦੇ ਪੰਜਾਬ ਤੋਂ ਆਏ ਹਾਂ। ਜਦੋਂ ਅਸੀਂ ਉਹਨਾਂ ਨੂੰ ਦੱਸੀਦਾ ਕਿ ਅਸੀਂ ਇੱਥੋਂ ਦੇ ਵਸਨੀਕ ਰਹਿਣ ਵਾਲੇ ਆ, ਤੇ ਉਹ ਫਿਰ ਯਕੀਨ ਕਰਦੇ ਆ। ਪਰ ਸਾਨੂੰ ਵੀ ਇੱਦਾਂ ਮਾਣ ਸਤਿਕਾਰ ਦਿੰਦੇ ਆ ਨਾ, ਤੁਹਾਡੀ ਸੋਚ ਹੋਣੀ ਹੈ ਜਿਵੇਂ ਤੁਸੀਂ ਹੁਣ ਦੱਸ ਰਹੇ ਹੋ ਕਿ ਲੋਕਲ ਕਮਿਊਨਿਟੀ ਵੀ ਬਹੁਤ ਪਿਆਰ ਸਤਿਕਾਰ ਦਿੰਦੀ ਹੈ। ਹਾਂ, ਇਹ ਤੁਹਾਡੀ ਗੱਲ ਮੂੰਹ ਦੇ ਵਿੱਚ, ਇਹ ਗੱਲ ਮੈਂ ਸੁਣਦਾ ਹੁੰਦਾ ਸੀ ਕਈ ਵੀ ਵੈਸੇ ਸੋਚਦੇ ਵੀ ਜਿਹੜੇ ਉੱਧਰ ਰਹਿ ਰਹੇ ਨੇ, ਉੱਥੋਂ ਦੇ ਜੰਮਪਲ ਨੇ,
ਸ਼ਾਇਦ ਉਹਨਾਂ ਨਾਲ ਕੋਈ ਵਿਤਕਰਾ ਹੁੰਦਾ ਹੋਵੇ, ਕਿਤੇ ਨਾ ਕਿਤੇ ਸੁਣਦੇ ਹੁੰਦੇ ਸੀ, ਪਰ ਇੱਥੇ ਆ ਕੇ ਲੱਗਦਾ ਵੀ ਨਹੀਂ, ਇਹ ਨਹੀਂ, ਸਭ ਕੁਝ ਬੜਾ ਵਧੀਆ। ਇਹ ਜਿਹੜੇ ਆਪਣੇ ਲੈਂਦੇ ਪੰਜਾਬ ਵਾਲੇ, ਤੇ ਮੈਂ ਨਾ ਵੀ ਜੀ ਕਰਦਾ ਇਹਨੂੰ ਸਜਦਾ ਹੀ ਕਰੀ ਜਾਈਏ। ਧੰਨਵਾਦ ਐਡੇ ਇੰਨਾ ਪਿਆਰ ਦੇਣ ਵਾਲੇ, ਇੰਨੀਆਂ ਮੁਹੱਬਤਾਂ ਮੰਨਣ ਵਾਲੇ ਕਿੱਥੇ ਲੱਗ। ਭਾਈ ਸਾਹਿਬ ਤੁਹਾਡਾ ਪਹਿਲੀ ਦਫਾ ਆਉਣ ਹੋਇਆ ਨਾ? ਪਹਿਲੀ ਦਫਾ। ਅੱਛਾ, ਤੇ ਪਿੱਛੋਂ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਉੱਥੋਂ ਪਿੱਛੋਂ ਪਿੰਡ ਬੁੱਤ, ਇੱਥੋਂ ਪਿੰਡ ਬਹੁਤ ਨਹੀਂ, ਉਧਰੋਂ ਮੈਂ ਮਲੋਟ ਦੇ ਕੋਲ ਪਿੰਡ ਹੈਗਾ ਸਾਡਾ, ਲੰਬੀ ਤਹਿਸੀਲ ਦੇ ਵਿੱਚ, ਅੱਛਾ ਬਨ ਵਾਲਾ ਨੂੰ। ਸਹੀ ਚਲੋ, ਬਹੁਤ ਵਧੀਆ, ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ। ਉਮੀਦ ਕਰਦੇ ਹਾਂ ਤੁਹਾਡਾ ਜਿਹੜਾ ਸਫ਼ਰ ਹੈ ਇਹ 10 ਦਿਨ ਦਾ, ਇਹ ਬਹੁਤ ਵਧੀਆ ਲੱਗੇਗਾ। ਬਹੁਤ ਵਧੀਆ, ਬਹੁਤ ਵਧੀਆ, ਹੁਣੇ ਹੀ ਤੁਹਾਨੂੰ ਲੱਗੀ ਜਾਂਦਾ ਵਧੀਆ ਲੱਗੇ, ਕਿਸੇ ਕਿਸਮ ਦੀ ਕਮੀ ਨਹੀਂ ਆਉਂਦੀ ਸਾਨੂੰ। ਬਾਕੀ ਤੁਹਾਡਾ ਫਿਰ ਤੋਂ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ। ਧੰਨਵਾਦ ਭਾਈ ਸਾਹਿਬ, ਧੰਨਵਾਦ, ਥੈਂਕ ਯੂ। ਭਾਈ ਸਾਹਿਬ ਕਿੱਦਾਂ ਦਾ ਲੱਗ ਰਿਹਾ? ਤੁਸੀਂ ਪਾਕਿਸਤਾਨ ਦੀ ਧਰਤੀ ਤੇ ਆਏ ਹੋ? ਹਾਂ ਜੀ, ਬਹੁਤ ਖੁਸ਼ ਲੱਗ ਰਿਹਾ ਜੀ। ਤੁਹਾਡਾ ਪਹਿਲੀ ਦਫਾ ਆਉਣ ਹੋਇਆ? ਹਾਂ, ਪਹਿਲੀ ਵਾਰ ਆਉਣਾ ਹੋਇਆ ਜੀ। ਹਾਂ ਜੀ। ਅੱਛਾ ਜੀ, ਤੇ ਤੁਸੀਂ ਕੀ ਸੋਚਦੇ ਸੀ, ਮਤਲਬ ਪਾਕਿਸਤਾਨ ਜਾਓਗੇ ਤੇ ਕਿੱਦਾਂ ਦਾ ਫੀਲ ਕਰਦੇ ਸੀ ਜਦੋਂ ਤੁਸੀਂ ਆ ਰਹੇ ਸੀਗੇ? ਅਸੀਂ ਬਹੁਤ ਖੁਸ਼ੀ, ਸਾਨੂੰ ਇਹ ਆ ਰਹੇ ਸੀ, ਸਾਨੂੰ ਬਹੁਤ ਚੋ ਦੀ ਮਨ ਚ। ਅੱਛਾ, ਤੇ ਤੁਸੀਂ ਇਕੱਲੇ ਆਏ ਹੋ ਪਰਿਵਾਰ ਦੇ ਵਿੱਚੋਂ ਕਿ ਨਾਲ? ਇਕੱਲੇ ਆਏ ਜੀ, ਮੇਰੇ ਦੋ ਬੰਦੇ ਵਖਾਂਗੇ, ਉਹ ਵੱਖ-ਵੱਖ ਪਿੰਡ ਦੇ ਨੇ ਉਹ। ਅੱਛਾ, ਵੱਖ-ਵੱਖ ਪਿੰਡ। ਹਾਂ, ਇੱਕ ਰੋਟੀ ਦਾ ਹੈ, ਅੱਛਾ, ਇੱਕ ਮੰਡੀ ਦਾ ਹੈ। ਅੱਛਾ, ਜ਼ਿਲ੍ਹਾ ਕਿਹੜਾ ਪੈਂਦਾ ਆਪਣਾ? ਜਿਹੜਾ ਮੇਰਾ ਪਟਿਆਲਾ ਜ਼ਿਲ੍ਹਾ ਹੈ। ਅੱਛਾ, ਪਟਿਆਲਾ ਤਹਿਸੀਲ ਨਾਭਾ, ਡਾਕਨ ਰਖੜਾ, ਪਿੰਡ ਛਿਆਲਾ। ਚਲੋ, ਬਹੁਤ ਵਧੀਆ। ਕਿੱਦਾਂ ਲੱਗ ਰਿਹਾ, ਮਤਲਬ ਜਿਵੇਂ ਕਿ ਤੁਸੀਂ ਇੱਥੇ ਵੀ ਸਿੱਖ ਸੰਗਤਾਂ ਦੇਖ ਰਹੇ ਹੋ, ਬਹੁਤ ਖੁਸ਼ੀ ਹੈ ਜੀ। ਕੋਈ ਅੰਤਰ ਲੱਗਦਾ ਹੈ ਕਿ ਉਧਰ ਦੀਆਂ ਸਿੱਖ ਸੰਗਤਾਂ ਤੇ ਇਹਦੇ ਵਿੱਚ ਅੰਤਰ ਹੈਗਾ ਕੋਈ? ਹਾਂ ਜੀ, ਬਹੁਤ ਸਾਰੇ ਖਾਰਾ ਨੇ ਜੀ, ਸਾਰੇ ਇੱਕੋ ਨੇ ਜੀ। ਹਾਂਜੀ, ਇੱਕੋ ਗੁਰੂ ਇੱਕੋ ਹੈ। ਹਾਂ ਜੀ, ਹਾਂ, ਸਾਰੇ। ਤੁਸੀਂ ਕੁਝ ਐਡ ਕਰਨਾ? ਸਿਕਿਉਰਿਟੀ ਹੈ ਉਰੇ ਦੀ ਜੀ ਜੀ, ਇਹ ਬੜੀ ਵਧੀਆ ਬੰਦੇ, ਵਧੀਆ ਮਤਲਬ ਪ੍ਰੋਗਰਾਮ ਕਰਕੇ ਵਧੀਆ ਰਾਖੀ ਕਰਦੇ ਨੇ ਲੋਕਾਂ ਦੀ। ਜੀ ਜੀ, ਅਜੇ ਸਾਡੇ ਇੰਡੀਆ ਨੂੰ ਤੁਹਾਡੀ ਸਿਕਿਉਰਿਟੀ ਦਾ ਬਹੁਤ ਫਰਕ ਮੈਨੂੰ ਲੱਗਿਆ। ਵਧੀਆ ਜਿਵੇਂ ਸਾਡੇ ਨਾਲ ਆਏ ਨੇ, ਜਾਂਦੇ ਨੇ, ਵਧੀਆ ਪਰਮਾਤਮਾ ਵੱਲੋਂ ਨਾ, ਬਾਬੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਦੁਨੀਆ ਤੇ ਆਤਾ ਜਗਤ ਗੁਰੂ ਹੈ। ਹਾਂਜੀ, ਅਸੀਂ ਵੀ ਪਰਮਾਤਮਾ ਨੇ ਨਿਮਾਣੇ ਚ ਜ਼ਿਮੀਂਦਾਰ ਬੁੜੇ ਹੋਏ ਮੱਥਾ ਟੇਕ ਕੇ ਨਮਸਕਾਰ ਕਰਨ ਆ ਗਏ। ਸਾਥੇ ਦੀ ਮਿਹਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਤੁਸੀਂ ਦੱਸਣਾ ਚਾਹੋ ਕਿ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਪਾਕਿਸਤਾਨ ਆ ਕੇ, ਤੇ ਕਿਵੇਂ ਦਾ ਇੱਥੋਂ ਦਾ ਮਾਹੌਲ ਲੱਗ ਰਿਹਾ ਹੈ? ਜੋ ਤੁਸੀਂ ਆਉਣ ਲੱਗੇ ਸੀ ਉਦੋਂ ਤੁਹਾਡੇ ਕੀ ਸੋਚ ਸੀ ਤੇ ਹੁਣ ਕੀ ਫੀਲ ਕਰ ਰਹੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੇਖੋ ਜੀ, ਮੈਂ 2024 ਚ ਵੀ ਆਇਆ ਵਾਂ, ਤਾਂ ਹੁਣ ਵੀ ਆਏ ਹਾਂ। ਬਹੁਤ ਪਿਆਰ ਮਿਲਦਾ ਆਪਾਂ ਨੂੰ, ਜਿੰਨੀ ਗੌਰਮੈਂਟ ਨੇ ਸਾਡੇ ਇੰਤਜ਼ਾਮ ਕੀਤੇ ਨੇ, ਤੁਹਾਡੀ ਸਿੱਖ ਸੰਗਤ ਦਾ, ਰਮੇਸ਼ ਸਿੰਘ ਅਰੋੜਾ ਸਾਹਿਬ ਦਾ, ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਜਿੰਨੀ ਤੁਹਾਡੀ ਗੌਰਮੈਂਟ, ਸਰਕਾਰ, ਮੁਲਾਜ਼ਮ, ਜਿੰਨੀ ਵੀ ਪ੍ਰਬੰਧਕ ਕਮੇਟੀ ਨੇ ਬਹੁਤ ਸਾਡਾ ਸਾਥ ਦਿੱਤਾ। ਸਾਰੇ ਬਹੁਤ ਜਿੰਨੇ ਵੀ ਸਿੱਖ ਸੰਗਤ ਆਈ ਆ, ਸਾਰਿਆਂ ਨੂੰ ਬਹੁਤ ਇਹਨਾਂ ਰਿਸਪੈਕਟ ਕਰਦੇ ਨੇ, ਤੇ ਬਾਕੀ ਕੋਈ ਕਮੀ ਨਹੀਂ ਰਹਿਣ ਦਿੱਤੀ ਸਾਨੂੰ। ਜਿੰਨਾ ਲੋਕ ਕਹਿੰਦੇ ਆ ਕਿ ਪਾਕਿਸਤਾਨ ਜਾਓ, ਆਹ ਹੋਣਾ, ਉਸ ਤੋਂ ਜ਼ਿਆਦਾ ਸਾਨੂੰ ਪਿਆਰ ਦਿੱਤਾ। ਸਾਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਅਸੀਂ ਇੰਡੀਆ 'ਚ ਫਿਰਦੇ ਆ ਕਿ ਆਪਾਂ ਪਾਕਿਸਤਾਨ 'ਚ ਫਿਰਦੇ ਆ। ਇੰਨਾ ਪਿਆਰ ਮਿਲਿਆ ਸਾਨੂੰ, ਹਰ ਇੱਕ ਚੀਜ਼, ਜਿਹੜੀ ਚੀਜ਼ ਨਾਲ ਹਰ ਇੱਕ ਚੀਜ਼ ਦਿੰਦੇ ਆ, ਪਿਆਰ ਨਾਲ ਪਿਆਰ ਦਿੰਦੇ ਆ। ਜਨਤਾ, ਹਰ ਇੱਕ ਚੀਜ਼, ਮੁਲਾਜ਼ਮ ਤੁਹਾਡੇ ਸਾਰਿਆਂ ਨੇ ਬਹੁਤ ਪਿਆਰ ਕੀਤਾ ਜੀ। ਮੈਂ ਤੁਹਾਡੀ ਗੱਲ ਵਧਾਉਂਦਾ ਚੱਲਾਂ, ਸਾਡੇ ਵੀ ਇੱਥੇ ਨਾ ਜਦੋਂ ਜੀ ਅਸੀਂ ਜਾਂਦੇ ਆ ਨਾ, ਤੇ ਉਹ ਕਹਿੰਦੇ ਭਾਈ ਸਾਹਿਬ ਤੁਹਾਡੇ ਜੀ ਬੜੇ ਪਿਆਰ ਕਰਨ ਵਾਲੇ ਆ। ਔਰ ਸਭ ਤੋਂ ਵਧੀਆ ਗੱਲ ਦੱਸਾਂ ਕਿ ਸਾਡੀ ਜਿਵੇਂ ਕਿ ਹੁਣ ਇੰਟਰਟੇਨਮੈਂਟ ਦੀ ਦੁਨੀਆ, ਜਿਵੇਂ ਕਿ ਪੰਜਾਬ ਦੀਆਂ ਫਿਲਮਾਂ ਬਣ ਕੇ ਇੱਧਰ ਆਉਂਦੀਆਂ ਨਾ, ਜਦੋਂ ਸਾਨੂੰ ਕੋਈ ਬੰਦਾ ਮਿਲਦਾ ਉਹ ਇਹੀ ਕਹਿੰਦਾ ਹੈ ਕਿ ਤੁਹਾਡੀਆਂ ਫਿਲਮਾਂ ਅਸੀਂ ਆਪਣੀ ਫੈਮਿਲੀ 'ਚ ਬਹਿ ਕੇ ਵੇਖ ਸਕਦੇ ਹਾਂ। ਤੇ ਸਰਦਾਰ ਜੀ, ਇਹ ਵਡਿਆਈ ਤੁਹਾਡੀ ਹੈਗੀ ਹੈ ਕਿ ਤੁਸੀਂ ਐਡਾ ਕੰਮ ਸੋਹਣਾ ਕਰਦੇ ਹੋ। ਹਾਲਾਂਕਿ ਅਸੀਂ ਉਧਰ ਨਹੀਂ ਗਏ, ਕੋਈ ਕੰਮ ਨਹੀਂ ਕੀਤਾ, ਪਰ ਉਹਦੀ ਮੁਬਾਰਕਬਾਦ ਸਾਨੂੰ ਦਿੰਦੇ ਨੇ। ਮੁਬਾਰਕਾਂ ਦੇਖੋ ਜੀ, ਅਸੀਂ ਵੇਖਦੇ ਹਾਂ, ਡਰਾਮੇ ਵੇਖਦੇ ਹਾਂ, ਤੁਹਾਡੇ ਬਲੌਗ ਵੇਖਦੇ ਹਾਂ, ਤੇ ਸਾਨੂੰ ਬੜਾ ਖੁਸ਼ੀ ਮਿਲਦੀ ਆ ਕਿ ਸਾਡੇ ਭਰਾ, ਤੁਸੀਂ ਭਾਵੇਂ ਇੱਧਰ ਜੋ ਹੈ ਤੇ ਸਾਡੇ ਸਿੱਖ ਸੰਗਤ ਭਰਾ ਜੋ ਨਾ, ਸਾਨੂੰ ਬਹੁਤ ਪਿਆਰ ਮਿਲਦਾ, ਤੁਹਾਨੂੰ ਵੀ ਮਿਲਦਾ ਤੁਹਾਡਾ। ਜਦੋਂ ਅਸੀਂ ਬਲੌਗ ਵੇਖਦੇ ਹਾਂ ਤੇ ਬੜੀ ਅਸੀਂ ਸਾਨੂੰ ਖੁਸ਼ੀ ਮਿਲਦੀ ਆ। ਧੰਨਵਾਦ ਭਾਈ ਸਾਹਿਬ ਤੁਹਾਡਾ। ਅੱਛਾ, ਤੁਸੀਂ ਕਿੱਥੋਂ ਆਏ ਹੋ? ਇੰਡੀਆ ਤੋਂ ਕਿਹੜੇ ਜ਼ਿਲ੍ਹੇ ਤੋਂ ਆਏ ਹੋ? ਮੇਰਾ ਪਿੰਡ ਮੀਰਾਂਕੋਟ ਕਲਾਂ ਵਾ, ਜ਼ਿਲ੍ਹਾ ਅੰਮ੍ਰਿਤਸਰ ਹੈ ਜੀ। ਮੈਂ ਬਾਬਾ ਮਹਿਤਾਬ ਸਿੰਘ ਜੀ ਦੇ ਪਿੰਡ ਦਾ ਵਾਂ। ਅੱਛਾ ਜੀ, ਜਿਹਨੇ ਮੱਛੇ ਰੰਗੜ ਦਾ ਸਿਰ ਵੱਢਿਆ ਸੀ। ਹਾਂਜੀ, ਬਹੁਤ ਵਧੀਆ, ਬਹੁਤ ਵਧੀਆ। ਧੰਨਵਾਦ ਜੀ ਤੁਹਾਡਾ ਪਾਕਿਸਤਾਨ ਆਉਣ ਲਈ। ਉਮੀਦ ਕਰਦੇ ਹਾਂ ਤੁਹਾਡਾ ਜਿਹੜਾ ਅਗਲਾ ਸਫ਼ਰ ਉਹ ਵਧੀਆ ਲੰਘੂਗਾ, ਜਿਹੜਾ 10 ਦਿਨ ਦਾ, ਤੇ ਤੁਸੀਂ ਹੋਰ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਜੀ ਕਾ ਖਾਲਸਾ, ਫਤਿਹ ਵੀਰ ਜੀ। ਭਾਈ ਸਾਹਿਬ ਕੀ ਹਾਲ ਚਾਲ ਹੈ? ਠੀਕ ਹੋ? ਬਹੁਤ ਵਧੀਆ ਜੀ। ਤੁਹਾਡੀ ਲੁਕਿੰਗ ਬਹੁਤ ਸੋਹਣੀ ਲੱਗ ਰਹੀ ਹੈ। ਤੇ ਤੁਹਾਡਾ 6 ਫੁੱਟ ਤੋਂ ਜ਼ਿਆਦਾ ਕਰ ਦੋ। 6 ਫੁੱਟ 2 ਇੰਚ। ਅੱਛਾ ਜੀ, ਅੱਛਾ ਭਾਈ ਸਾਹਿਬ, ਕਿਵੇਂ ਦਾ ਲੱਗ ਰਿਹਾ ਪਾਕਿਸਤਾਨ? ਪਹਿਲੀ ਦਫਾ ਆਏ ਹੋ ਤੁਸੀਂ? ਫਸਟ ਟਾਈਮ ਆਇਆ ਜੀ ਮੈਂ। ਅੱਛਾ ਜੀ, ਫਸਟ ਟਾਈਮ। ਬਹੁਤ ਅੱਛਾ ਲੱਗ ਰਿਹਾ ਜੀ, ਬਹੁਤ ਅੱਛਾ ਜੀ। ਇਹ ਤੇ ਜਿਹੜੀ ਸਾਡੀ 24 ਘੰਟੇ ਦੀ ਅਰਦਾਸ ਹੈ ਨਾ ਜੀ,
ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜੀ ਜੀ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਦਰਸ਼ਨ ਦਿਦਾਰੇ ਬਖਸ਼ੇ ਜੀ। ਅੱਜ ਤਰਸ ਕਰ ਲਿਆ ਜੀ, ਗੁਰੂ ਨਾਨਕ ਦੇਵ ਜੀ ਨੇ ਬੁਲਾ ਲਿਆ ਜੀ। ਹਾਂ ਜੀ ਦੇਖੋ ਧੰਨਵਾਦ ਜੀ, ਕੋਟਾਨ ਕੋਟ ਹੋ ਧੰਨਵਾਦ। ਗਈਆਂ ਤੁਹਾਡੀਆਂ। ਹੋ ਗਈਆਂ ਜੀ, ਹੋ ਗਏ। ਤੇ ਤੁਸੀਂ ਇਹ ਮੈਨੂੰ ਦੱਸੋ ਕਿ ਜਿਵੇਂ ਤੁਸੀਂ ਉੱਥੋਂ ਤੁਰੇ ਸੀ, ਤੁਹਾਨੂੰ ਪਤਾ ਲੱਗਿਆ ਕਿ ਤੁਹਾਡਾ ਵੀਜ਼ਾ ਲੱਗ ਗਿਆ ਤੇ ਉਦੋਂ ਮਨ ਦੀ ਕੀ ਅਵਸਥਾ ਸੀਗੀ? ਦੇਖੋ ਜੀ, ਮੈਂ ਹੈਗਾ ਜੀ ਗੁਰੂ ਤੇ ਵਿਸ਼ਵਾਸ ਰੱਖਣ ਵਾਲਾ ਬੰਦਾ ਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਬੰਦਾ ਜੀ। ਇਹ ਦੇਖੋ ਵੱਡੀਆਂ ਗੱਲਾਂ ਨੇ, ਹਿੰਦੁਸਤਾਨ ਪਾਕਿਸਤਾਨ ਭਾਵੇਂ ਅਲੱਗ-ਅਲੱਗ ਨੇ ਪਰ ਅਸੀਂ ਪਾਕਿਸਤਾਨ ਨੂੰ ਹਮੇਸ਼ਾ ਛੋਟਾ ਭਰਾ ਸਮਝਦੇ ਹਾਂ ਜੀ। ਕੁਝ ਸਮਾਂ ਪਹਿਲਾਂ ਅਸੀਂ ਜ਼ਰੂਰ ਅਲੱਗ ਹੋ ਗਏ ਹਾਂ ਬਟ 9 ਮਾਰਚ ਦਾ ਰਿਸ਼ਤਾ ਕਦੀ ਨਹੀਂ ਅਲੱਗ ਹੋ ਸਕਦਾ ਜੀ। ਤੇ ਬਹੁਤ ਪਿਆਰ ਮਿਲਿਆ ਪਾਕਿਸਤਾਨੀ ਆਵਾਮ ਵੱਲੋਂ, ਪਾਕਿਸਤਾਨੀ ਸਰਕਾਰ ਵੱਲੋਂ, ਪ੍ਰਸ਼ਾਸਨ ਦੇ ਵੱਲੋਂ। ਬਹੁਤ ਅੱਛੇ ਪ੍ਰਬੰਧ ਜੀ, ਜਿੰਨੀ ਸ਼ਲਾਘਾ ਕਰ ਲਈ ਥੋੜੀ ਹੈ ਜੀ। ਧੰਨਵਾਦ ਜੀ, ਧੰਨਵਾਦ। ਅੱਛਾ, ਕੁਝ ਇਹੋ ਜਿਹਾ ਲੱਗਾ ਅੰਤਰ ਲੱਗਿਆ ਕਿ ਤੁਸੀਂ ਇਹ ਪੰਜਾਬ ਤੇ ਉਹ ਪੰਜਾਬ 'ਚ ਕੋਈ ਫਰਕ ਹੈਗਾ ਕੋਈ ਦੇਖਣ ਨੂੰ ਲੱਗਿਆ ਹੋਵੇ? ਇਹ ਤਾਂ ਜੀ ਸੇਮ ਹੀ ਹੈ ਜੀ। ਅੱਛਾ, ਸੇਮ ਹੀ ਹੈ। ਸੇਮ ਹੈ, ਕੋਈ ਨੋ ਪ੍ਰੋਬਲਮ। ਮੈਂ ਮਤਲਬ ਪਤਾ ਕੀ ਹੈ ਜੀ, ਮੈਂ ਕਿੱਦਾਂ ਇਹ ਨਹੀਂ ਹੋ ਸਕਦਾ ਮੇਰੇ ਵਾਸਤੇ। ਬਿਲਕੁਲ ਕਹਿਣ ਦਾ ਭਾਵ ਬਰਾਬਰ ਹੈ ਜੀ, ਸਾਰਾ ਵਧੀਆ ਹੈ ਸਾਰਾ ਜੀ, ਸਾਰਾ ਵੀ ਉਹ ਸਾਨੂੰ ਜ਼ਿਆਦਾ ਪਿਆਰ ਮਿਲਿਆ ਜੀ। ਫਸਟ ਟਾਈਮ ਆਇਆ ਨਾ, ਜਿੱਦਾਂ ਕਹਿ ਲਈਏ ਜਿੱਦਾਂ ਘਰ ਪ੍ਰਾਹੁਣਾ ਆਉਂਦਾ ਜਦੋਂ ਸਾਰੇ ਵੈਲਕਮ ਕਰਦੇ ਜੀ, ਆਓ ਜੀ ਬੈਠੋ ਜੀ, ਜਲ ਪਾਣੀ ਛਕੋ ਜੀ। ਸੋ ਦੈਟ ਇੱਥੇ ਥੋੜਾ ਜ਼ਿਆਦਾ ਲੱਗ ਰਿਹਾ, ਅੱਛਾ ਲੱਗ ਰਿਹਾ ਜੀ। ਚਲੋ, ਤੁਸੀਂ ਜਿਵੇਂ ਕਿ ਪ੍ਰਮਾਤਮਾ ਨੇ ਤੁਹਾਡੀ ਅਰਦਾਸ ਨੂੰ ਕਬੂਲ ਲਿਆ, ਸਾਡੇ ਵਾਸਤੇ ਵੀ ਅਰਦਾਸ ਲਾਓ ਕਿ ਅਸੀਂ ਵੀ ਉਧਰ ਹਰਿਮੰਦਰ ਸਾਹਿਬ ਮੱਥਾ ਟੇਕ ਸਕੀਏ। ਬਿਲਕੁਲ ਜੀ, ਸਾਡੀ ਇਹੀ ਅਰਦਾਸ ਹੈ ਜੀ। ਮੈਂ ਤੇ ਕਹਿੰਦਾ ਜੀ ਜਿਹੜੀਆਂ ਕੱਲ ਸਾਡੀਆਂ ਨਾ ਫਾਰਮੈਲਿਟੀਆਂ ਸੀਗੀਆਂ, ਜਸਟ ਲਾਈਕ ਅਸੀਂ 7 ਵਜੇ ਲਾਈਨ 'ਚ ਲੱਗੇ ਜੀ ਵਾਹਗਾ ਬਾਰਡਰ ਤੇ ਸ਼ਾਮੀ 5 ਵਜੇ ਇੱਥੇ ਪਹੁੰਚੇ ਹਾਂ ਜੀ। ਲਗਭਗ ਮਤਲਬ ਕਹਿ ਲਈਏ ਵੀ 12 ਘੰਟੇ ਲੱਗ ਗਏ ਸਾਨੂੰ, 10-11 ਘੰਟੇ ਲੱਗ ਗਏ। ਮੈਂ ਚਾਹੁੰਦਾ ਇਹ ਥੋੜੀ ਦੂਰੀ ਘਟੇ ਜੀ, ਫਾਰਮੈਲਿਟੀਆਂ ਘਟਣ ਤੇ ਜਿਹੜੇ ਸਾਰੀ ਸੰਗਤ ਓਪਨ ਜਿਹਾ ਹੋ ਜਾਵੇ ਜੀ, ਕੋਈ ਸਿਸਟਮ ਇਹੋ ਜਿਹਾ ਬਣ ਜਾਵੇ। ਜਸਟ ਲਾਈਕ ਅਸੀਂ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਨਹੀਂ ਬਣਾਇਆ, ਉੱਥੇ ਆਪਾਂ ਅਸੀਂ ਆਧਾਰ ਕਾਰਡ ਤੇ ਪਾਸਪੋਰਟ ਦਿਖਾਉਂਦੇ ਹਾਂ ਤੇ ਐਂਟਰੀ ਸਾਨੂੰ ਮਿਲ ਜਾਂਦੀ ਹੈ 1 ਘੰਟੇ ਦੇ ਵਿੱਚ। ਇਹੋ ਜਿਹਾ ਹੋ ਜਾਵੇ, ਸੰਗਤ ਦਾ ਆਉਣਾ ਜਾਣਾ, ਗੁਰੂ ਕਿਰਪਾ ਕਰਨ, ਕਿਤੇ ਸਰਕਾਰਾਂ ਤੇ ਮਿਹਰ ਕਰ ਦੇਣ, ਉਹਨਾਂ ਦੇ ਮਨ ਤੇ ਮਿਹਰ ਹੋ ਜਾਵੇ ਤੇ ਥੋੜਾ ਆਉਣਾ ਜਾਣਾ ਸੌਖਾ ਹੋ ਜਾਵੇ। ਜੀ, ਅਸੀਂ ਵੀ ਅਰਦਾਸ ਬੇਨਤੀ ਕਰਦੇ ਹਾਂ ਕਿ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ, ਪ੍ਰਮਾਤਮਾ ਉਹਨਾਂ ਨੂੰ ਹੋਰ ਜਿਹੜੇ ਕੰਮ ਸੁਖਾਲੇ ਹੋ ਜਾਣ ਤਾਂ ਕਿ ਦਰਸ਼ਨ ਕਰਨੇ ਹੋਰ ਆਸਾਨ ਹੋ ਜਾਣ ਸੰਗਤਾਂ ਵਾਸਤੇ। ਬਹੁਤ ਧੰਨਵਾਦ ਭਾਈ ਸਾਹਿਬ ਤੁਹਾਡਾ ਜੀ। ਚੌਪਾਲ ਚੈਨਲ ਦਾ ਬਹੁਤ ਬਹੁਤ ਧੰਨਵਾਦ, ਜਿਹੜੀ ਤੁਸੀਂ ਸਾਰੀ ਵਰਲਡ ਵਿੱਚ ਸਾਰੀ ਪਹੁੰਚਾ ਰਹੇ ਜੀ ਸਾਰੀ ਸੰਗਤ ਨੂੰ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਹਾਂਜੀ ਮਿੱਤਰ ਪਿਆਰਿਓ, ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਭਾਰਤ ਦੇਸ਼ ਤੋਂ ਆਏ ਹੋਈ ਸੰਗਤਾਂ ਨਾਲ ਆਪਾਂ ਗੱਲਬਾਤ ਦੀ ਸਾਂਝ ਪਾਈ ਕਿ ਉਹਨਾਂ ਨੂੰ ਪਾਕਿਸਤਾਨ ਦੇ ਵਿੱਚ ਕਿਵੇਂ ਆ ਕੇ ਲੱਗ ਰਿਹਾ, ਵਿਸਾਖੀ ਮਨਾ ਕੇ ਕਿਵੇਂ ਲੱਗ ਰਿਹਾ। ਔਰ ਤੁਸੀਂ ਦੇਖ ਰਹੇ ਹੋ ਕਿ ਬੜਾ ਵਧੀਆ ਰਿਸਪੌਂਸ ਆ ਰਿਹਾ ਸੰਗਤਾਂ ਦਾ। ਅਤੇ ਕੁਝ ਲੋਕ ਉਹ ਨੇ ਜਿਹੜੇ ਪਹਿਲੀ ਦਫਾ ਆਏ ਨੇ, ਜਿਹੜੇ ਐਕਸਪੈਕਟ ਨਹੀਂ ਸੀ ਕਰ ਰਹੇ ਕਿ ਇੰਨਾ ਮਾਣ ਸਤਿਕਾਰ ਤੇ ਇੰਨਾ ਇੰਤਜ਼ਾਮ ਪਾਕਿਸਤਾਨ ਦੀ ਧਰਤੀ ਤੇ ਦੇਖਣ ਨੂੰ ਮਿਲੇਗਾ। ਸੋ ਇਹ ਇੱਕ ਸਾਡੇ ਲਈ ਵਡਿਆਈ ਦੀ ਗੱਲ ਹੈ ਕਿ ਅਸੀਂ ਬਹੁਤ ਮਾਣ ਵੀ ਮਹਿਸੂਸ ਕਰਦੇ ਹਾਂ ਕਿ ਉਹਨਾਂ ਨੂੰ ਇਦਾਂ ਦਾ ਫੀਲ ਹੋ ਰਿਹਾ ਹੈ। ਉਹ ਆਪਣੇ ਆਪ ਨੂੰ ਬਲੈਸਡ ਫੀਲ ਕਰ ਰਹੇ ਨੇ ਇੱਥੇ ਆ ਕੇ ਕਿ ਸਾਨੂੰ ਇੱਥੇ ਹਰ ਤਰ੍ਹਾਂ ਦੀ ਫੈਸਿਲਿਟੀ ਦਿੱਤੀ ਜਾ ਰਹੀ ਹੈ, ਹਰ ਤਰ੍ਹਾਂ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਸੋ ਮੇਰੇ ਨਾਲ ਇਸ ਵਕਤ ਮੌਜੂਦ ਹਨ ਪਾਕਿਸਤਾਨ ਦੇ ਹੀ ਵਸਨੀਕ, ਨਨਕਾਣਾ ਸਾਹਿਬ ਦੇ ਵਸਨੀਕ ਭਾਈ ਗੁਰਜੇਗਾ ਸਿੰਘ, ਜੋ ਕਿ ਮੇਰੇ ਛੋਟੇ ਵੀਰ ਹਨ, ਜੋ ਕਿ ਇੱਥੇ ਸੇਵਾ ਕਰ ਰਹੇ ਹਨ ਸੰਗਤਾਂ ਦੀ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਉਹਨਾਂ ਤੋਂ ਕਿ ਉਹਨਾਂ ਦੀ ਕੀ ਅਵਸਥਾ ਹੈ ਇਹ ਸੰਗਤ ਨੂੰ ਲੈ ਕੇ ਤੇ ਇਹ ਵਿਸਾਖੀ ਦੇ ਤਿਉਹਾਰ ਨੂੰ ਲੈ ਕੇ। ਜੀ, ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਨੂੰ ਤੇ ਆਪ ਜੀ ਦੀ ਟੀਮ ਨੂੰ ਜੀ ਆਇਆਂ ਨੂੰ ਕਹਾਂਗਾ ਜੀ, ਤੇ ਆਪ ਜੀ ਦਾ ਬਹੁਤ ਧੰਨਵਾਦ, ਆਪ ਜੀ ਨੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਥੈਂਕ ਯੂ। ਤੇ ਰਹੀ ਗੱਲ, ਆਪ ਜੀ ਨੇ ਪੁੱਛਿਆ ਕਿ ਸਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ। ਜੀ। ਸਾਨੂੰ ਤਾਂ ਭਾਈ ਸਾਹਿਬ ਜੀ ਬਹੁਤ ਵਧੀਆ ਲੱਗ ਰਿਹਾ ਹੈ, ਕਿਉਂਕਿ ਇੰਨਾ ਐਕਸਪੈਕਟ ਨਹੀਂ ਕੀਤਾ ਸੀਗਾ ਕਿ ਇੰਨੀ ਸੰਗਤ ਆਏਗੀ। ਤੇ ਕਿਉਂਕਿ ਆਪਾਂ ਜਿਸ ਤਰ੍ਹਾਂ ਹਾਲਾਤ ਦੇਖੇ, ਕ੍ਰਿਟੀਕਲ ਵੀ ਸੀਗੇ ਕੁਝ ਦਿਨ ਪਹਿਲਾਂ, ਤੇ ਉਮੀਦ ਤੋਂ ਵੱਧ ਸੰਗਤਾਂ ਜਿਹੜੀਆਂ ਨੇ ਉਹ ਦਰਸ਼ਨਾਂ ਨੂੰ ਪਹੁੰਚੀਆਂ ਨੇ। ਤੇ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਸੰਗਤਾਂ ਆਉਂਦੀਆਂ ਰਹਿਣਗੀਆਂ। ਅਸੀਂ ਪਾਕਿਸਤਾਨ ਹੁਕੂਮਤ ਦਾ ਵੀ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ, ਜਿਨ੍ਹਾਂ ਨੇ ਸਿਕਿਉਰਿਟੀ ਦੇ ਇੰਤਜ਼ਾਮਾਤ ਜੋ ਨੇ ਉਹਨਾਂ ਨੂੰ ਬਹੁਤ ਬਿਹਤਰ ਬਣਾਇਆ। ਤੇ ਜਿੰਨੀ ਵੀ ਸੰਗਤ ਹੈ ਉਹ ਇਸ ਵੇਲੇ ਬਹੁਤ ਖੁਸ਼ ਹੈ, ਉਹ ਵੀ ਦਰਸ਼ਨਾਂ ਨੂੰ ਤਰਸੀਆਂ ਹੁੰਦੀਆਂ ਨੇ ਸੰਗਤਾਂ ਵੀ। ਤੇ ਉਹਨਾਂ ਦੇ ਲਈ ਜੇ ਉਹ ਅਰਦਾਸ ਕਰਦੇ ਨੇ ਕਿ ਖੁੱਲੇ ਦਰਸ਼ਨ ਦੀਦਾਰ ਉਹਨਾਂ ਨੂੰ ਉਹ ਦਿੱਤੇ ਜਾ ਰਹੇ ਨੇ। ਤੇ ਅੱਜ ਸੰਗਤਾਂ ਇੱਥੇ ਸਨ, ਕੱਲ ਜਿਹੜੀਆਂ ਸੰਗਤਾਂ ਨੇ ਉਹ ਹਸਨ ਅਬਦਾਲ ਜਾਣਗੀਆਂ ਤੇ ਪੰਜਾ ਸਾਹਿਬ ਵਿਖੇ, ਫਿਰ ਉੱਥੇ ਵਿਸਾਖੀ ਦਾ ਜਿਹੜੀ ਬਾਕੀ ਰਸੂਮਾਤ ਨੇ ਉੱਥੇ ਅਦਾ ਕੀਤੀਆਂ ਜਾਣਗੀਆਂ। ਤੇ ਰਹੀ ਗੱਲ ਸਾਡੀ, ਸਾਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਸੰਗਤਾਂ ਇਸ ਤਰ੍ਹਾਂ ਹੀ ਸਾਡੇ ਕੋਲ ਆਉਂਦੀਆਂ ਰਹਿਣ ਜੀ। ਹਾਂ, ਤੁਹਾਡੀ ਗੱਲ ਨੂੰ ਮੈਂ ਵਧਾਉਂਦਾ ਚਲਾ ਕਿ ਉਹ ਦੇਖਣਾ ਜਦੋਂ ਸੰਗਤਾਂ ਆਉਂਦੀਆਂ ਨਾ ਉਦੋਂ ਬੜਾ ਚਾਅ ਜਿਹਾ ਹੁੰਦਾ ਨਾ ਕਿ ਸੰਗਤਾਂ ਆ ਰਹੀਆਂ, 2-4 ਦਿਨ ਇਕੱਠ ਹੋਏਗਾ, ਮਜ਼ਾ ਆਏਗਾ, ਦੇਖਾਂਗੇ ਫਿਰਾਂਗੇ। ਤੇ ਜਦੋਂ ਜਾ ਰਹੀਆਂ ਮਨ ਦੀ ਅਵਸਥਾ ਹੀ ਕੁਝ ਹੋਰ ਹੁੰਦੀ ਹੈ। ਉਹ ਤਾਂ ਬਿਲਕੁਲ ਤੁਹਾਡੀ ਗੱਲ ਠੀਕ ਹੈ, ਕਿਉਂਕਿ ਇੱਕ ਵਾਰੀ ਜਦੋਂ ਏਡੀ ਰੌਣਕ ਘਟਦੀ ਹੈ ਤੇ ਉਹ ਦਿਲ ਨੂੰ ਇੱਕ ਮਹਿਸੂਸ ਤਾਂ ਹੁੰਦਾ ਹੈ। ਲੇਕਿਨ ਹੁਣ ਕਰ ਵੀ ਕੀ ਸਕਦੇ ਹਾਂ, ਅਸੀਂ ਤਾਂ ਅਰਦਾਸਾਂ ਹੀ ਕਰਦੇ ਹਾਂ ਕਿ ਇਸੇ ਤਰ੍ਹਾਂ ਸੰਗਤਾਂ ਸਾਡੇ ਕੋਲ ਆਉਂਦੀਆਂ ਰਹਿਣ। ਨਾਲੇ ਬਹੁਤ ਵਡਭਾਗੀ ਹੋ ਕਿ ਤੁਹਾਨੂੰ ਨਨਕਾਣਾ ਸਾਹਿਬ ਦੀ ਧਰਤੀ ਤੇ ਰਹਿ ਕੇ ਸੰਗਤਾਂ ਦੀ ਖਿਦਮਤ ਕਰਨ ਦਾ, ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ। ਬਹੁਤ ਵੱਡੀ ਗੱਲ ਹੁੰਦੀ ਹੈ। ਬਸ ਗੁਰੂ ਮਹਾਰਾਜ ਜੀ ਨੇ ਜਿਹਨੂੰ ਉਹ ਸੇਵਾ ਲਾ ਦੇਣ ਉਹ ਸੇਵਾ ਕਰਦਾ, ਤੇ ਅਸੀਂ ਇਹੀ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਇਸ ਤਰ੍ਹਾਂ ਹੀ ਸੇਵਾ ਲੈਂਦੇ ਰਹਿਣ। ਹਾਂਜੀ, ਬਹੁਤ ਧੰਨਵਾਦ ਵੀਰੇ, ਬਹੁਤ ਧੰਨਵਾਦ, ਥੈਂਕ ਯੂ ਸੋ ਮਚ ਤੁਹਾਡੇ ਟਾਈਮ ਲਈ। ਤੇ ਮੈਂ ਤੁਹਾਡੀ ਸੇਵਾ ਦੇ ਵਿੱਚੋਂ ਤੁਹਾਡਾ ਥੋੜਾ ਜਿਹਾ ਟਾਈਮ ਲੈ ਲਿਆ।
ਥੈਂਕ ਯੂ। ਹਾਂਜੀ ਮਿੱਤਰ ਪਿਆਰੋ, ਸਾਡੇ ਕੋਲ ਸਾਡੇ ਨਾਲ ਇਸ ਟਾਈਮ ਮੌਜੂਦ ਹਨ ਸਾਡੀਆਂ ਹੀ ਮਾਤਾਵਾਂ ਜਿਹੜੀ ਕਿ ਭਾਰਤ ਦੇਸ਼ ਤੋਂ ਵਿਸਾਖੀ ਮਨਾਉਣ ਲਈ ਆਈਆਂ ਹਨ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਉਹਨਾਂ ਦੇ ਕੀ ਵਿਚਾਰ ਨੇ, ਕਿ ਉਹ ਕਿਵੇਂ ਦਾ ਫੀਲ ਕਰ ਰਹੇ ਪਾਕਿਸਤਾਨ ਦੀ ਧਰਤੀ ਤੇ ਆ ਕੇ ਕਿ ਵਿਸਾਖੀ ਦਾ ਤਿਉਹਾਰ ਮਨਾਉਣ ਦਾ ਮੌਕਾ ਮਿਲ ਰਿਹਾ। ਵਾਹਿਗੁਰੂ ਜੀ ਕਾ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਇੱਥੇ ਆ ਕੇ ਇੰਨਾ ਅੱਛਾ ਲੱਗ ਰਿਹਾ ਹੈ ਨਾ, ਇਸ ਤਰ੍ਹਾਂ ਲੱਗਦਾ ਜਿਵੇਂ ਅਸੀਂ ਆਪਣੇ ਇੰਡੀਆ 'ਚ ਹੀ ਬੈਠੇ ਹੋਏ। ਅੱਛਾ ਜੀ, ਠੀਕ। ਔਰ ਸਾਨੂੰ ਕਹਿੰਦੇ ਇੰਨਾ ਪਿਆਰ ਮਿਲਿਆ ਇੱਥੋਂ ਆ ਕੇ ਸਭ ਦਾ, ਔਰ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ। ਜੋ ਵੀ ਕਹਿੰਦੇ ਨੇ ਸਾਰੇ ਇੰਨੇ ਪਿਆਰ ਕਰਨ ਵਾਲੇ ਬੰਦੇ ਨੇ, ਜੋ ਅਸੀਂ ਸੁਣਦੇ ਸੀ ਉਸ ਤੋਂ ਸਭ ਉਲਟ ਹੈ। ਅੱਛਾ ਜੀ। ਅੱਛਾ ਤੇ ਤੁਸੀਂ ਮਤਲਬ ਪਹਿਲੀ ਦਫਾ ਆਏ ਹੋ ਜਾਂ ਤੁਹਾਡੇ ਪਰਿਵਾਰ ਚੋਂ ਪਹਿਲੀ ਦਫਾ ਆਏ ਹੋ? ਅਸੀਂ ਫਸਟ ਟਾਈਮ ਆਏ ਆ, ਸਾਡੇ ਘਰ ਦੇ ਤੇ ਤਿੰਨ ਚਾਰ ਵਾਰੀ ਹੋ ਗਏ। ਅੱਛਾ ਅੱਛਾ, ਉਹ ਕੀ ਦੱਸਦੇ ਸਨ ਜਾ ਕੇ? ਉਹ ਜਾ ਕਹਿੰਦੇ ਸੀ ਬਹੁਤ ਪਿਆਰ ਕਰਨ ਵਾਲੇ ਬੰਦੇ ਹੈਗੇ ਨੇ, ਹੈਲਪਫੁੱਲ ਹੈਗੇ ਨੇ। ਅੱਛਾ ਜੀ, ਵੀ ਸਾਰਿਆਂ ਦੀ ਹੈਲਪ ਕਰਨੇ, ਤੁਸੀਂ ਜਿੱਥੇ ਮਰਜ਼ੀ ਜਾਓ ਤੁਹਾਨੂੰ ਬਹੁਤ ਪਿਆਰ ਮਿਲੇਗਾ ਉੱਥੇ। ਤੁਸੀਂ ਅਸੀਂ ਕਿਸੇ ਗਏ ਨਹੀਂ ਅਜੇ, ਕਹਿੰਦੇ ਤੁਸੀਂ ਜਾਓਗੇ ਤੁਹਾਨੂੰ ਪਤਾ। ਵਾਕਈ ਅਸੀਂ ਇੱਥੇ ਆਏ ਆ, ਸਾਨੂੰ ਬਹੁਤ ਅੱਛਾ ਲੱਗ ਰਿਹਾ। ਅੱਛਾ ਜੀ, ਅੱਛਾ ਫੀਲ ਹੋ ਰਿਹਾ ਸਾਨੂੰ। ਹਾਂਜੀ, ਮਤਲਬ ਕੋਈ ਅੰਤਰ ਦੇਖਣ ਨੂੰ ਲੱਗਦਾ ਇੱਧਰਲੇ ਪੰਜਾਬ ਤੇ ਉੱਧਰਲੇ ਪੰਜਾਬ? ਨਹੀਂ, ਕੋਈ ਅੰਤਰ ਨਹੀਂ ਲੱਗ ਰਿਹਾ, ਬਸ ਐਵੇਂ ਹੀ ਫੇਕ ਗੱਲਾਂ ਹੀ ਨੇ। ਅੱਛਾ ਅੱਛਾ। ਅਜੇ ਮੈਂ ਮਾਤਾ ਜੀ ਜਦੋਂ ਆ ਰਹੇ ਸੀ ਤੁਸੀਂ ਤੇ ਤੁਸੀਂ ਕੋਈ ਵਧੀਆ ਗੱਲ ਕਹਿ ਰਹੇ ਸੀਗੇ, ਪਤਾ ਨਹੀਂ ਕੋਈ, ਮੈਂ ਕਿਹਾ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਆ ਕੇ? ਮੈਂ ਦਿੱਲੀ ਤੋਂ ਆਈ ਹਾਂ। ਮੈਨੂੰ ਇੱਥੇ ਆ ਕੇ ਆਪਣੇ ਗੁਰੂਆਂ ਦੀ ਧਰਤੀ ਦੇ ਜਿਹੜੇ ਸਾਡੇ ਗੁਰੂ ਨਾਨਕ ਸਾਹਿਬ ਜੀ ਹੈ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ, ਇਹ ਗੱਲ ਸਭ ਤੋਂ ਅਨੋਖੀ ਵਾਹਿਗੁਰੂ ਦੀ ਹੈ ਕਿ ਸੱਚੀ ਹੀ ਇਹ ਧਰਤੀ ਇੰਨੀ ਪ੍ਰਗਟ ਹੈ ਕੀਤੀ ਹੋਈ ਹੈ ਪਰਮਾਤਮਾ ਨੇ। ਉਹਦੇ ਰੂਪ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ, ਮਗਰ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਪਾਕਿਸਤਾਨ ਔਰ ਇੰਡੀਆ ਦੋਨੋਂ ਹੀ ਇੱਕ ਹੈ। ਮਗਰ ਇੱਥੇ ਦੇ ਜੋ ਮਨੁੱਖ ਰੂਪ ਵਿੱਚ ਅਸੀਂ ਲੋਕ ਹੈਗੇ ਆ, ਸਾਡੇ ਦਿਲਾਂ ਵਿੱਚ ਫਰਕ ਹੈਗਾ, ਮਗਰ ਇੱਥੇ ਦੇ ਲੋਕਾਂ ਦੇ ਵਿੱਚ ਕੋਈ ਫਰਕ ਨਹੀਂ ਹੈ। ਉਹ ਇੰਨੀ ਇੱਜ਼ਤ ਦੇ ਰਹੇ ਨੇ ਸਾਨੂੰ ਕਿ ਅਸੀਂ ਬਿਆਨ ਨਹੀਂ ਕਰ ਸਕਦੇ। ਅਜੇ ਅਸੀਂ ਦਿੱਲੀ 'ਚ ਵੀ ਕਿਸੇ ਨੂੰ ਕਵਾਂਗੇ ਤੇ ਉਹ ਵੀ ਰਸਤਾ ਭਟਕ ਜਾਏਗਾ, ਮਗਰ ਇੱਥੇ ਦੇ ਇੰਨੇ ਪਿਆਰ ਨਾਲ ਬੋਲ ਰਹੇ ਨੇ ਕਿ ਅਸੀਂ ਇੰਨੇ ਸਤਿਕਾਰ ਸਾਡਾ ਕਰ ਰਹੇ ਨੇ ਕਿ ਅਸੀਂ ਬਿਆਨ ਨਹੀਂ ਕਰ ਸਕਦੇ। ਮਗਰ ਇਹ ਹੈ ਕਿ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਹੈ ਕਿ ਏਕਤਾ ਔਰ ਪ੍ਰੇਮ ਔਰ ਭਾਈਚਾਰਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਛੋੜ ਕੇ ਅਸੀਂ ਇੱਕ ਹਾਂ। ਔਰ ਗੁਰੂਆਂ ਨੇ ਸਾਨੂੰ ਉੱਚਾ ਵਰਨਾਂ ਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਅਸੀਂ ਆਪਣੇ ਦੋਨੋਂ ਮਜ਼ਹਬਾਂ ਨੂੰ ਇੱਕੋ ਰੱਖੀਏ, ਔਰ ਅਸੀਂ ਭੈਣ ਔਰ ਭਰਾ ਹੈਗੇ ਆ। ਔਰ ਸਾਡੀ ਜਿਤਨੀ ਵੀ ਮੈਂ ਇਹ ਚਾਹਾਂਗੀ ਸਿੱਖ ਕੌਮ ਦੇ ਅੰਦਰ ਕਿ ਜਿੰਨੇ ਵੀ ਸਾਡੇ ਵੀਰ ਹੈਗੇ ਨੇ ਇੰਡੀਆ ਦੇ ਅੰਦਰ ਬੈਠੇ ਨੇ, ਉਹ ਜ਼ਰੂਰ ਪਾਕਿਸਤਾਨ ਦੇ ਵਿੱਚ ਆਉਣ। ਇਸ ਤਰ੍ਹਾਂ ਦਾ ਕੋਈ ਨਹੀਂ ਹੈ ਕਿ ਅਸੀਂ ਦੂਸਰੀ ਕੰਟਰੀ ਵਿੱਚ ਨਹੀਂ ਜਾ ਸਕਦੇ। ਉਹ ਇੱਥੇ ਬਾਰ-ਬਾਰ ਇਹੀ ਕਹਿੰਦੇ ਹੈ ਕਿ ਤੁਸੀਂ ਆਓ, ਦਰਸ਼ਨ ਕਰੋ, ਔਰ ਕੋਈ ਵੀ ਤੁਹਾਨੂੰ ਇਸ ਕੰਟਰੀ ਦੇ ਵੀਜ਼ੇ ਲਗਵਾਉਣ ਤੋਂ ਬਾਅਦ ਕਿਸੇ ਵੀ ਕੰਟਰੀ ਵਿੱਚ ਤੁਸੀਂ ਜਾਓਗੇ ਤੁਹਾਨੂੰ ਰੋਕ ਨਹੀਂ ਹੋਏਗੀ, ਕਿਉਂਕਿ ਅਸੀਂ ਆਪਣੇ ਗੁਰੂਆਂ ਦੇ ਧਾਮਾਂ ਨੂੰ ਦੇਖਣ ਵਾਸਤੇ ਆ ਰਹੇ ਹਾਂ। ਸਾਨੂੰ ਉਤਸ਼ਾਹ ਸੀ ਕਿ ਅਸੀਂ ਇਹ ਗੁਰੂਆਂ ਦੇ ਧਾਮਾਂ ਨੂੰ ਅਸੀਂ ਦੇਖੀਏ, ਇਹਨਾਂ ਅੱਖਾਂ ਨਾਲ ਇਹਨਾਂ ਪੈਰਾਂ ਨਾਲ ਚੱਲ ਕੇ ਜਾਈਏ। ਵਾਹਿਗੁਰੂ ਨੇ ਸਾਡੀ ਇਹ ਮਨੋਕਾਮਨਾ ਪੂਰਨ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ ਮਾਤਾ ਜੀ, ਜੋ ਤੁਸੀਂ ਗੱਲ ਕੀਤੀ, ਬਹੁਤ ਸੋਹਣੀ ਗੱਲ ਕੀਤੀ ਨਾ, ਕਿ ਇੱਥੇ ਆਏ ਆ ਵਧੀਆ ਲੱਗ ਰਿਹਾ ਇੱਕ ਤੇ ਦੂਜਾ ਤੁਸੀਂ ਕਿਹਾ ਕਿ ਦੂਜੇ ਮੁਲਕਾਂ ਦਾ ਵੀਜ਼ਾ ਨਹੀਂ ਮਿਲੂਗਾ ਨਾ, ਤੇ ਉਹ ਇੱਕ ਵਧੀਆ ਗੱਲ ਹੈ ਕਿ ਜਿਸ ਗੁਰੂ ਘਰ ਦੇ ਵਿੱਚ ਤੁਸੀਂ ਆਏ ਹੋ ਉਹਦੀ ਵਡਿਆਈ ਉਹ ਤੁਹਾਨੂੰ ਇੱਥੇ ਲੈ ਕੇ ਆਇਆ ਨਾ, ਤੇ ਦੁਨੀਆ ਦੇ ਭਰ ਦੇ ਹੋਰ ਵੀ ਕੰਟਰੀ ਚ ਲੈ ਜਾਊਗਾ। ਸੋ ਇਹ ਉਸ ਗੁਰੂ ਦੀ ਵਡਿਆਈ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਸਾਡੇ ਨਾਲ ਗੱਲਾਂ ਦੀ ਸਾਂਝ ਪਾਈ। ਧੰਨਵਾਦ, ਥੈਂਕ ਯੂ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ, ਕਿਵੇਂ ਦਾ ਲੱਗ ਰਿਹਾ ਪਾਕਿਸਤਾਨ ਦੀ ਧਰਤੀ ਤੇ ਆ ਕੇ ਵਿਸਾਖੀ ਮਨਾ ਰਹੇ ਹੋ ਤੁਸੀਂ? ਵੀਰੇ ਬਹੁਤ ਵਧੀਆ ਲੱਗਦਾ। ਅੱਛਾ, ਰੂਹ ਖੁਸ਼ ਹੋ ਗਈ। ਪਹਿਲੀ ਦਫਾ ਆਏ ਹੋ? ਦੂਜੀ ਵਾਰ ਆਏ। ਅੱਛਾ, ਦੂਜੀ ਵਾਰੀ ਆਏ ਹੋ। ਤੇ ਮਤਲਬ ਜਦੋਂ ਪਹਿਲੀ ਦਫਾ ਹੋ ਕੇ ਗਏ ਸੀ ਤੇ ਕਿਵੇਂ ਦਾ ਲੱਗਿਆ ਸੀ? ਉਹਦੇ ਨਾਲ ਹੁਣ ਬਹੁਤ ਫਰਕ ਹੈ। ਜਦ ਵੀ ਹੁਣ ਐਤਕੀ ਉਦੋਂ ਵੀ ਬੂਥਰਮਾਂ ਦੀ ਕੋਈ ਦਿੱਕਤ ਨਹੀਂ, ਪਹਿਲਾਂ ਦਿੱਕਤ ਆਈ ਸੀਗੀ ਥੋੜੀ ਜਿਹੀ। ਅੱਛਾ, ਉਹ ਸਰ ਕਹਿੰਦੇ ਆ ਨਾ ਕਿ ਪਾਕਿਸਤਾਨ ਜਾਓਗੇ ਤਾਂ ਬੜਾ ਮਸਲਾ ਹੁੰਦਾ, ਕੋਈ ਇਹੋ ਜਿਹੀਆਂ ਗੱਲਾਂ? ਹਾਂ, ਨਾ ਬਹੁਤ ਵਧੀਆ। ਅੱਛਾ, ਨਾ ਬਹੁਤ ਆਏ ਹੋ ਜਾਊਗਾ। ਇਸ ਕੇ ਵੀ ਦੇਖੋ ਜੋ ਪਰਮਾਤਮਾ ਨੇ ਲਿਖਿਆ, ਬਾਬੇ ਦੀ ਧਰਤੀ ਤੇ ਚੱਲੇ ਆ, ਜਿਵੇਂ ਹੋਣਾ ਓਕਣੇ ਹੋ ਜਾਣਾ। ਆਪਾਂ ਨੇ ਘਰ ਬੈਠੇ ਨਾਲ ਵੀ ਹੋ ਜਾਣਾ, ਜੇ ਆਪਣੇ ਕੋਈ ਹਾਦਸਾ ਵਿਚਣਾ ਆਪਣੇ ਸਫ਼ਰ 'ਚ ਵੀ ਹੋ ਜਾਣਾ। ਤੇ ਅੱਗੇ ਜਿਵੇਂ ਹੁਣ ਤੁਸੀਂ ਪਿਛਲੇ ਸਾਲ ਆਏ ਸੀ? ਹਾਂਜੀ ਹਾਂਜੀ। ਅੱਛਾ, ਵਿਸਾਖੀ? ਹਾਂਜੀ, ਵਿਸਾਖੀ ਨੂੰ ਹੀ ਆਏ ਹੋ। ਹੁਣ ਵੀ ਵਿਸਾਖੀ ਤੇ ਆਏ ਹੋ? ਤੇ ਵੈਸੇ ਜੇ ਤੁਸੀਂ ਉੱਥੇ ਹੋਵੋ ਤੇ ਵਿਸਾਖੀ ਫਿਰ ਕਿੱਥੇ ਮਨਾਉਂਦੇ ਹੋ ਜਾ ਕੇ? ਫਿਰ ਅਸੀਂ ਆਪਣੇ ਗੁਰਦੁਆਰੇ ਗੁਰੂ ਘਰ ਪਿੰਡ ਵਾਲੇ। ਅੱਛਾ, ਪਿੰਡਾਂ ਦੇ ਗੁਰੂ ਘਰ ਪਿੰਡ ਵਾਲੇ ਬਣਾਉਨੇ ਆ। ਹਾਂ, ਇਹ ਅਗਲੇ ਫਤਿਹਗੜ੍ਹ ਚਲੇ ਜਾਂਦਾ, ਕੋਈ ਅਨੰਦਪੁਰ ਸਾਹਿਬ ਚਲੇ ਜਾਂਦਾ। ਅੱਛਾ ਅੱਛਾ, ਉੱਥੇ ਮਿਲਾ ਲੈਂਦਾ। ਸਹੀ ਹੈ। ਤੇ ਚਲੋ ਇਹ ਵੀ ਤੁਹਾਡੇ ਵੱਡੇ ਭਾਗ ਨੇ ਕਿ ਤੁਸੀਂ ਬਾਰਡਰ ਲੰਘ ਕੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਆ ਕੇ ਇਸ ਦਫਾ ਵਿਸਾਖੀ ਮਨਾ ਰਹੇ ਹੋ, ਤੇ ਕੱਲ ਨੂੰ ਤੁਸੀਂ ਪੰਜਾ ਸਾਹਿਬ ਜਾ ਕੇ ਮਨਾਓਗੇ। ਹਾਂਜੀ, ਉੱਥੇ ਮਨਾਵਾਂਗੇ। ਕੁਝ ਕੋਈ ਮੈਸੇਜ ਦੇਣਾ ਚਾਹੋ ਸਾਡੀਆਂ ਸੰਗਤਾਂ ਨੂੰ, ਸਾਡੇ ਦੇਖਣ? ਸਾਰੇ ਇੱਥੇ ਆਉਣ, ਆਪਣਾ ਮੇਲ ਪਿਆਰ ਰੱਖਣ, ਸਤਿਕਾਰ ਕਰਨ, ਖੁੱਲੇ ਭੰਡਾਰੇ ਉੱਥੇ ਵੀ ਜਿੱਕੋ ਪੰਜਾਬ 'ਚ ਖੁੱਲੇ ਲੰਗਰ ਚੱਲਦੇ
ਚੱਲਦੇ ਨੇ, ਭੰਡਾਰੇ ਚੱਲਦੇ ਨੇ, ਉਦਾਂ ਹੀ ਇੱਥੇ ਚੱਲਦੇ ਵੀ ਸਾਰੀ ਸੰਗਤ ਆਵੇ, ਹਰ ਇੱਕ ਕੰਟਰੀ ਦੀ ਆਵੇ, ਕੋਈ ਹੈ ਨਹੀਂ ਵੀ ਕੋਈ ਹਰਿਆਣੇ ਦੀ ਆਈ, ਪੰਜਾਬ ਦੀ ਆਈ, ਸਾਰਿਆਂ ਦੀ ਆਉਣ। ਬਹੁਤ ਵਧੀਆ, ਬਹੁਤ ਵਧੀਆ। ਹਾਂਜੀ ਦਰਸ਼ਕੋ, ਤੁਸੀਂ ਦੇਖ ਰਹੇ ਹੋ ਸੰਗਤਾਂ ਦਾ ਜਿਵੇਂ ਇਕੱਠ ਹੋਇਆ, ਸੰਗਤਾਂ ਕਿੰਨੇ ਪਿਆਰ ਦੇ ਨਾਲ ਇੱਥੇ ਆ ਕੇ ਉਹ ਸਾਰਾ ਮਾਹੌਲ ਨੂੰ ਇੰਜੋਏ ਵੀ ਕਰ ਰਹੀਆਂ ਔਰ ਇਹ ਗੱਲ ਵੀ ਦੱਸ ਰਹੀਆਂ ਨੇ ਕਿ ਸਾਨੂੰ ਬੜਾ ਪਿਆਰ ਤੇ ਸਤਿਕਾਰ ਮਿਲਿਆ। ਜਿਹੜੀਆਂ ਚੀਜ਼ਾਂ ਸਾਨੂੰ ਦੱਸੀਆਂ ਜਾਂਦੀਆਂ ਸਨ ਉਹ ਇੱਥੇ ਸਾਨੂੰ ਦੇਖਣ ਨੂੰ ਨਹੀਂ ਮਿਲ ਰਹੀਆਂ। ਸੋ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਨੂੰ ਪਾਕਿਸਤਾਨ ਦੀ ਧਰਤੀ ਤੋਂ ਇੰਨਾ ਪਿਆਰ ਮਿਲ ਰਿਹਾ ਔਰ ਸਾਡੇ ਵਾਸਤੇ ਵੀ ਵੱਡੀ ਗੱਲ ਹੈ ਕਿ ਅਸੀਂ ਇਸ ਕਾਬਲ ਸਾਨੂੰ ਸਮਝ ਰਹੇ ਹਾਂ ਕਿ ਅਸੀਂ ਉਹਨਾਂ ਨੂੰ ਸਾਰੀਆਂ ਸਹੂਲਤਾਂ ਜਿਹੜੀਆਂ ਦੇ ਰਹੇ ਹਾਂ। ਸੋ ਸਾਡੇ ਨਾਲ ਹੋਰ ਵੀ ਅੰਕਲ ਜੀ ਮੌਜੂਦ ਆ, ਅਸੀਂ ਉਹਨਾਂ ਤੋਂ ਵੀ ਪੁੱਛਣਾ ਚਾਹਾਂਗੇ ਕਿ ਅੰਕਲ ਜੀ ਕਿਵੇਂ ਦਾ ਲੱਗ ਰਿਹਾ ਤੁਹਾਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਆ ਜਿੰਨਾ ਸਾਨੂੰ ਪਿਆਰ ਮਿਲਿਆ ਨਾ ਅੱਜ ਤੱਕ ਹਿੰਦੁਸਤਾਨ 'ਚ ਪੰਜਾਬ 'ਚ ਸਾਨੂੰ ਪਿਆਰ ਨਹੀਂ ਮਿਲਿਆ। ਅੱਛਾ ਜੀ। ਸਾਡੀਆਂ ਅੱਖਾਂ 'ਚ ਹੰਝੂ ਆ ਕੇ ਜਦੋਂ ਸਾਨੂੰ ਉਹਨਾਂ ਹੱਥਾਂ 'ਚ ਚੁੱਕ ਲਿਆ, ਫੁੱਲਾਂ ਦੀ ਵਰਖਾ ਕੀਤੀ ਆ, ਇੰਨਾ ਪਿਆਰ ਕਦੇ ਵੀ ਨਹੀਂ ਮਿਲਿਆ ਸਾਨੂੰ। ਜੀ ਜੀ। ਤੇ ਅਸੀਂ ਤੇ ਇਹੋ ਚਾਹੁੰਦੇ ਆ ਵੀ ਆਦੇ ਨਾਕੇ ਲੱਗੇ ਆ ਜਾਂ ਕੁਛ ਵੀ ਹੋਇਆ, ਵੀਜ਼ਾ ਬਣਦਾ ਕਿ ਨਹੀਂ, ਇਹ ਹਟ ਜਾਣਾ ਚਾਹੀਦਾ। ਖੁੱਲੇ ਦਰਸ਼ਨ ਦਿਦਾਰੇ ਹੋਣੇ ਚਾਹੀਦੇ ਆ। ਜਿੱਦਾਂ ਆਪਾਂ ਅਰਦਾਸ ਵਿੱਚ ਕਹਿੰਦੇ ਨਾ ਤੇ ਖੁੱਲੇ ਦਰਬਾਰੇ ਨਨਕਾਣਾ ਸਾਹਿਬ, ਬਾਕੀ ਗੁਰਧਾਮਾਂ ਦੇ ਖੁੱਲੇ ਦਰਬਾਰੇ ਹੋਣੇ ਚਾਹੀਦੇ ਆ। ਇਹ ਤਾਂ ਦਾ ਕੋਈ ਮਹਾਰਾਜ ਕਰੇ, ਕਿਰਪਾ ਕਰੇ, ਖੁੱਲੇ ਦਰਬਾਰੇ ਹੋਣ। ਹਾਂਜੀ ਮਹਾਰਾਜ ਕਿਰਪਾ ਕਰਨ ਕਿ ਜਿਹੜੀ ਤੁਹਾਡੀਆਂ ਅਰਦਾਸਾਂ ਨੇ ਕਬੂਲ ਕਰਨ। ਪਹਿਲੀ ਦਫਾ ਆਏ ਹੋ ਤੁਸੀਂ? ਹਾਂਜੀ ਪਹਿਲੀ। ਅੱਛਾ ਪਹਿਲੀ ਦਫਾ ਆਏ ਹੋ। ਪਹਿਲਾਂ ਮੈਂ ਇਹੋ ਸੋਚਦਾ ਹਾਂ ਕਿ ਪਾਕਿਸਤਾਨ ਨਹੀਂ ਜਾਣਾ। ਅੱਛਾ ਜੀ। ਅਸੀਂ ਉੱਥੇ ਰਹਿ ਜਾਣਾ, ਜੇ ਅਸੀਂ ਪਾਕਿਸਤਾਨ ਚਲੇ ਗਏ ਉੱਥੇ ਚਲੇ ਜਾਣਾ, ਪਰ ਉਹਦੀ ਕਿਰਪਾ ਹੋਈ ਆ ਤੇ ਅਰਖੀ ਕੋਈ ਦਿੱਕਤ ਨਹੀਂ ਆਈ ਸਾਨੂੰ। ਆਪਣਾ ਪਾਸਪੋਰਟ ਦਿੱਤੇ, ਸਾਡੇ ਪਿੰਡ ਦਾ ਹੈਗਾ ਸੀ, ਵੀਰ ਹੈਗਾ ਸੀਗਾ ਭਾਊ, ਆਪਣਾ ਵੀਰਾ ਹੀ ਆ, ਉਹਨੇ ਦੂਸਰਾ ਮੇਰਾ ਆਪਣਾ ਵੀਜ਼ੇ ਸਾਡੇ ਦਵਾ ਦਿੱਤੇ ਆ। ਜੀ ਜੀ ਬਹੁਤ ਵਧੀਆ। ਮੇਰਾ ਜਨਮ ਦਾਨ ਮਿੰਟ ਕੁਮਰੀ ਦਾ ਹੈਗਾ। ਅੱਛਾ ਮਿੰਟ ਕੁਮਰੀ ਦਾ ਪਾਕਿਸਤਾਨ ਦੀ ਸਾਹੀਵਾਲ ਜਿਹਨੂੰ ਕਹਿੰਦੇ। ਹਾਂਜੀ ਹਾਂਜੀ। ਅੱਛਾ ਅੱਛਾ। ਉਦੋਂ ਮਾਤਾ ਸਾਡੀ ਦੱਸਦੀ ਮਹੀਨੇ ਦਾ ਜਦੋਂ ਤੈਨੂੰ ਚੁੱਕ ਕੇ ਲੈਂਦਾ ਵਾ। ਅੱਛਾ ਅੱਛਾ। ਉਦੋਂ ਪਾਕਿਸਤਾਨ ਬਣਿਆ 47 ਤੇ ਫਿਰ ਉਧਰ ਚਲੇ ਗਏ ਵੰਡ ਦੇ ਵਿੱਚ। ਅੱਛਾ ਤੇ ਦਿਲ ਤਾਂ ਕਰਦਾ ਹੁਣ ਆਪਣੇ ਪਿੰਡ ਜਾਣ ਨੂੰ? ਨੇ ਪਿੰਡ ਜਾਣ ਨੂੰ ਕੀ ਕਰਨੇ ਤੇ ਹੁਣ ਉੱਥੇ ਪੜ੍ਹੇ ਮਹੀਨੇ ਡੇਢ ਮਹੀਨੇ ਬੱਚੇ ਨੂੰ ਕੀ ਪਤਾ ਕਿੱਥੇ ਆ ਕਿੱਥੇ। ਉਹ ਜਿਵੇਂ ਕਿ ਬੇਬੇ ਬਾਪੂ ਦੱਸਦੇ ਹੁੰਦੇ ਆ ਨਾ ਗੱਲਾਂ, ਤੇ ਕਦੇ ਕਦੇ ਚਾਹ ਆਉਂਦਾ ਹੁੰਦਾ। ਪੂਰੇ ਹੋ ਗਿਆ ਇਹਨੂੰ ਚਾਹ ਹੁਣ ਕੀ, ਹੁਣ ਜਦੋਂ ਆਪਣਾ ਵੰਡ ਹੋ ਗਈ ਤਾਂ ਆਪਾਂ ਜਾਣਾ ਕਿੱਥੇ, ਆਉਣਾ ਕਿੱਥੇ ਹੈਗਾ। ਗੱਲ ਤੇ ਉੱਚਾ ਹੈਗਾ। ਬੱਚਾ ਪੋਤੀਆਂ ਦੋਹਤੀਆਂ ਸਭ ਉੱਥੇ ਹੈਗੇ ਸਾਰੇ। ਅੱਛਾ ਅੱਛਾ। ਹਾਂਜੀ ਤੇ ਆਹੇ ਤੇ ਇਹੋ ਚਾਹੁੰਦੇ ਆ ਵੀ ਆੜੇ ਹੈਗੇ ਕਿ ਵੰਡ ਹੋਈ ਆ ਨਾ, ਇਹ ਨਹੀਂ ਰਹਿਣੀ ਚਾਹੀਦੀ, ਇੱਕ ਹੋ ਜਾਣਾ ਚਾਹੀਦਾ। ਚਾਹੇ ਹਿੰਦੁਸਤਾਨ ਬਣ ਜਾਏ ਚਾਹੇ ਪਾਕਿਸਤਾਨ ਬਣ ਜਾਏ, ਕੋਈ ਹੋਣਾ ਚਾਹੀਦਾ ਵਾ, ਕੋਈ ਮੇਰ ਤੇਰ ਨਹੀਂ ਹੋਣੀ ਚਾਹੀਦੀ। ਜੀ ਜੀ ਜੀ। ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਜੀ ਆਪਸੀ ਸਾਂਝ, ਇਤਫਾਕ, ਇਤਫਾਕ ਹੋਵੇ। ਜਿਹੜਾ ਵਪਾਰ ਹੁੰਦਾ ਵਾ ਕਿੰਨਾ ਫਾਇਦਾ, ਹਰ ਇੱਕ ਨੂੰ ਫਾਇਦਾ ਹੈਗਾ। ਮੈਨੂੰ ਵੀ ਫਾਇਦਾ, ਤੁਹਾਨੂੰ ਵੀ ਫਾਇਦਾ। ਇਹੋ ਜਿਹੇ ਵਪਾਰ ਧੰਦੇ ਜੋ ਵੀ ਹੈਗੇ ਨਾ ਖੁੱਲ੍ਹਣੇ ਚਾਹੀਦੇ ਆ, ਖੁੱਲ੍ਹਾ ਕੰਮ ਹੋਣਾ ਚਾਹੀਦਾ। ਹਾਂਜੀ ਦਰਸ਼ਕੋ, ਮੇਰੇ ਨਾਲ ਇਸ ਸਮੇਂ ਮੌਜੂਦ ਹਨ ਰਮਜ਼ਾਨ ਸਾਹਿਬ, ਜੋ ਕਿ ਚੌਪਾਲ ਟੀਵੀ ਦੇ ਨੁਮਾਇੰਦੇ ਹਨ ਡਿਸਟ੍ਰਿਕਟ ਨਨਕਾਣਾ ਸਾਹਿਬ ਦੇ ਵਿੱਚ। ਅਸੀਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਇੱਥੋਂ ਦੇ ਇੰਤਜ਼ਾਮਾਂ ਦੇ ਬਾਰੇ ਕਿ ਇਸ ਦਫਾ ਸੰਗਤ ਦੇ ਵਾਸਤੇ ਕਿਹੜੀਆਂ-ਕਿਹੜੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਜੀ। अस्सलाम वालेकुम। अस्सलाम सरदार जी। ਵਿਸਾਖੀ ਮੇਲੇ ਦੀ 3 ਰੋਜ਼ਾ ਤਕਰੀਬਾਤ ਕਿਹੜੀਆਂ ਬਾਬਾ ਗੁਰੂ ਨਾਨਕ ਦੇ ਜਨਮ ਦਿਨ ਦੇ ਨਨਕਾਣਾ ਸਾਹਿਬ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਨੇ। ਭਾਰਤ ਸਮੇਤ ਦੁਨੀਆ ਭਰ ਤੋਂ 8000 ਸਿੱਖ ਯਾਤਰੀ ਕਿਹੜੇ ਗੁਰਦੁਆਰਾ ਨਨਕਾਣਾ ਸਾਹਿਬ ਪਹੁੰਚ ਚੁੱਕੇ ਨੇ। ਇਹ ਤਕਰੀਬਨ 3 ਦਿਨ ਤਕਰੀਬਨ ਗੁਰਦੁਆਰਾ ਜਨਮ ਸਥਾਨ 'ਚ ਜਾਰੀ ਰਹਿਣਗੀਆਂ। ਅਗਰ ਇੰਤਜ਼ਾਮਾਤ ਦੇ ਹਵਾਲੇ ਨਾਲ ਕਿਹਾ ਜਾਵੇ ਤੇ ਪਿਛਲੇ ਸਾਲ ਨਾਲੋਂ ਗੌਰਮੈਂਟ ਨੇ ਬਹੁਤ ਬਿਹਤਰੀਨ ਇੰਤਜ਼ਾਮਾਤ ਕੀਤੇ ਨੇ। ਇਹਨਾਂ ਰਿਹਾਇਸ਼ ਦੇ, ਖਾਣੇ ਦੇ, ਇਹਨਾਂ ਰਹਿਣ ਸਹਿਣ ਦੇ ਬੜੇ ਹੀ ਵੱਧ ਇੰਤਜ਼ਾਮਾਤ ਕੀਤੇ ਨੇ। ਜਿੰਨੇ ਵੀ ਇੰਡੀਆ ਤੋਂ ਸਿੱਖ ਯਾਤਰੀ ਆਏ ਨੇ ਉਹਨਾਂ ਨੂੰ ਰਿਹਾਇਸ਼ੀ ਕਮਰੇ ਦਿੱਤੇ ਗਏ ਨੇ, ਉਹਨਾਂ ਨੂੰ ਤਿੱਬੀ ਸਹੂਲਤਾਂ ਦਿੱਤੀਆਂ ਗਈਆਂ ਨੇ, ਉਹਨਾਂ ਨੂੰ ਮੈਡੀਕਲ ਸਹੂਲਤਾਂ ਦਿੱਤੀਆਂ ਗਈਆਂ ਨੇ। ਹਰ ਕਿਸਮ ਦੀ ਸਹੂਲਤ ਗੁਰਦੁਆਰੇ ਦੇ ਵਿੱਚ ਮੁਯੱਸਰ ਹੈ। ਉਹਨਾਂ ਦੇ ਲੰਗਰ ਦਾ ਵਸੀ ਇੰਤਜ਼ਾਮ ਕੀਤਾ ਗਿਆ। ਅਗਰ ਸਿਕਿਉਰਿਟੀ ਦੇ ਹਵਾਲੇ ਨਾਲ ਗੱਲ ਕੀਤੀ ਜਾਏ ਤਾਂ ਡਿਸਟ੍ਰਿਕਟ ਪੁਲਿਸ ਅਫੀਸਰ ਸਾਡੇ ਨੇ ਜਨਾਬ ਇਸ ਦਫਾ ਪੂਰੇ ਤਾਰੀਖ ਤੋਂ ਸਭ ਤੋਂ ਜ਼ਿਆਦਾ ਅੱਛੇ ਇੰਤਜ਼ਾਮਾਤ ਕੀਤੇ ਨੇ ਕਿ ਸਰਦਾਰਾਂ ਨੂੰ ਕਿਸੇ ਕਿਸਮ ਦੀ ਸਿਕਿਉਰਿਟੀ ਦੇ ਵਿੱਚ ਪਰੇਸ਼ਾਨੀ ਆਵੇ। ਅਗਰ ਸਰਦਾਰ ਗੁਰਦੁਆਰਾ ਬਾਹਰ ਵੀ ਜਾ ਰਹੇ ਨੇ ਤਾਂ ਉਹਨਾਂ ਦੀ ਨਿਗਰਾਨੀ ਲਈ ਵੀ ਪਿੱਛੇ ਉਹਨਾਂ ਦੇ ਸਿਕਿਉਰਿਟੀ ਕਿਹੜੀ ਖੁਫੀਅਤ ਉਹਨਾਂ ਨੇ ਰੱਖੀ ਹੋਈ ਹੈ ਕਿ ਕਿਸੇ ਕਿਸਮ ਦਾ ਕੋਈ ਮਸਾਇਲ ਨਾ ਪੈਦਾ ਹੋਣ। ਅੱਛਾ ਵੀਰ ਜੀ, ਤੁਸੀਂ ਇਹ ਦੱਸੋ ਜਿਹੜੀ ਸੰਗਤਾਂ ਇਸ ਦਫਾ ਆਈਆਂ, ਕੁਝ ਜਿਵੇਂ ਕਿ ਪਿੱਛੇ ਹਾਲਾਤ ਵੀ ਥੋੜ੍ਹੇ ਜਿਹੇ ਕ੍ਰਿਟੀਕਲ ਰਹੇ ਨੇ, ਅਸੀਂ ਤੁਹਾਨੂੰ ਦੇਖਣ ਨੂੰ ਮਿਲਦੇ ਆ, ਕੋਈ ਸਿਆਸੀ ਮਾਮਲਾਤ ਵੀ ਰਹੇ ਨੇ, ਅਤੇ ਕੁਝ ਰਵੱਈਆ ਕੋਈ ਚੇਂਜ ਦੇਖਣ ਨੂੰ ਮਿਲਦਾ, ਕੋਈ ਸੰਗਤ ਦੇ ਵਿੱਚ ਇਹੋ ਜਿਹਾ ਕੋਈ ਦੇਖਣ ਨੂੰ ਮਿਲ ਰਿਹਾ? ਜੀ ਕਿਹੜੀਆਂ ਸੰਗਤਾਂ ਨਾਲ ਮੇਰੀ ਗੁਫ਼ਤਗੂ ਹੋਈ ਹੈ ਕੱਲ੍ਹ ਦੀ ਹੁਣ ਤੱਕ, ਸੰਗਤਾਂ ਬੜੀਆਂ ਖੁਸ਼ ਨੇ। ਉਹ ਬੜਾ ਅੱਛਾ ਮੈਸੇਜ ਦੇ ਰਹੀਆਂ ਕਿ ਅਸੀਂ ਪਾਕਿਸਤਾਨ, ਅਸੀਂ ਤਾਂ ਇਹੀ ਕਹਿੰਦੇ ਸਾਡਾ ਦੂਜਾ ਘਰ ਹੈ। ਦੂਜਿਆਂ ਲੋਕਾਂ ਨੂੰ ਕਿਹੜੇ ਇੰਡੀਆ ਦੇ ਵਿੱਚ ਸਾਰੇ ਸਾਡੀਆਂ ਸੰਗਤਾਂ ਬੈਠੀਆਂ ਨੇ, ਅਸੀਂ ਉਹਨਾਂ ਨੂੰ ਜਾ ਕੇ ਦੱਸਾਂਗੇ ਕਿ ਪਾਕਿਸਤਾਨ ਦੇ ਵਿੱਚ ਜਾਓ, ਇਹ ਸਮਝੋ ਸਾਡਾ ਦੂਸਰਾ ਭਾਰਤ ਹੈ ਅਤੇ ਅਸੀਂ ਜਨਾਬ ਹੁਣ ਪਸੰਦ ਮੁਲਕ ਆ। ਅਸੀਂ ਸਾਰੇ ਸਿੱਖਾਂ ਨੂੰ ਦਾਅਵਤ ਦਿਆਂਗੇ ਜਾ ਕੇ ਕਿ ਪਾਕਿਸਤਾਨ ਦੇ ਵਿੱਚ ਆਉਣ, ਆ ਕੇ ਇੱਥੇ ਨਾ ਬਾਬਾ ਗੁਰੂ ਨਾਨਕ ਦੇ ਦਰ 'ਤੇ ਆ ਕੇ ਆਪਣੀ ਹਾਜ਼ਰੀ ਦੇਣ। ਸੋ ਮੈਂ ਧੰਨਵਾਦ ਕਰਦਾ ਵੀਰ ਜੀ ਦਾ। ਦੇਖਦੇ ਰਹੋ ਚੌਪਾਲ ਟੀਵੀ। ਆਪਾਂ ਚੱਲਦੇ ਹਾਂ ਨੈਕਸਟ। ਅੰਕਲ ਜੀ, ਤੁਸੀਂ ਕੁਝ ਬੋਲਣਾ ਚਾਹੋ, ਕੁਝ ਕਹਿਣਾ ਚਾਹੋ?
ਹਾਂਜੀ ਇਹ ਹੈ ਜੀ ਸਾਨੂੰ ਖੁੱਲਾ ਰਾਹ ਮਿਲਣਾ ਚਾਹੀਦਾ ਜਿੱਦਾਂ ਮਨ ਦਰਸ਼ਨ ਕਰਨ ਵਾਸਤੇ ਜੀ ਜੀ ਜੇ ਲੋਕ ਟੰਗ ਨਹੀਂ ਹੋਣੀ ਚਾਹੀਦੀ ਹਾਂਜੀ ਹਾਂਜੀ ਕਿਉਂਕਿ ਔਖਾ ਹੁੰਦਾ ਬੰਦਾ ਵੀਜ਼ਾ ਛੇਤੀ ਲੱਗਦਾ ਨਹੀਂ ਜੀ ਜੀ ਹੁਣ ਕਈ ਸਾਲ ਬਾਅਦ ਵੀਜ਼ਾ ਲੱਗਾ ਉਹਦੇ ਉਸ ਤੋਂ ਬਾਅਦ ਕਿਤੇ ਛੇਤੀ ਲੱਗਣਾ ਕਿ ਨਹੀਂ ਲੱਗਣਾ ਜੀ ਬਿਲਕੁਲ ਇਹ ਕਰੇ ਇਹ ਰੋਕ ਟਾਕ ਨਹੀਂ ਹੋਣੀ ਚਾਹੀਦੀ ਜਦੋਂ ਕੱਲ ਇਹ ਗੇਟ ਤੇ ਆ ਕੇ ਉਤਰਿਆ ਨਹੀਂ ਉਦੋਂ ਮਤਲਬ ਰਾਹ ਨੂੰ ਬਹੁਤ ਮਹਿਸੂਸ ਆ ਅੱਖਾਂ ਦੇ ਹੰਝੂ ਆ ਗਏ ਨੇ। ਅੱਛਾ ਤਾਂ ਇਕੱਲੇ ਆਏ ਹੋ ਕਿ ਪਰਿਵਾਰ ਦੇ ਨਾਲ ਆਏ ਹੋ? ਨਹੀਂ ਇਹ ਮੇਰੇ ਪਰਿਵਾਰ ਦੇ ਅੱਛਾ ਠੀਕ ਹੈ ਇਕੱਠੇ ਆਏ ਅੱਛਾ ਅੱਛਾ ਚਲੋ ਕੋਈ ਨਾ ਆਪਾਂ ਅਰਦਾਸ ਕਰਨੇ ਅਗਲੀ ਦਫਾ ਪਰਿਵਾਰ ਦੇ ਨਾਲ ਤੁਸੀਂ ਆਓ। ਨਹੀਂ ਆਏ ਪਰਿਵਾਰ ਘਰ ਦੇ ਆਏ ਆ, ਡੈਡੀ ਆਏ ਸਾਡੇ ਪ੍ਰਾਹੁਣਾ ਜੀ ਆ। ਅੱਛਾ ਅੱਛਾ ਹਾਂਜੀ ਸਾਰੇ ਇਕੱਠੇ ਆਏ ਆ, ਬਹੁਤ ਵਧੀਆ ਲੱਗਾ ਜੀ। ਮਹਾਰਾਜ ਚੜ੍ਹਦੀ ਕਲਾ ਕਰੇ। ਲਾਂਘੇ ਜਿਹੜੇ ਆ ਖੁੱਲੇ ਹੋਣੇ ਚਾਹੀਦੇ ਆ ਵੀਜ਼ੇ ਤੋਂ ਬਗੈਰ, ਤਾਂ ਕਿ ਜਿਹੜੇ ਸਾਰੇ ਆਪਸ ਵਿੱਚ ਆਪਣਾ ਵਪਾਰਕ ਕੰਮ ਜਿਹੜੇ ਆ ਖੁੱਲੇ ਕਰ ਸਕਣ। ਸਿੱਧਾ ਹੀ ਹੋਣਾ ਚਾਹੀਦਾ ਜੀ। ਬਾਜੀ ਤੇ ਵਿਸਾਖੀ ਦੀਆਂ ਰੌਣਕਾਂ ਨੂੰ ਲੈ ਕੇ ਕਿਵੇਂ ਫੀਲ ਹੋ ਰਿਹਾ ਵਿਸਾਖੀ ਦੀ? ਬਹੁਤ ਵਧੀਆ ਜੀ, ਸਾਨੂੰ ਫੀਲ ਹੋ ਰਿਹਾ ਤੇ ਸਾਡੀ ਜੋ ਇੱਥੇ ਆਉਣ ਦੀ ਆਗਿਆ ਭਾਗਿਆ ਕੀਤੀ ਹੈ ਬਹੁਤ ਵਧੀਆ ਕੀਤੀ ਆ। ਤਾਂ ਕਿ ਜੇ ਇੱਥੋਂ ਕੋਈ ਜਾਵੇ ਪੰਜਾਬ ਉਹ ਤਾਂ ਸਾਡੇ ਹਿੰਦੁਸਤਾਨ 'ਚ ਇਹੋ ਜਿਹੀ ਨਹੀਂ ਹੋਣੀ ਜਿਹੀ ਸਾਡੇ ਨਾਲ ਹੋਈ ਆ। ਇਹ ਨਾ ਸਾਡਾ ਮੈਂ 65 ਸਾਲ ਦੀ ਉਮਰ ਆ ਔਰ ਮੈਂ ਪਹਿਲੀ ਵਾਰੀ ਆਇਆ। ਅੱਛਾ ਜੀ। ਮੈਂ ਇਹ ਦੇਖਿਆ ਵੀ ਇੰਨਾ ਹੀ ਰਿਸਪੈਕਟ ਜਿਹਨੇ ਮਿਲਦੀ ਆ ਸਾਨੂੰ ਵੀ ਸਾਡੇ ਪੰਜਾਬ ਵਿੱਚ ਤਾਂ ਇੰਨੀ ਮਿਲਦੀ ਨਹੀਂ ਗੀ। ਇੱਥੇ ਹੁਣ ਹਰ ਇੱਕ ਬੰਦਾ ਵਾ ਉੱਡ ਕੇ ਮਿਲਦਾ, ਚਾਹੇ ਉਹ ਪਹਿਲੀ ਵਾਰੀ ਮਿਲਿਆ ਸਾਨੂੰ ਐਂ ਲੱਗਦਾ ਵੀ 100 ਸਾਲ ਪਹਿਲਾਂ ਮਿਲਿਆ ਪਿਆ। ਕੀ ਬਾਤ ਹੈ। ਤੇ ਇਹ ਚੀਜ਼ਾਂ ਜਾਂ ਕਿ ਖਤਮ ਹੋਣੇ ਚਾਹੀਦੇ। ਸਾਨੂੰ ਇਹ ਹੋਣਾ ਚਾਹੀਦਾ ਵੀ ਅਸੀਂ ਜਦੋਂ ਮਰਜ਼ੀ ਆ ਜਾਈਏ, ਜਦੋਂ ਮਰਜ਼ੀ ਚਲੇ ਜਾਈਏ। ਅਸੀਂ ਕਰਤਾਰਪੁਰ ਲਾਂਘੇ ਤੇ ਵੀ ਆਏ ਸੀਗੇ, ਉੱਥੇ ਵੀ ਅਸੀਂ ਇੱਕ ਦਿਨ ਲਈ ਆਏ ਸੀਗੇ। 4 ਵਜੇ ਦਿਨ ਭੱਜੋ ਜੀ ਭੱਜੋ, ਬਾਰਡਰ ਪਾਰ ਕਰੋ। ਤੇ ਉਦੋਂ ਵੀ ਸਾਨੂੰ ਮਤਲਬ ਜਾਨੀ ਉੱਥੇ ਵੀ ਬਹੁਤ ਵਧੀਆ ਸਾਨੂੰ ਸਪਾਂਸਰ ਮਿਲੀ ਆ ਤੇ ਹਰ ਇੱਕ ਸਤਿਕਾਰ ਬਹੁਤ ਮਿਲਿਆ। ਇੱਥੇ ਤਾਂ ਬਹੁਤ ਜ਼ਿਆਦਾ ਸਤਿਕਾਰ ਮਿਲਿਆ। ਔਰ ਜਦੋਂ ਆਏ ਆ ਅਸੀਂ ਜੋ ਸੜਕਾਂ ਤੇ ਖੜੇ ਸੀ ਲੋਕ, ਉਹ ਵੀ ਮਤਲਬ ਜਾਨੀ ਦੀ ਬਹੁਤ ਜ਼ਿਆਦਾ। ਮੈਂ ਤਾਂ ਤੁਹਾਨੂੰ ਦੱਸਦਾ ਚੱਲਾਂ, ਤੁਹਾਡੀ ਉਡੀਕ ਕਰਦੇ ਨੇ ਸਾਡੇ ਤੋਂ ਲੋਕ ਪੁੱਛਦੇ ਨੇ ਸੰਗਤਾਂ ਕਦੋਂ ਆ ਰਹੀਆਂ ਨੇ। ਹਾਂਜੀ ਹਾਂਜੀ ਉਹ ਬੜੀ ਉਡੀਕ ਕਰਦੇ ਨੇ ਤੁਹਾਡੀ ਸਾਰਾ ਸਾਲ ਸੰਗਤ। ਸਾਨੂੰ ਜੀ ਵੀ ਹੁਣ ਅਸੀਂ ਵੀ ਇੱਕ ਚੀਜ਼ ਫੀਲ ਕਰਦੇ ਆ ਵੀ ਦੇਖੋ ਇੱਥੇ ਕਿੰਨਾ ਮਾਣ ਸਤਿਕਾਰ ਆ। ਔਰ ਜਿਹੜੀ ਸਾਡੀ ਪੰਜਾਬ ਪੁਲਿਸ ਆ ਉਹ ਤਾਂ ਡੰਡੇ ਮਾਰ ਕੇ ਸਾਨੂੰ ਦਵਲਦੀ ਆ, ਔਰ ਇੱਥੇ ਵਾਲੀ ਪੁਲਿਸ ਸਾਨੂੰ ਸਤਿਕਾਰ ਦੇ ਰਹੀ ਆ। ਇੰਨਾ ਸਤਿਕਾਰ ਤੇ ਕੋਈ ਪੁਲਿਸ ਅਫਸਰ ਆ ਉਹ ਵੀ ਸਰਦਾਰ ਜੀ ਕਹਿ ਕੇ ਮਤਲਬ ਹੱਸ ਕੇ ਬੁਲਾਉਂਦਾ। ਹੁਣ ਅਸੀਂ ਗਏ ਸੀ 20 ਬੰਦਿਆਂ ਦਾ ਜੱਥਾ ਗੁਰਦੁਆਰੇ ਦੇ ਦਰਸ਼ਨ ਕਰਨ। ਸਾਡੇ ਨਾਲ ਜਿਹੜਾ ਮੁੰਡਾ ਗਿਆ ਇੰਨਾ ਵਧੀਆ ਉਹ ਮਤਲਬ ਜਾਣੀ ਉਹਦੀ ਸੀਗਾ। ਤੇ ਹਾਂ ਵੀ ਸਾਨੂੰ ਇਹ ਫੀਲ ਹੀ ਹੋ ਰਿਹਾ ਵੀ ਅਸੀਂ ਪਾਕਿਸਤਾਨ ਆਏ ਹਾਂ। ਸਾਨੂੰ ਤਾਂ ਇਹ ਫੀਲ ਹੋ ਰਿਹਾ ਵੀ ਅਸੀਂ ਆਪਦੇ ਘਰੇ ਆਏ ਹਾਂ। ਹਾਂਜੀ ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਤੁਹਾਡੇ ਨਾਲ ਗੱਲ ਕਰਕੇ ਬਹੁਤ ਸੋਹਣਾ ਲੱਗਿਆ, ਤੁਹਾਡੇ ਵਿਚਾਰ ਜਾਣ ਕੇ। ਪਾਕਿਸਤਾਨ ਦੀ ਧਰਤੀ ਪਿਆਰ ਕਰਨ ਵਾਲੇ ਜੀਆਂ ਦੀ ਧਰਤੀ ਹੈ, ਔਰ ਜਿੱਥੋਂ ਵੀ ਹੈ ਇਹ ਬਗੈਰ ਕਿਸੇ ਧਰਮ ਦੇ ਭੇਦਭਾਵ ਦੇ ਸਾਰਿਆਂ ਨੂੰ ਪਿਆਰ ਕਰਦੇ ਆ। ਔਰ ਇਹਦੀ ਸਭ ਤੋਂ ਵੱਡੀ ਮਿਸਾਲ ਕਿ ਸਾਡੇ ਜਿਹੜਾ ਗੁਆਂਢੀ ਦੇਸ਼ ਆ ਉਹ ਤੋਂ ਆਏ ਲੋਕਾਂ ਦੀਆਂ ਜ਼ੁਬਾਨੀ ਅਸੀਂ ਸੁਣ ਰਹੇ ਹਾਂ ਗੱਲਾਂ। ਸੋ ਇਹ ਬੜੀ ਇੱਕ ਮਾਣ ਦੀ ਗੱਲ ਹੈ। ਕਿਵੇਂ ਦਾ ਮਤਲਬ ਜਦੋਂ ਆਉਣ ਲੱਗੇ ਸੀ ਕੀ ਅਵਸਥਾ ਸੀ ਕਿ ਪਾਕਿਸਤਾਨ ਦੀ ਧਰਤੀ ਤੇ ਜਾਣ ਲੱਗੇ ਹੋ? ਬਹੁਤ ਵਧੀਆ ਮਾਹੌਲ ਲੱਗਾ, ਕੋਈ ਉਧਰ ਡਿੱਗਤ ਨਹੀਂ ਆਈ, ਕੋਈ ਇੱਧਰ ਨਹੀਂ ਆਏਗੀ। ਕਿਸੇ ਦੀ ਤਰਫੋਂ ਕੋਈ ਤੁਹਾਨੂੰ ਵਿਤਕਰਾ ਦੇਖਣ ਨੂੰ ਮਿਲਿਆ ਹੋਵੇ? ਨਾ ਜੀ ਨਾ, ਕੋਈ ਵਿਤਕਰਾ। ਸਾਰੇ ਪਿਆਰ ਕਰਨ ਵਾਲੇ ਜੀ ਬਹੁਤ ਵਧੀਆ। ਤੇ ਕੋਈ ਮੈਸੇਜ ਦੇਣਾ ਚਾਹੋ ਸੰਗਤਾਂ ਨੂੰ ਜਿਹੜੀਆਂ ਕਿ ਸੰਗਤਾਂ ਇਧਰੋਂ ਉਧਰ ਜਾਂਦੀਆਂ ਆਉਂਦੀਆਂ ਰਹਿਣ, ਦਰਸ਼ਨ ਦਿਦਾਰੇ ਹੁੰਦੇ ਰਹਿਣ, ਬਸ ਚੜ੍ਹਦੀ ਕਲਾ ਜੀ। ਹਾਂ ਜੀ ਚਲੋ ਜੀ, ਪ੍ਰਮਾਤਮਾ ਕਿਰਪਾ ਕਰਨ। ਤੁਹਾਡੀ ਗੱਲ ਜਿਹੜੀ ਚੜ੍ਹਦੀ ਕਲਾ ਵਾਲੀ ਗੱਲ ਹੈ ਤੇ ਸੁੱਖ ਰੱਖਣਾ ਜੀ। ਅਗਰ ਜੀ ਤੁਸੀਂ ਕੁਝ ਕਹਿਣਾ ਚਾਹੋਗੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਦੇ ਆਨੰਦ ਮੰਗਲ ਇੰਨੇ ਨਜ਼ਾਰਾ ਆ ਗਿਆ। ਅੱਛਾ ਜੀ। ਤੇ ਵੈਸੇ ਮਹਿਸੂਸ ਨਹੀਂ ਹੋਇਆ ਸਾਨੂੰ ਵੀ ਅਸੀਂ ਪੰਜਾਬ 'ਚ ਫਿਰਦੇ ਹਾਂ ਜਾਂ ਪਾਕਿਸਤਾਨ ਤਾਂ ਮਹਿਸੂਸ ਨਹੀਂ ਹੋਇਆ ਕੋਈ। ਅੱਛਾ ਜੀ। ਮੈਂ ਇੰਨਾ ਪਿਆਰ ਸੰਗਤਾਂ ਨੇ ਹਨਾ, ਬੱਚੇ ਨਿੱਕੇ ਨਿੱਕੇ ਇੰਨਾ ਮਤਲਬ ਪਿਆਰ, ਬਾਏ ਟਾਟਾ ਜਾਂ ਸੰਗਤਾਂ ਹੋਰ ਨੇ ਬੜੇ ਪਿਆਰ ਦੇ ਨਾਲ ਸਾਰੇ ਇੱਧਰ ਘੁੰਮ ਕੇ ਆਏ। ਮਹਾਰਾਜ ਦੇ ਮਤਲਬ ਬਾਲ ਲੀਲਾ ਗੁਰਦੁਆਰੇ ਗਏ ਤੇ ਮਹਾਰਾਜ ਦੇ ਜਿੱਥੇ ਕਿਆਰਾ ਸਾਹਿਬ ਗੁਰਦੁਆਰੇ ਗਏ। ਤੇ ਮੈਂ ਤਾਂ ਇਹ ਕਹਿਣਾ ਚਾਹੂੰਗਾ, ਚਾਹੇ ਪਾਕਿਸਤਾਨ ਦੀ ਕਮੇਟੀ ਹੈ, ਚਾਹੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸ਼੍ਰੋਮਣੀ ਕਮੇਟੀ ਸਾਡੀ ਆਪਦੀ ਪੰਜਾਬ ਦੀ, ਮਤਲਬ ਇਹਨਾਂ ਨੂੰ ਸਾਰਿਆਂ ਦਾ ਧੰਨਵਾਦ ਕਰਨਾ ਚਾਹੀਦਾ। ਇੰਡੀਅਨ ਗਵਰਨਮੈਂਟ ਦਾ ਵੀ ਧੰਨਵਾਦ। ਤੁਹਾਡੇ ਮੀਡੀਆ ਰਾਹੀਂ ਜ਼ਰੂਰ ਕਹਿਣਾ ਚਾਹੁੰਦਾ ਕਿ ਜਿਹੜਾ ਵੀਜ਼ਾ 10 ਦਿਨ ਨਹੀਂ ਮਹੀਨੇ ਦਾ ਵੀ ਦਿੱਤਾ ਜਾਵੇ, 15-20 ਦਿਨ ਦਾ ਵੀ ਦਿੱਤਾ ਜਾਵੇ। ਸੰਗਤਾਂ ਆਨੰਦ ਮੰਗਲ ਲੈਣ ਪੂਰਾ, ਹਨਾ ਜੀ। ਇੰਨਾ ਪਿਆਰ ਮਤਲਬ ਸੰਗਤਾਂ ਦਾ। ਤੇ ਲੰਗਰ ਦੇ ਵਿੱਚ ਕਿਆ ਬਾਤਾਂ ਨੇ, ਇੰਨਾ ਵਧੀਆ ਲੰਗਰ ਬਣਦਾ ਪਿਆ, ਸੰਗਤਾਂ ਸੇਵਾ ਵੀ ਕਰਦੀਆਂ ਪਈਆਂ। ਮੈਨਾਂ 10 ਮਾਈਆਂ ਆਈਆਂ, ਰਹਿਣ ਸੋਣ ਦਾ ਪੂਰਾ ਵਧੀਆ ਪ੍ਰਬੰਧ ਆ। ਪਾਣੀ ਧਨ ਦਾ ਕਿਸੇ ਚੀਜ਼ ਦੀ ਕਮੀ ਨਹੀਂ ਪੈਸੀ ਨਹੀਂ, ਹਨਾ। ਧੰਨਵਾਦ ਤੁਹਾਡਾ ਕਿ ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਤੇ ਅਸੀਂ ਤੁਹਾਡੇ ਸਮੇਂ ਵਾਸਤੇ ਬਹੁਤ ਧੰਨਵਾਦ ਕਰਦੇ ਹਾਂ। ਤੇ ਉਮੀਦ ਕਰਦੇ ਹਾਂ ਜਿਹੜਾ ਅੱਗੇ ਦਾ ਤੁਹਾਡਾ 10 ਦਿਨ ਦਾ ਸਫ਼ਰ ਹੈ ਉਹ ਬਹੁਤ ਸੁਖਾਲਾ ਤੇ ਸੋਹਣਾ ਲੱਗੇ। ਹਾਂਜੀ ਧੰਨਵਾਦ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਗਲੀ ਤੁਸੀਂ ਕੀ ਕਹਿਣਾ ਚਾਹੋਗੇ ਭਾਈ ਸਾਹਿਬ? ਸਾਰੀਆਂ ਸੰਗਤਾਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ।
ਅਤੇ ਜਿੰਨੀਆਂ ਵੀ ਸੰਗਤਾਂ ਆਈਆਂ, ਪੰਜਾ ਸਾਹਿਬ, ਹਸਨ ਅਬਦਾਲ, ਕਰਤਾਰਪੁਰ ਸਾਹਿਬ, ਨਨਕਾਣਾ ਸਾਹਿਬ, ਵੱਧ ਚੜ੍ਹ ਕੇ ਜਾਣ, ਸੇਵਾ ਕਰਨ। ਅਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਇੱਦਾਂ ਦੀਆਂ ਸੰਗਤਾਂ ਨੂੰ ਬੇਨਤੀ ਹੈ ਜੇ ਮਤਲਬ ਆਪਸ ਵਿੱਚ, ਪਹਿਲੀ ਗੱਲ ਤਾਂ ਪਾਕਿਸਤਾਨ ਗੌਰਮੈਂਟ, ਇੰਡੀਅਨ ਗੌਰਮੈਂਟ ਆਪਸ ਵਿੱਚ ਤਾਲਮੇਲ ਬਣਾ ਕੇ ਲਾਂਘਾ ਖੋਲ੍ਹਣ ਅਤੇ ਦਰਸ਼ਨ ਦਿਦਾਰੇ, ਖੁੱਲ੍ਹੇ ਦਰਸ਼ਨ ਦਿਦਾਰੇ ਹੋਣ। ਜੀ ਜੀ ਹਾਂ, ਸਾਰੀਆਂ ਸੰਗਤਾਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ। ਹਾਂਜੀ ਮਿੱਤਰ ਪਿਆਰਿਓ, ਵਿਸਾਖੀ ਦੀਆਂ ਰੌਣਕਾਂ ਦੇਖ ਰਹੇ ਹਾਂ ਕਿ ਸੰਗਤਾਂ ਨੇ ਬੜੀਆਂ ਰੌਣਕਾਂ ਲਾਈਆਂ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਦੀ ਧਰਤੀ ਤੇ ਸੰਗਤਾਂ ਬਹੁਤ ਬਲੈਸਡ ਵੀ ਫੀਲ ਕਰ ਰਹੀਆਂ ਕਿ ਨਨਕਾਣਾ ਸਾਹਿਬ ਦੀ ਧਰਤੀ ਤੇ ਆਈਆਂ ਦਰਸ਼ਨਾਂ ਵਾਸਤੇ। ਤੇ ਇੱਥੋਂ ਦੇ ਜਿਹੜੇ ਲੋਕਲ ਲੋਕ ਹੈ ਉਹਨਾਂ ਦਾ ਪਿਆਰ ਸਤਿਕਾਰ ਦੇਖ ਕੇ ਅਕਸਰ ਭਾਵੁਕ ਵੀ ਹੋ ਰਹੀਆਂ। ਮੇਰੇ ਨਾਲ ਇਸ ਸਮੇਂ ਹੋਰ ਇੱਕ ਅੰਕਲ ਜੀ ਮੌਜੂਦ ਨੇ ਜਿਹੜੇ ਕਿ ਸਾਡੇ ਚੜ੍ਹਦੇ ਪੰਜਾਬ ਤੋਂ ਆਏ ਨੇ, ਤੇ ਉਹਨਾਂ ਦੀ ਜਿਹੜੀ ਕਹਾਣੀ ਹੈ ਉਹਨਾਂ ਦੇ ਰਾਹੀਂ ਸੁਣਨਾ ਚਾਹਾਂਗੇ, ਕਿਉਂਕਿ ਉਹ ਦੱਸ ਰਹੇ ਸਨ ਕਿ ਉਹਨਾਂ ਦੇ ਜਿਹੜੇ ਪਿਤਾ ਸਨ ਉਹ ਵੀ ਪਾਕਿਸਤਾਨ ਤੋਂ ਤਾਲੁਕ ਰੱਖਦੇ ਸਨ ਤੇ 47 ਦੀ ਵੰਡ ਵੇਲੇ ਉਹਨਾਂ ਨੂੰ ਉੱਧਰ ਜਾਣਾ ਪੈ ਗਿਆ। ਸੋ ਉਹਨਾਂ ਦੀ ਆਪ ਬੀਤੀ, ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ। ਬਣੇ ਰਹੋ ਸਾਡੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਮੇਰਾ ਮਾਂ ਪਿਓ ਸੀ, ਉਹਨਾਂ ਦਾ ਜਨਮ ਜਿਹੜਾ ਲਾਹੌਰ ਦਾ ਸੀ, ਤੇ ਜਿਹੜਾ ਮੇਰੇ ਬਾਪ ਦਾ ਪਿੰਡ ਸੀ ਉਹ ਸੀ ਜੀਆ ਬੱਗਾ। ਅੱਛਾ, ਜੀਆ ਬੱਗਾ। ਹਾਂ, ਉੱਥੇ ਰੇਲਵੇ ਸਟੇਸ਼ਨ ਵੀ ਹੈ। ਹਾਂ। ਤੇ ਉਹ ਅਸੀਂ ਇਸ ਤਰ੍ਹਾਂ ਕਰਕੇ ਉਧਰੋਂ ਮੇਰਾ ਮਾਂ ਪਿਓ ਆਉਂਦਾ ਰਿਹਾ ਵੀਜ਼ੇ ਤੇ, ਪਾਸਪੋਰਟ ਤੇ 3 ਮਹੀਨੇ ਲਾ ਕੇ ਜਾਂਦਾ ਰਿਹਾ। ਹੁਣ ਸਾਨੂੰ ਖੁੱਲ੍ਹਾ ਵੀਜ਼ਾ ਮੋਦੀ ਸਾਹਿਬ ਨੇਗਾ ਦਿੰਦਾ। ਅਸੀਂ ਇਸ ਧਰਤੀ ਤੇ ਦਰਸ਼ਨ ਕਰਨ ਆਉਣੇ ਨਨਕਾਣਾ ਸਾਹਿਬ ਦੇ। ਮੇਰੇ ਪਿਓ ਦੇ 3 ਭਰਾ ਇੱਧਰ ਨੇ। ਅੱਛਾ। ਉਹ ਜੀ ਇੱਕ ਹੈਗਾ ਹੈ ਜੀਏ ਬੱਗੇ। ਅੱਛਾ, ਉਹ ਹਜੇ ਵੀ ਰਹਿੰਦੇ ਨੇ ਇੱਥੇ? ਹਾਂ, ਉਹਨਾਂ ਦਾ ਪਰਿਵਾਰ ਹੈ। ਜਿਹੜਾ ਛੋਟਾ ਪਰਿਵਾਰ ਚਾਚੇ ਮੇਰੇ ਨੇ ਉਹ ਹੈਗੇ ਰਾਏਵਿੰਡ ਸ਼ਹਿਰ 'ਚ। ਅੱਛਾ ਜੀ। ਉਹ ਸਾਰਾ ਪਰਿਵਾਰ ਇੱਧਰ ਆ। ਉਹ ਅਸੀਂ ਕੱਲ੍ਹ ਨੂੰ ਲਾਹੌਰ ਜਾਂ ਪਰਸੋਂ ਜਾਵਾਂਗੇ, ਫਿਰ ਉਹਨਾਂ ਮਿਹਨਤ ਕਰਕੇ ਉਹਨਾਂ ਨਾਲ ਕੋਈ ਸਾਂਝੇ ਵਿਚਾਰ ਕਰਾਂਗੇ। ਅਸੀਂ ਜੀ ਇੱਧਰ ਬਾਬੇ ਦੇ ਆਉਣੇ ਆ ਦਰਸ਼ਨ ਕਰਨ। ਇੱਕ ਪਰਨੀ ਪ੍ਰਾਰ ਵੀ ਮੈਂ ਆਇਆ ਤੇ ਧਰਤੀ ਬਹੁਤ ਸੋਹਣੀ ਲੱਗੀ ਆ। ਪਰ ਇਹ ਜਿਹੜੇ ਵੱਡੇ ਲੋਕ ਨੇ ਇਹ ਸਾਨੂੰ ਮਿਲਣਾ ਨਹੀਂ ਚਾਹੁੰਦੇ। ਅਸੀਂ ਭਰਾਵਾਂ ਨਾਲ, ਮੁਸਲਮਾਨਾਂ ਨਾਲ ਰਹਿ ਕੇ ਖੁਸ਼ ਹਾਂ ਵੀ ਅਸੀਂ ਮਿਲ ਗਏ, ਵਰਤ ਕੇ, ਕੋਈ ਸਾਡੀ ਦੁਸ਼ਮਣੀ ਨਹੀਂ ਗੀ, ਕੋਈ ਕੁਛ ਨਹੀਂ ਗਾ। ਹਾਂਜੀ ਦਰਸ਼ਕੋ, ਤੁਸੀਂ ਦੇਖ ਰਹੇ ਹੋ ਕਿ ਕਿੰਨਾ ਸੋਹਣਾ ਦੱਸ ਰਹੇ ਨੇ ਅੰਕਲ ਜੀ ਕਿ ਉਹਨਾਂ ਦੇ ਜਿਹੜੇ ਵਡੇਰੇ ਸਨ, ਇੱਥੋਂ ਦੇ ਵਸਨੀਕ ਸਨ, ਫਿਰ ਉੱਥੇ ਜਾ ਕੇ ਬਾਤ ਹੋ ਗਈ। ਔਰ ਇਹ ਵੀ ਦੱਸ ਰਹੇ ਨੇ ਕਿ ਉਹਨਾਂ ਦੀ ਹਜੇ ਵੀ ਸਾਂਝੀ ਏਕਤਾ ਇਤਫਾਕ ਦੇ ਨਾਲ ਸਾਂਝ ਚੱਲ ਰਹੀ ਹੈ। ਇੱਥੇ ਜਿਨ੍ਹਾਂ ਦੇ ਜੀ ਵਸਦੇ ਨੇ, ਉਹ ਆਪਣਾ ਦੱਸ ਰਹੇ ਸੀ ਕਿ ਲਾਹੌਰ ਦੇ ਕੋਲ ਜੀਆ ਬੱਗਾ ਦੇ ਕੋਲ ਉਹਨਾਂ ਦਾ ਪਿੰਡ ਹੈ, ਜਿਹੜਾ ਪੁਰਾਤਨ ਪਿੰਡ ਹੈ, ਤੇ ਹਜੇ ਵੀ ਉੱਥੇ ਉਹਨਾਂ ਦੇ ਜੀ ਰਹਿੰਦੇ ਨੇ ਤੇ ਉਹਨਾਂ ਨਾਲ ਮੇਲ ਵਰਤਨ ਰੱਖਦੇ। ਬਹੁਤ ਸੋਹਣਾ ਲੱਗਿਆ ਅੰਕਲ ਜੀ ਤੁਹਾਡੇ ਨਾਲ ਗੱਲ ਕਰਕੇ। ਅੰਕਲ ਜੀ, ਤੁਸੀਂ ਕੋਈ ਦੱਸਣਾ ਚਾਹੋਗੇ ਵਿਸਾਖੀ ਦੇ ਵਾਲੇ ਨਾਲ ਕਿ ਕਿਵੇਂ ਲੱਗ ਰਿਹਾ ਪਾਕਿਸਤਾਨ ਦੇ ਵਿੱਚ ਵਿਸਾਖੀ ਮਨਾ ਕੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਸਾਨੂੰ ਬਹੁਤ ਵਧੀਆ ਲੱਗਦਾ ਜੀ। ਹੁਣ ਸਾਨੂੰ ਮੌਕਾ ਮਿਲਿਆ, ਬਹੁਤ ਖੁਸ਼ੀ ਹੈ ਵੀ ਸਾਨੂੰ ਇੱਥੇ ਆ ਕੇ ਬਹੁਤ ਬਈ ਗੁਰੂ ਨਾਨਕ ਦੇਵ ਜੀ, ਨਨਕਾਣਾ ਸਾਹਿਬ ਦੇ ਦਰਸ਼ਨ ਹੋਏ। ਬਾਕੀ ਹੋਰ ਗੁਰਧਾਮਾਂ ਦੇ ਸਾਰੇ ਦਰਸ਼ਨ ਕਰਕੇ ਆਇਆ। ਮੇਰਾ ਪਿੰਡ ਦੀਵਾ ਮੰਡੇਰ ਹੈ, ਰਵਿੰਦਰ ਸਿੰਘ ਮੇਰਾ ਨਾਮ ਹੈ, ਜ਼ਿਲ੍ਹਾ ਲੁਧਿਆਣਾ ਤੋਂ। ਅੱਛਾ, ਪਹਿਲੀ ਵਾਰੀ ਆਏ ਹੋ ਤੁਸੀਂ? ਪਰਿਵਾਰ ਦੇ ਨਾਲ ਆਏ ਹੋ, ਇਕੱਲੇ ਆਏ ਹੋ? ਅੱਛਾ, ਇਕੱਲੇ। ਵਧੀਆ। ਪਰਿਵਾਰ ਨੇ ਆਣ ਦਿੱਤਾ, ਕਿਹਾ ਨਹੀਂ ਕਿ ਕੋਈ ਚਿੰਤਾ ਦਾ? ਪਰਿਵਾਰ ਤਾਂ ਬਹੁਤ ਖੁਸ਼ ਹੈ। ਅੱਛਾ ਜੀ। ਪਰਿਵਾਰ ਨੂੰ ਤਾਂ ਚਾਅ ਸੀਗਾ ਬਹੁਤ। ਪਿਛਲੇ 2-3 ਵਾਰੀ ਲਾਇਆ, ਮੇਰਾ ਇੱਕ ਦੋ ਵਾਰੀ ਨਹੀਂ ਰਿਜੈਕਟ ਹੋ ਗਿਆ, ਨਹੀਂ ਹੋਇਆ, ਰਿਜੈਕਟ ਹੋ ਗਿਆ। ਬਸ ਉਹਦੇ ਕਰਕੇ ਮੇਰਾ ਮਨ ਸੀਗਾ ਜੀ ਵੀ ਜਾਣਾ ਹੀ ਜਾਣਾ। ਹਾਂਜੀ, ਹੁਣ ਕਹਿ ਰਹੇ ਹੋਣੇ ਕਿ ਸਾਨੂੰ ਵੀ ਦਰਸ਼ਨ ਕਰਾਓ ਉੱਥੋਂ ਦੇ। ਹਾਂ, ਮੈਂ ਕੱਲ ਹੋਈ ਸੀ ਗੱਲ, ਰੇਂਜ ਇੱਥੇ ਤੇ ਆਉਂਦੀ ਨਹੀਂ। ਦੇਖੋ ਇੱਥੇ ਆ ਪੀਛੇ ਤੇ ਕਰਿਆ ਸੀ ਫੋਨ ਮੈਂ 2-3 ਮਿੰਟ ਬੇਟੇ ਨਾਲ। ਉਹ ਕਹਿੰਦਾ ਡੈਡੀ ਬੇਫਿਕਰ ਹੈ, ਉਰੇ ਸਭ ਕੁਝ ਠੀਕ ਹੈ, ਆਪਦਾ ਮੌਜਾਂ ਕਰ ਵੀ ਕਮਰਾ ਕੋਲੋਂ ਮਿਲ ਗਿਆ ਤੁਹਾਨੂੰ, ਬਸ ਸਭ ਕੁਝ ਮਿਲ ਗਿਆ ਪਰਮਾਤਮਾ ਦੀ ਦਇਆ ਨਾਲ। ਸਭ ਕੁਝ ਬਹੁਤ ਠੀਕ ਮਿਲਿਆ ਜੀ ਪਰਮਾਤਮਾ। ਤੁਹਾਨੂੰ ਇੱਥੋਂ ਦੇ ਲੋਕਾਂ ਦਾ ਸੁਭਾਅ ਕਿਦਾਂ ਦਾ ਲੱਗਿਆ? ਬਹੁਤ ਵਧੀਆ ਲੱਗਿਆ ਸੁਭਾਅ, ਬਹੁਤ ਵਧੀਆ। ਜਦ ਅਸੀਂ ਕੱਲ ਸ਼ਾਮ ਦੇ ਟਾਈਮ ਬੱਸ 'ਚ ਆਏ ਨਾ, ਸਾਰੇ ਸਵਾਗਤ ਲਈ ਕੋਠਿਆਂ ਤੇ ਖੜੇ, ਜਵਾਕ ਵੀ, ਬੱਚੇ ਛੋਟੇ ਐਡੇ ਕਰਦੇ ਨੇ, ਤੁਹਾਡੀ ਉਡੀਕ ਕਰਦੇ ਨੇ ਪੂਰਾ ਸਾਲ। ਬਾਕੀ ਜਿਹੜੇ ਮੁਲਾਜ਼ਮ ਸਾਨੂੰ ਘੁਮਾ ਕੇ ਲਿਆਏ ਨੇ ਅੱਜ ਇੱਥੇ, ਉਹ ਵੀ ਬਹੁਤ ਵਧੀਆ। ਦੇਖੋ ਬਹੁਤ ਵਧੀਆ, ਚੰਗਾ ਸੁਭਾਅ ਇਹਨਾਂ ਦਾ, ਜਿੰਨੇ ਵੀ ਮੁਲਾਜ਼ਮ ਬੈਠੇ ਨੇ। ਜੀ ਜੀ। ਹਾਂਜੀ ਦਰਸ਼ਕੋ, ਤੁਸੀਂ ਦੇਖ ਰਹੇ ਹੋ ਹਰ ਬੰਦੇ ਦੀ ਜ਼ੁਬਾਨ ਤੇ ਇੱਕੋ ਹੀ ਪਿਆਰ ਦੇ ਲਫ਼ਜ਼ ਨੇ ਕਿ ਇੱਥੋਂ ਜਿੰਨਾ ਸਤਿਕਾਰ ਤੇ ਪਿਆਰ ਮਿਲ ਰਿਹਾ ਅਸੀਂ ਦੱਸ ਨਹੀਂ ਸਕਦੇ। ਹਜੇ ਉਹਨਾਂ ਨੂੰ ਆਇਆ ਕੋਈ 2-4 ਦਿਨ ਨਹੀਂ ਹੋਏ, ਕੱਲ੍ਹ ਹੀ ਉਹ ਪਾਕਿਸਤਾਨ ਦੀ ਧਰਤੀ ਤੇ ਆਏ ਨੇ, ਨਨਕਾਣਾ ਸਾਹਿਬ ਆਏ ਨੇ, ਔਰ ਉਹਨਾਂ ਨੇ ਜਿੰਨਾ ਪਿਆਰ ਸਤਿਕਾਰ ਉਹਨਾਂ ਦੀ ਜ਼ੁਬਾਨ ਤੋਂ ਦੇਖਣ ਨੂੰ ਮਿਲ ਰਿਹਾ ਕਿ ਇੱਥੋਂ ਦੇ ਲੋਕ ਉਹਨਾਂ ਨਾਲ ਕਰ ਰਹੇ ਨਾ, ਇਹ ਇੱਕ ਕਾਬਲੇ ਤਾਰੀਫ ਦੀ ਗੱਲ ਹੈ। ਤੇ ਇਸ ਤੋਂ ਇਲਾਵਾ ਵੀ ਹੋਰ ਸਾਡੇ ਨਾਲ ਸੰਗਤਾਂ ਹੋਰ ਵੀ ਜੁੜੀਆਂ ਹੋਈਆਂ, ਉਹਨਾਂ ਸੰਗਤਾਂ ਨਾਲ ਵੀ ਅਸੀਂ ਪੁੱਛਦੇ ਹਾਂ, ਵਿਚਾਰ ਸਾਂਝੇ ਕਰਦੇ ਹਾਂ ਕਿ ਕਿਵੇਂ ਦਾ ਲੱਗ ਰਿਹਾ ਪਾਕਿਸਤਾਨ ਦੀ ਧਰਤੀ ਤੇ ਆ ਕੇ। ਬਹੁਤ ਵਧੀਆ ਜੀ, ਅਸੀਂ ਕੱਲ੍ਹ ਦੇ ਇੱਥੇ ਆਏ ਹਾਂ, ਬਹੁਤ ਵਧੀਆ ਲੱਗਦਾ ਹੈ। ਤੇ ਤਕਰੀਬਨ ਇੰਨਾ ਹੈ ਵੀ ਜੇ ਕਿਤੇ ਵੰਡ ਨਾ ਹੁੰਦੀ ਤੇ ਇਸ ਤੋਂ ਹੋਰ ਵਧੀਆ ਬਿਹਤਰ ਸੀ, ਬਹੁਤ ਵਧੀਆ ਹੋਣਾ ਸੀ। ਤੇ ਚਲੋ ਹੋ ਗਈ ਹੁਣ, ਅੱਲਾ ਰਾਖਾ ਜੀ ਵੀ ਅਰਦਾਸ ਰੋਜ਼ ਹੁੰਦੀ ਹੈ, ਮਾਲਕ ਕਿਰਪਾ ਕਰੇਗਾ, ਸ਼ਾਇਦ ਕਿਸੇ ਦਿਨ ਨੂੰ ਮਿਹਰ ਹੋ ਜੇ
ਤੇ ਆਪਾਂ ਇਕੱਠੇ ਹੋ ਜਾਈਏ ਫਿਰ। ਬਿਲਕੁਲ, ਉਹਨੇ ਬਹੁਤ ਸੋਹਣੀ ਗੱਲ ਕੀਤੀ। ਇਹ ਤੇ ਸਾਡੇ ਮਨ 'ਚ ਵੀ ਆਇਆ ਜੀ। ਅੰਕਲ ਜੀ ਤੁਹਾਨੂੰ ਕਿਵੇਂ ਲੱਗ ਰਿਹਾ? ਦੇਖੋ ਜੀ, ਅਸੀਂ ਇਹ ਸਮਝਦੇ ਆਪਦੇ ਨੂੰ ਵੀ ਅਸੀਂ ਬੜੇ ਕਰਮਾਂ ਭਾਗਾਂ ਵਾਲੇ ਹਾਂ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਕਿਉਂਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜੋ ਇੱਥੇ ਅਵਤਾਰ ਜਨਮ ਉਹਨਾਂ ਦਾ ਹੋਇਆ ਹੈ, ਅਸੀਂ ਤਾਂ ਇਹ ਕਹਿੰਦੇ ਹਾਂ ਵੀ ਕੋਈ ਸਤਿਗੁਰੂ ਦੀ ਪਿਛਲੇ ਕੋਈ ਸਾਡੇ ਕਰਮ ਚੰਗੇ ਆ ਜਿਹੜੇ ਅਸੀਂ ਆ ਪਾਸਤਾ ਨਾਨਕੇ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਜੋ ਅਸੀਂ ਦਰਸ਼ਨ ਕਰ ਰਹੇ ਹਾਂ ਗੁਰਧਾਮਾਂ ਦੇ, ਅਤੇ ਇਹ ਕਰਕੇ ਅਸੀਂ ਆਪਦੇ ਨੂੰ ਕਰਮਾਂ ਵਾਲੇ ਸਮਝਦੇ ਹਾਂ। ਅਤੇ ਬਾਕੀ ਇੱਥੋਂ ਦੇ ਜਿਹੜੇ ਆਪਣੇ ਸਾਡੇ ਵੀਰ ਭਰਾ ਜਿੰਨੇ ਵੀ ਚੜ੍ਹਦਾ ਪੰਜਾਬ ਦੇ ਲਹਿੰਦੇ ਪੰਜਾਬ ਦੇ ਇੰਨਾ ਸਾਨੂੰ ਪਿਆਰ ਦੇਣ ਰਹੇ ਆ ਵੀ ਅਸੀਂ ਸਾਡੇ ਕੋਲ ਉਹ ਸ਼ਬਦ ਹੀ ਨਹੀਂ ਕਿ ਜਿੰਨਾ ਅਸੀਂ ਉਹਨਾਂ ਦਾ ਸਤਿਕਾਰ ਕਰ ਸਕੀਏ। ਬਹੁਤ ਧੰਨਵਾਦ, ਤੁਸੀਂ ਮਾਣਯੋਗ ਹੋ, ਪਿਆਰ ਦੇ ਯੋਗ, ਤਾਂ ਹੀ ਤੁਹਾਨੂੰ ਪਿਆਰ ਮਿਲ ਰਿਹਾ। ਬਿਲਕੁਲ, ਬੜਾ ਪਿਆਰ ਮਿਲ ਰਿਹਾ। ਹਰ ਕੋਈ ਬੰਦਾ ਜਿਹੜਾ ਵਾ ਇੰਨਾ ਪਿਆਰ ਦੇ ਰਿਹਾ, ਇੰਨਾ ਪਿਆਰ ਜਾਵੇ। ਅਸੀਂ ਸਤਿਗੁਰੂ ਜੀ ਕਿਰਪਾ ਕਰਨ ਕਿਤੇ ਜਿਹੜੀ ਬਿਜਲੀ ਆਪਣੇ ਤਾਰਾਂ ਲੱਗੀਆਂ ਨੇ ਮਹਾਰਾਜ ਤੇ ਪਾਤਸ਼ਾਹ ਦੇ ਤਾਰਾਂ ਪਾਸੇ ਹਟ ਜਾਣ ਤੇ ਆਪਣਾ ਫਿਰ ਆਉਣ ਜਾਣ ਬਣ ਜਾਏ। ਸਤਿਗੁਰੂ ਕਿਰਪਾ ਕਰੇ, ਸਤਿਗੁਰੂ ਜੀ ਕਿਰਪਾ ਕਰਨ। ਭਾਈ ਸਾਹਿਬ, ਤੁਸੀਂ ਕੁਝ ਐਡ ਕਰਨਾ ਚਾਹੋਗੇ? ਕਿਵੇਂ ਦਾ ਲੱਗ ਰਿਹਾ? ਪਹਿਲੀ ਵਾਰੀ ਆਏ ਹੋ ਤੁਸੀਂ? ਹਾਂਜੀ, ਪਹਿਲੀ ਵਾਰ। ਕਿਹੜੀ ਜਗ੍ਹਾ ਤੋਂ ਆਏ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਪਹਿਲੀ ਵਾਰ ਮੈਂ ਕਰਤਾਰਪੁਰ ਸਾਹਿਬ ਆਇਆ ਹਾਂ ਪਿਛਲੇ ਸਾਲ, ਉਹ ਦਰਸ਼ਨ ਕੀਤੇ ਕਰਤਾਰਪੁਰ ਸਾਹਿਬ ਦੇ। ਪਰ ਨਨਕਾਣਾ ਸਾਹਿਬ ਮਨ ਦੀ ਸ਼ਰਧਾ ਸੀ, ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ, ਅਸੀਂ ਕਰਮ ਵਾਲੇ ਹਾਂ। ਸਾਡਾ ਪਹਿਲੀ ਵਾਰ ਮੈਂ ਪਾਸਪੋਰਟ ਲਾਇਆ ਤੇ ਵੀਜ਼ਾ ਲੱਗ ਗਿਆ, ਤੇ ਬਹੁਤ ਵਧੀਆ ਮਨ ਨੂੰ ਸਕੂਨ ਮਿਲਦਾ ਇੱਥੇ ਆਣ ਕੇ। ਬੜਾ ਵਧੀਆ ਵੀਰ ਇੱਥੋਂ ਦੇ ਬਿਹੇਵ ਕਰਨ ਦਾ ਆ, ਤੇ ਰਹਿਣ ਦਾ ਬੜਾ ਵਧੀਆ ਪ੍ਰਬੰਧ ਆ, ਜਲ ਦਾ ਬਹੁਤ ਵਧੀਆ ਪ੍ਰਬੰਧ ਆ। ਸਭ ਤੋਂ ਵੱਡੀ ਚੀਜ਼ ਮੈਨੂੰ ਇਹ ਲੱਗੀ ਕਿ ਬੋਤਲਾਂ ਵਾਲਾ ਜਲ ਚੱਲਣ ਦਿਆ, ਇਹ ਬਹੁਤ ਵਧੀਆ ਲੱਗਦਾ ਮੈਨੂੰ। ਬਾਕੀ ਗੁਰੂ ਰਾਮਦਾਸ ਦੀ ਕਿਰਪਾ ਨਾਲ ਸਾਰੀਆਂ ਸੰਗਤਾਂ ਬੜਾ ਵਧੀਆ ਮਤਲਬ ਆਪਣੇ ਆਪ ਨੂੰ ਫੀਲ ਕਰਦੀਆਂ ਨੇ ਦਰਸ਼ਨ ਕਰਕੇ। ਧੰਨਵਾਦ ਭਾਈ ਸਾਹਿਬ, ਤੁਸੀਂ ਬਹੁਤ ਸੋਹਣਾ ਸਾਡਾ ਗਾਈਡ ਕੀਤਾ। ਇਸ ਤੋਂ ਇਲਾਵਾ ਸਾਡੇ ਨਾਲ ਹੋਰ ਵੀ ਸੰਗਤਾਂ ਮੌਜੂਦ ਹੈ ਦਰਸ਼ਕੋ, ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਕਿੱਥੋਂ ਆਏ ਹੋ ਤੁਸੀਂ? ਬੇਸਿਕਲੀ ਮੈਂ ਪੰਜਾਬ ਤੋਂ, ਮੋਗਾ ਡਿਸਟ੍ਰਿਕਟ ਹੈ, ਤੇ ਚੜ੍ਹਦੇ ਪੰਜਾਬ ਵੱਲੋਂ ਆਇਆ ਹੈਗਾ। ਮੇਰਾ ਇਹੀ ਸੰਦੇਸ਼ ਹੈ, ਪਹਿਲਾਂ ਤਾਂ ਮੈਂ ਇੰਗਲਿਸ਼ 'ਚ ਬੋਲੂੰਗਾ, ਬਲੱਡ ਇਜ਼ ਥਿਕਰ ਦੈਨ ਵਾਟਰ। ਉਹਦਾ ਮਤਲਬ ਆਪਣਾ ਆਪਣਾ, ਪਰਾਇਆ ਪਰਾਇਆ। ਅੱਜ ਇੱਥੇ ਇਹ ਆ ਕੇ ਸਾਬਿਤ ਹੋ ਗਿਆ ਕਿ ਆਪਣਾ ਕੌਣ ਹੈ, ਪਰਾਇਆ ਕੌਣ ਹੈ। ਤੇ ਇਸ ਨਾਲ ਸਾਡੀ ਜਿਹੜੀ ਸਾਡੀ ਇੱਥੇ ਅਰੇਂਜਮੈਂਟ ਕੀਤਾ ਹੈ, ਚੈਰਿਟੀ, ਗੁੱਡਵਿਲ ਤੇ ਹੋਰ ਤਰ੍ਹਾਂ ਦੀ ਜਿਹੜੀ ਵੀ ਪ੍ਰਬੰਧ ਕੀਤੇ ਗਏ ਆ, ਆਊਟਸਟੈਂਡਿੰਗ ਹੈ। ਸਾਨੂੰ ਇਹ ਲੱਗਦਾ ਕਿ ਅਸੀਂ ਆਪਦੇ ਹੀ ਘਰ 'ਚ ਘੁੰਮ ਰਹੇ ਹਾਂ, ਕੋਈ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆ ਰਹੀ। ਸਾਰੀ ਦੁਨੀਆ ਖੁਸ਼ ਹੈ, ਕੋਈ ਕਿਸੇ ਨੂੰ ਕੋਈ ਟਰਬਲ ਨਹੀਂ ਹੈਗੀ, ਔਰ ਸਭ ਦਾ ਮਾਨ ਸਨਮਾਨ ਹੋ ਰਿਹਾ ਹੈਗਾ। ਜੀ ਜੀ, ਬਹੁਤ ਸੋਹਣਾ ਤੁਸੀਂ ਦੱਸਿਆ। ਤੇ ਪਹਿਲੀ ਦਫਾ ਆਏ ਹੋ ਤੁਸੀਂ? ਹਾਂਜੀ, ਪਹਿਲੀ ਦਫਾ ਆਇਆ। ਮੈਂ ਕਰਤਾਰਪੁਰ ਸਾਹਿਬ ਪਹਿਲਾਂ ਵੀ ਗਿਆ ਸੀਗਾ, ਪਰ ਕਿਸੇ ਕਾਰਨ ਕਰਕੇ ਫਿਰ ਜਿਹੜਾ ਇਹ ਨਹੀਂ ਚੱਲ ਪਿਆ ਸੀਗਾ ਪ੍ਰੋਗਰਾਮ, ਤੇ ਹੁਣ ਚੱਲ ਪਿਆ। ਤੇ ਮੈਂ ਅਰਦਾਸ ਕਰਦਾ ਕਿ ਇਸ ਤਰ੍ਹਾਂ ਹੀ ਚੱਲਦਾ ਰਹੇ, ਤਾਂ ਕਿ ਜਿਹੜੇ ਸਾਡੇ ਐਕਸਚੇਂਜ ਹੁੰਦੀ ਰਹੇ, ਤੁਹਾਡੇ ਲੋਕ ਸਾਡੇ ਕੋਲੇ ਆਉਣ, ਸਾਡੇ ਤੁਹਾਡੇ ਕੋਲੇ ਆਉਣ, ਤਾਂ ਕਿ ਪਿਆਰ ਮੁਹੱਬਤ ਵੱਧਦਾ ਰਹੇ। ਹਾਂਜੀ ਬਿਲਕੁਲ, ਬਹੁਤ ਸੋਹਣਾ ਗਾਈਡ ਕਰ ਰਹੇ ਹੋ। ਅੱਛਾ ਅੰਕਲ ਜੀ, ਤੁਹਾਨੂੰ ਕਿਵੇਂ ਦਾ ਲੱਗ ਰਿਹਾ, ਕਿਵੇਂ ਦਾ ਫੀਲ ਹੋ ਰਿਹਾ? ਬਹੁਤ ਵਧੀਆ ਜੀ, ਬਹੁਤ ਵਧੀਆ ਮਾਹੌਲ ਆ। ਹਾਂ, ਇੱਧਰ ਵੀ ਬੜੇ ਲੋਕ ਬਹੁਤ ਪਿਆਰ ਕਰਦੇ ਆ। ਜੀ ਜੀ, ਠੀਕ ਹੈ ਜੀ, ਬਹੁਤ ਵਧੀਆ ਲੱਗਾ। ਹਾਂ, ਮਤਲਬ ਜਦੋਂ ਤੁਸੀਂ ਆਉਣ ਲੱਗੇ ਸੀ ਉਦੋਂ ਕੀ ਮਨ ਦੀ ਅਵਸਥਾ ਸੀ, ਤੇ ਇੱਥੇ ਆ ਕੇ ਹੁਣ ਕੀ ਫੀਲ ਕਰ? ਮੈਂ ਅੱਗੇ ਇੱਕ ਵਾਰ ਵੀ 2002 'ਚ ਆਇਆ ਸਾਂ, ਫਿਰ ਮੇਰੇ ਮਨ 'ਚ ਸੀ ਵੀ ਇੱਕ ਵਾਰ ਫਿਰ ਪਾਕਿਸਤਾਨ ਆਪਣੇ ਗੁਰਧਾਮਾਂ 'ਤੇ ਜਾ ਕੇ ਆਉਣਾ। ਜੀ ਜੀ, ਤਾਂ ਇਸ ਕਰਕੇ ਪ੍ਰਮਾਤਮਾ ਨੇ ਮਿਹਰ ਕੀਤੀ ਤੇ ਅਸੀਂ ਆਏ। ਬਹੁਤ ਵਧੀਆ ਜੀ, ਬੜੇ ਭਾਗੀ ਹੋ ਤੁਸੀਂ, ਦਰਸ਼ਨ ਕਰ ਰਹੇ ਹੋ। ਸਾਡੇ ਲਈ ਵੀ ਅਰਦਾਸ ਬੇਨਤੀ ਕਰੋ ਕਿ ਅਸੀਂ ਵੀ ਬਿਲਕੁਲ ਜੀ, ਬਿਲਕੁਲ ਅਸੀਂ ਤੇ ਸਾਰਿਆਂ ਵਾਸਤੇ ਹੀ, ਸਾਰੀ ਸੰਗਤ ਲਈ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਚੜ੍ਹਦੀ ਕਲਾ ਰੱਖਣ, ਤੁਹਾਡੀ ਵੀ ਚੜ੍ਹਦੀ ਕਲਾ ਰਹੇ, ਮੀਡੀਆ ਵਾਲਿਆਂ ਦੇ ਵੀ ਚੜ੍ਹਦੀ ਕਲਾ ਰਹੇ, ਜਿਨ੍ਹਾਂ ਨੇ ਸੰਦੇਸ਼ਾ ਪਹੁੰਚਾਉਣਾ। ਜੀ ਜੀ, ਹਾਂਜੀ ਬਿਲਕੁਲ ਜੀ, ਧੰਨਵਾਦ ਕਰਦੇ ਹਾਂ। ਹਾਂਜੀ ਅੰਕਲ ਜੀ, ਤੁਸੀਂ ਕੁਝ ਐਡ ਕਰਨਾ ਚਾਹੋ, ਗੱਲ ਕਰਨਾ ਚਾਹੋ? ਮੈਂ ਨਾ ਜੀ ਇੱਧਰ ਜਦੋਂ ਆਉਣ ਦਾ ਵਿਸਾਖੀ ਦੇ ਪ੍ਰੋਗਰਾਮ ਬਣਿਆ ਗੁਰਧਾਮਾਂ ਦੇ ਦਰਸ਼ਨ ਕਰਨ ਨੂੰ, ਮੈਨੂੰ ਇੱਕ ਦਿਨ ਪਹਿਲਾਂ ਹੀ ਪਤਾ ਲੱਗਾ ਵੀਜ਼ਾ ਅਪਲਾਈ ਕਰਨ ਤੇ ਜੀ। ਅੱਛਾ, ਮੈਂ ਪਾਸਪੋਰਟ ਜਾ ਕੇ ਇੱਕ ਦਿਨ ਪਹਿਲਾਂ ਦੇ ਆਇਆ। ਮੇਰੀ ਤਿਆਰੀ ਕੋਈ ਨਹੀਂ, ਮਹਾਰਾਜ ਮੈਂ ਨਾ ਘਰੇ ਉਤਰਾ ਹੀ ਬੈਠਾ ਸੀ ਵੀ ਨਹੀਂ ਮਹਾਰਾਜ ਨੇ ਸੱਦਣਾ, ਪਰ ਮਹਾਰਾਜ ਦੀ ਐਸੀ ਕਿਰਪਾ ਹੋਈ, ਮੈਨੂੰ ਮੇਰੇ ਸਾਥੀਆਂ ਦੇ ਨਾਲ ਹੀ ਬੁਲਾ ਲਿਆ। ਅੱਛਾ ਜੀ, ਕੀ ਬਾਤ। ਹਾਂ, ਫਿਰ ਮੈਂ ਰਾਤ ਹੀ ਬੈਗ ਆਪਣਾ ਤਿਆਰ ਕਰਕੇ ਤੇ ਭੱਜ ਨੱਸ ਕੇ ਚੜ੍ਹ ਬੈਠਾ, ਤੇ ਉਹ ਸਾਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਈ। ਇੱਥੇ ਰਹਿਣ ਸਹਿਣ ਵੀ ਵਧੀਆ, ਲੰਗਰ ਪਾਣੀ ਦਾ ਪ੍ਰਬੰਧ ਵਧੀਆ। ਅਸੀਂ ਤਾਂ ਗਾਂ ਜਿਹੜੀ ਆਉਣ ਵਾਲੀ ਨੌਜਵਾਨ ਪੀੜ੍ਹੀ ਆ, ਉਹਨਾਂ ਸਾਰਿਆਂ ਨੂੰ ਇਹ ਸੰਦੇਸ਼ ਦਿੰਦੇ ਆ ਵੀ ਗੁਰਧਾਮਾਂ ਦੇ ਦਰਸ਼ਨ ਕਰੋ ਆ ਕੇ। ਇੱਥੇ ਜਿਹੜਾ ਆ ਗਿਆ ਉਹਨੂੰ ਸਭ ਕੁਝ ਹੀ ਮਿਲ ਗਿਆ। ਇਹ ਨਹੀਂ ਕਿ ਵੀ ਆਪਾਂ ਬਾਹਰ ਫੋਰਨ ਦੂਜੀਆਂ ਕੰਟਰੀਆਂ, ਆਸਟ੍ਰੇਲੀਆ, ਕੈਨੇਡਾ, ਯੂਰਪ, ਅਮਰੀਕਾ, ਉਧਰ ਇੱਥੇ ਆਉਣਾ ਤੇ ਫਿਰ ਆਪਾਂ ਜਾ ਨਹੀਂ ਸਕਦੇ। ਜਦੋਂ ਤੁਸੀਂ ਇੱਥੇ ਆ ਜਾ, ਮਹਾਰਾਜ ਨੇ ਆਪਣੇ ਆਪ ਹੀ ਤੁਹਾਨੂੰ ਲੈ ਜਾਣਾ। ਬਿਲਕੁਲ, ਬਹੁਤ ਸੋਹਣੀ ਗੱਲ ਕੀਤੀ, ਬਹੁਤ ਧੰਨਵਾਦ ਅੰਕਲ ਜੀ।
ਹਾਂਜੀ ਦਰਸ਼ਕੋ, ਮੇਰੇ ਨਾਲ ਇਸ ਸਮੇਂ ਮੌਜੂਦ ਹਨ DIG ਅਤਰ ਇਸਮਾਈਲ ਸਾਹਿਬ। ਅਸੀਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਕਿ ਇੱਥੇ ਸਿਕਿਉਰਿਟੀ ਵਾਸਤੇ ਕਿੱਡੇ ਕੁ ਵੱਡੇ ਪੱਧਰ ਦੇ ਉੱਤੇ ਕੰਮ ਕੀਤਾ ਜਾ ਰਿਹਾ। ਨਨਕਾਣੇ ਦੀ ਹਸੀਅਤ ਜਿਹੜੀ ਹੈ ਨਾ ਜੀ, ਸਾਡੇ ਵਾਸਤੇ, ਸਾਡੇ ਦਿਲਾਂ ਦੇ ਵਿੱਚ, ਸਾਡੀ ਹਕੂਮਤ ਦੀ ਨਜ਼ਰ ਦੇ ਵਿੱਚ ਇਹ ਬੜੀ ਮੁਸੱਲਮ ਹਸੀਅਤ ਹੈ। ਔਰ ਅਸੀਂ ਸਾਨੂੰ ਬੜੇ ਚਾਅ ਚੜ੍ਹ ਜਾਂਦੇ ਨੇ ਜਦੋਂ ਵੀ ਦੁਨੀਆ ਜਹਾਨ ਤੋਂ ਔਰ ਖ਼ਾਸ ਤੌਰ 'ਤੇ ਇਹ ਵਿਸਾਖੀ ਦੇ ਮੇਲੇ 'ਤੇ ਜ਼ਿਆਦਾ ਲੋਕ ਜਿਹੜੇ ਨੇ ਉਹ ਇੰਡੀਆ ਤੋਂ ਆਉਂਦੇ ਨੇ। ਅਤੇ ਜਿੰਨੇ ਸਾਡੇ ਸਿੱਖ ਭੈਣ ਭਰਾ, ਸਾਡੇ ਬਜ਼ੁਰਗ ਇਹ ਮੱਥਾ ਟੇਕਣ ਇੱਥੇ ਆਏ ਨੇ, ਜਿਹੜੇ ਕੋਈ 3,000 ਦੇ ਕਰੀਬ ਤਾਦਾਦ ਹੈ ਇਸ ਸਾਲ, ਅਸੀਂ ਉਹਨਾਂ ਦੀ ਸਹੂਲਤ ਵਾਸਤੇ ਭਰਪੂਰ ਜਿਹੜੇ ਸਿਕਿਉਰਿਟੀ ਇੰਤਜ਼ਾਮਾਤ ਕੀਤੇ ਨੇ। ਅਤੇ ਇਹ ਜਿਹੜੇ ਸਾਡੇ ਪ੍ਰਾਹੁਣੇ ਆਉਂਦੇ ਨੇ ਉਹ ਸਾਡੇ ਵਾਸਤੇ ਸਭ ਤੋਂ ਜ਼ਿਆਦਾ ਅਹਿਮੀਅਤ ਦੇ ਅਮਲ ਨੇ। ਅਤੇ ਇਹਦੇ ਵਾਸਤੇ ਅਸੀਂ ਹੁਣ ਨਨਕਾਣੇ ਦੀ, ਤੁਹਾਨੂੰ ਪਤਾ ਜਿਹੜੀ ਓਵਰਆਲ ਜਿਹੜੀ ਸਾਰੀ ਪੁਲਿਸ ਫੋਰਸ ਹੈ ਉਹ 2,000 ਇੰਨੀ ਕੁ ਹੈ, ਲੇਕਿਨ ਅਸੀਂ ਕੋਈ 3,000 ਬੰਦਿਆਂ ਦੀ ਡਿਊਟੀ ਲਾਈ ਹੈ ਇੱਥੇ। ਨਹੀਂ ਸਰ, ਇਹ ਗੱਲ ਹਮੇਸ਼ਾ ਤੁਹਾਡੀ ਕਾਬਲੇ ਤਾਰੀਫ ਰਹੀ ਹੈ ਕਿ ਜਦੋਂ ਵੀ ਇਦਾਂ ਦਾ ਕੋਈ ਇਵੈਂਟ ਆਇਆ, ਖਾਸ ਕਰਕੇ ਸਿੱਖ ਕਮਿਊਨਿਟੀ 'ਚ, ਤੁਸੀਂ ਹਮੇਸ਼ਾ ਭਰਪੂਰ ਸਾਥ ਦਿੱਤਾ। ਪਾਕਿਸਤਾਨ ਗੌਰਮੈਂਟ ਨੇ ਹਮੇਸ਼ਾ ਸਾਥ ਦਿੱਤਾ, ਉਹਨਾਂ ਵਾਸਤੇ ਬਹੁਤ ਵਧੀਆ ਕੰਮ ਕੀਤਾ। ਅੱਛਾ, ਇੱਕ ਲਾਸਟ ਕੁਐਸਚਨ ਸਰ ਜੀ ਮੈਂ ਕਰਨਾ ਚਾਹਾਂਗਾ ਕਿ ਜਿਵੇਂ ਤੁਸੀਂ ਦੇਖਦੇ ਹੋ ਪਿੱਛੇ ਬੜੇ ਕਸ਼ੀਦਗੀ ਹਾਲਾਤ ਵੀ ਬੜੇ ਖਰਾਬ ਰਹੇ, ਅਤੇ ਤੁਹਾਨੂੰ ਆਏ ਹੋਏ ਪ੍ਰਾਹੁਣਿਆਂ ਦਾ ਰਿਸਪੌਂਸ ਕਿੱਦਾਂ ਦਾ ਦੇਖਣ ਨੂੰ ਮਿਲ ਰਿਹਾ? ਅਗਰ ਮੈਂ ਇੱਕ ਪੁਲਿਸ ਅਫਸਰ ਹੋਣ ਦੀ ਹਸੀਅਤ ਨਾਲ ਅਤੇ ਇੱਕ ਇਸ ਮੁਲਕ ਦਾ ਸ਼ਹਿਰੀ ਹੋਣ ਦੀ ਹਸੀਅਤ ਨਾਲ ਔਰ ਇੰਡੀਆ ਦਾ ਹਮਸਾਇਆ ਹੋਣ ਦੀ ਹਸੀਅਤ ਨਾਲ ਗੱਲ ਕਰਾਂ, ਤੇ ਤੁਸੀਂ ਅੱਜ ਵੀ ਦੇਖੋ ਕਿ ਪੂਰੀ ਦੁਨੀਆ ਦੇ ਜਿਹੜੇ ਪ੍ਰਧਾਨ ਨੇ ਉਹ ਇੱਥੇ ਪਾਕਿਸਤਾਨ ਪਹੁੰਚੇ ਨੇ। ਔਰ ਜਿਹੜੀ ਇੱਕ ਤੀਸਰੀ ਆਲਮੀ ਜੰਗ ਲੱਗਣ ਲੱਗੀ ਸੀ ਉਹਨੂੰ ਪਾਕਿਸਤਾਨ ਨੇ ਰੋਕਿਆ ਹੈ। ਤੇ ਅਸੀਂ ਤੇ ਯਕੀਨ ਕਰੋ, ਮੈਨੂੰ ਨਹੀਂ ਪਤਾ, ਮੈਂ ਕਦੀ ਜ਼ਿੰਦਗੀ ਦੇ ਵਿੱਚ ਇੰਡੀਆ ਨਹੀਂ ਗਿਆ, ਕਿ ਮੈਂ ਜਾਵਾਂਗਾ ਤੇ ਉੱਥੋਂ ਦੀ ਹਕੂਮਤ, ਉੱਥੋਂ ਦੀ ਸਰਕਾਰ ਮੇਰੇ ਨਾਲ ਕਿਸ ਤਰ੍ਹਾਂ ਪੇਸ਼ ਆਏਗੀ। ਲੇਕਿਨ ਜਦੋਂ ਖਾਸ ਤੌਰ 'ਤੇ ਸਾਡੇ ਇੰਡੀਆ ਤੋਂ ਪ੍ਰਾਹੁਣੇ ਆਉਂਦੇ ਨੇ ਤਾਂ ਸਾਨੂੰ ਯਕੀਨਨ ਬੜਾ ਚਾਅ ਚੜ੍ਹਦਾ ਹੈ ਕਿ ਸਾਡੇ ਹਮਸਾਇਆਂ ਤੋਂ ਆਏ ਨੇ। ਔਰ ਸਾਡੇ ਦਿਲ ਦੇ ਵਿੱਚ ਕੋਈ ਐਸੀ ਕਦੂਰਤ ਨਹੀਂ। ਪਾਕਿਸਤਾਨ ਨੇ ਹਮੇਸ਼ਾ ਆਪਣੀ ਸਫਾਰਤਕਾਰੀ ਤੋਂ, ਹਮੇਸ਼ਾ ਆਪਣੀ ਮਹਿਮਾਨ ਨਵਾਜ਼ੀ ਤੋਂ ਇਹ ਸਬੂਤ ਦਿੱਤਾ ਹੈ ਕਿ ਪਾਕਿਸਤਾਨ ਇੱਕ ਪੁਰਅਮਨ ਮੁਲਕ ਹੈ ਔਰ ਦੁਨੀਆ ਦੇ ਵਿੱਚ ਉਹਦੀ ਇੱਕ ਆਪਣੀ ਹੈਸੀਅਤ ਹੈ, ਮੁਸਲਮ ਹੈਸੀਅਤ ਹੈ। ਲਿਹਾਜ਼ਾ ਅਸੀਂ ਬੜੇ ਖੁੱਲ੍ਹੇ ਦਿਲ ਨਾਲ ਆਪਣੇ ਪ੍ਰਾਹੁਣਿਆਂ ਨੂੰ ਖੁਸ਼ ਆਮਦੀਦ ਕਹਿੰਦੇ ਹਾਂ ਔਰ ਅਸੀਂ ਬੜੇ ਖੁਸ਼ ਹਾਂ। ਔਰ ਹਮੇਸ਼ਾ ਤੋਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਆਉਣ ਵਾਲੇ ਇਵੈਂਟ ਦੇ ਉੱਤੇ ਸਾਡੇ ਇੰਤਜ਼ਾਮਾਤ, ਸਾਡੀ ਮਹਿਮਾਨ ਨਵਾਜ਼ੀ ਪਿਛਲੇ ਇਵੈਂਟ ਤੋਂ ਬਿਹਤਰ ਹੋਵੇ। ਜੀ, ਬਹੁਤ ਵਧੀਆ, ਧੰਨਵਾਦ ਸਰ। ਥੈਂਕ ਯੂ ਕਰਦੇ ਹਾਂ ਕਿ ਤੁਸੀਂ ਬਹੁਤ ਸੋਹਣਾ ਗਾਈਡ ਕੀਤਾ। ਥੈਂਕ ਯੂ ਅੰਕਲ ਜੀ। ਤੁਸੀਂ ਕੋਈ ਕਹਿਣਾ ਚਾਹੋ? ਭਾਈ ਫਤਿਹ ਜੀ, ਮੈਂ ਜੀ, ਮੇਰਾ ਨਾਮ ਗੁਰਦੀਪ ਸਿੰਘ ਆ, ਮੇਰਾ ਪਿੰਡ ਸਰਮਸਤਪੁਰ ਆ, ਬੱਲਾਂ ਡਿਸਟ੍ਰਿਕਟ ਆ। ਜਦੋਂ 69 ਦੇ ਵਿੱਚ 500 ਸਾਲਾ ਮਨਾਇਆ ਨਾ ਜੀ, ਤੇ ਉਦੋਂ ਭੁੱਟੋ ਸਾਹਿਬ ਵਜ਼ੀਰ ਆਜ਼ਮ ਸੀਗੇ। ਇੰਨੀ ਉਹਨੇ ਦੇਖ ਰੇਖ ਕੀਤੀ ਸੀ ਤੇ ਪੁੱਛੋ ਕੁਛ। ਬਹੁਤ ਸਿਕਿਉਰਿਟੀ, ਬਹੁਤ, ਕੋਈ ਤੰਗੀ ਨਹੀਂ ਕੋਈ। ਹੁਣ ਵੀ ਜਿਹੜੀ ਇੱਦਾਂ ਦੀ ਆ ਸਿਕਿਉਰਿਟੀ ਵੀ ਆ, ਆਵਾਮ ਵੱਲੋਂ ਆ, ਲੰਗਰ ਵੱਲੋਂ ਆ, ਕੋਈ ਕਿਸੇ ਦੀ ਖੂਹ ਨੂੰ ਖੂਹ ਨਹੀਂ ਮਿਲਦਾ, ਬੰਦੇ ਨੂੰ ਬੰਦਾ ਕਈ ਥਾਈਂ ਮਿਲ ਜਾਂਦਾ। ਗੰਢੇ ਛਿੱਲ ਲਾਈ ਜਾਓ ਤੇ ਰਿਸ਼ਤੇਦਾਰੀ ਕੱਢੀ ਜਾਓ। ਬਹੁਤ ਵਧੀਆ ਜੀ, ਬਹੁਤ ਠੀਕ ਆ, ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਇਸ ਕਰਕੇ ਆ ਜਿਹੜਾ ਪਿਆਰ ਹੈ ਨਾ, ਇਹ ਪਿਆਰ ਮੁਹੱਬਤ ਬਣਿਆ ਰਵੇ। ਇਹ ਬਾਰਡਰ ਦੀ ਲਕੀਰ, ਪੰਜਾਬ ਵੰਡ ਹੋਇਆ, ਹੋਰ ਕੋਈ ਚੀਜ਼ ਨਹੀਂ ਵੰਡ ਹੋਈ। ਪੰਜਾਬ ਅੱਧਾ ਚੜ੍ਹਦੇ ਪਾਸੇ ਚਲ ਗਿਆ, ਅੱਧਾ ਲਹਿੰਦੇ ਪਾਸੇ ਆ ਗਿਆ। ਬਿਲਕੁਲ। ਮਾਤਾ ਜੀ ਆਏ ਨੇ, ਮੈਂ ਕਿਹਾ ਮਾਤਾ ਜੀ ਤੁਸੀਂ ਵੀ ਕਹਿਣਾ ਚਾਹੋਗੇ ਕਿਵੇਂ ਲੱਗ ਰਿਹਾ ਪਾਕਿਸਤਾਨ ਦੇ ਵਿੱਚ ਵਿਸਾਖੀ ਮਨਾ ਕੇ? ਬਹੁਤ ਅੱਛਾ, पहली बार विसाखी मनाना है। अगे गुरु नानक बर्थडे थे ऐसे 10 साल पहला जी जी, लेकिन इतना नहीं थी जितना अब है। अच्छा जी, कितना सुधार हो गया, मैं तो देख के हैरान हो गई। अच्छा जी, कि हम लंगर यहाँ सोए थे पूरी वाले संतों के, कमरा नहीं मिला था, हम वहाँ पे गए। अब तो हर चीज, किसी बात की कमी नहीं है। इतना गुरु नानक की मेरे बहुत अच्छा लग रहा है। माता जी कितों आए हो? दिल्ली तो। दिल्ली तो आए हो? अच्छा जी, रकाबगंज सब गुरुद्वारा। माता जी ਤੁਹਾਡੇ ਨਾਲ ਹੀ ਨੇ? ਪੰਜਾਬ ਤੋਂ ਆਏ। ਅੱਛਾ, ਪੰਜਾਬ ਤੋਂ ਆਏ। ਅਸੀਂ ਅੰਮ੍ਰਿਤਸਰ ਜ਼ਿਲ੍ਹਾ ਸਾਡਾ। ਅੰਮ੍ਰਿਤਸਰ ਜ਼ਿਲ੍ਹਾ, ਨਗਰ ਘੋਨੇਵਾਲਾ, ਬਾਬੇ ਬੁੱਢੇ ਸਾਹਿਬ ਦੀਆਂ ਸਮਾਧਾਂ ਨਜ਼ਦੀਕ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਅੰਤਰ ਸੰਸਕਾਰ ਹੋਇਆ, ਉਹਦੇ ਨਜ਼ਦੀਕ ਪਿੰਡ ਆ ਸਾਡਾ ਘੋਨੇਵਾਲਾ। ਘੋਨੇਵਾਲਾ, ਠੀਕ। ਮੈਨੂੰ ਬੜੇ ਚਿਰ ਤੋਂ ਰੀਝ ਸੀ, ਜੋ ਮੈਂ 20 ਸਾਲ ਤੋਂ ਮੇਰੀ ਉਮਰ ਸੀ, ਬਹੁਤ ਰੀਝ ਸੀ ਵੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਪਾਕਿਸਤਾਨ ਦੇ ਦਰਸ਼ਨ ਕਰਨ ਲਈ ਜਾਣਾ। ਜੀ ਜੀ, ਮੈਂ 22 ਦੇ ਵਿੱਚ ਪਹਿਲੀ ਵਾਰੀ ਵੀਜ਼ਾ ਲਾਇਆ, ਮੇਰਾ ਵੀਜ਼ਾ ਆ ਗਿਆ, ਮੈਂ ਬਾਬਾ ਜੀ ਦੇ ਦਰਸ਼ਨ ਕਰਕੇ ਗਿਆ, ਰੂਹਾਂ ਖਿੜ ਗਈਆਂ। ਅੱਛਾ ਜੀ, ਜਦੋਂ ਉਸ ਧਰਤੀ ਦੇ ਉੱਤੋਂ ਆਪਾਂ ਇਸ ਧਰਤੀ ਦੇ ਪੈਰ ਪਾਇਆ, ਹਾਂਜੀ, ਮਨ ਨਵੰਬਰ 9 ਹੋ ਗਿਆ ਵੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਆਪ ਬਾਂਹ ਫੜ ਕੇ ਤੇ ਗਾਂ ਲਗਾ ਦਿੱਤਾ। ਬਹੁਤ ਵਧੀਆ। ਹਾਂਜੀ, ਫਿਰ ਰੀਝ ਸੀ ਮਹਾਰਾਜ ਫਿਰ ਜਾਣਾ, ਫਿਰ ਕਿਰਪਾ ਕਰਤੀ, ਐਰਕਾ ਫਿਰ ਲਾਇਆ, ਐਰਕਾ ਨਾਲ। ਅੱਛਾ, ਇਹ ਤੁਹਾਡੇ ਘਰ ਵਾਲੇ ਨੇ, ਸਿੰਘ ਨਹੀਂ ਨਾ ਤੁਹਾਡੇ? ਮਾਤਾ ਜੀ ਕਿਵੇਂ ਲੱਗ ਰਿਹਾ? ਪਹਿਲੀ ਦਫਾ ਬਹੁਤ ਵਧੀਆ। ਹਾਂ, ਮੈਂ ਪਹਿਲੀ ਵਾਰ ਆਈ। ਅੱਛਾ ਅੱਛਾ ਅੱਛਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਨਾਮ ਜੀ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਬਾਬਾ ਜੀ ਮਤਲਬ ਬਹੁਤ ਚਿਰ ਤੋਂ ਤਾਂਘ ਸੀ, ਤੇ ਪਰ ਮੈਂ ਵੀਜ਼ਾ ਨਹੀਂ ਲਵਾਉਂਦੀ, ਪਾਸਪੋਰਟ ਬਣਾਇਆ ਸੀ ਵੀ ਮੈਂ ਬਾਹਰ ਅਮਰੀਕਾ ਜਾਣਾ। ਮੇਰਾ ਬੇਟਾ ਅਮਰੀਕਾ ਵਾ, ਮੇਰਾ ਭਣੇਵਾ ਅਮਰੀਕਾ, ਉਹ ਮੈਂ ਤਾਂ ਕਰਕੇ ਨਹੀਂ ਲਵਾਉਂਦੀ ਕਿ
ਲੋਕ ਆਂਦੇ ਵੀ ਜੇ ਇੱਧਰ ਦਾ ਵੀਜ਼ਾ ਲੱਗ ਜਾਏ ਤੇ ਫਿਰ ਹੋਰ ਮੁਲਕ ਦਾ ਨਹੀਂ ਲੱਗਦਾ। ਮੈਂ ਤਾਂ ਕਰਕੇ ਨਹੀਂ ਹੁੰਦੀ, ਪਰ ਹੁਣ ਪਤਾ ਕੀਤਾ ਸੀ ਜਾਂਦੇ ਵੀ ਲੱਗ ਜਾਂਦਾ, ਸਭ ਕੁਝ ਹੀ ਲੱਗਦਾ, ਸਭ ਕੁਝ ਹੀ ਲੱਗਦਾ। ਜੇ ਤੁਹਾਡੇ ਗੁਰੂ ਨਾਨਕ ਦੇ ਘਰ ਦਾ ਵੀਜ਼ਾ ਲੱਗਣਾ ਸਭ ਤੋਂ ਔਖਾ ਲੱਗਣਾ ਇਹੀ ਘਰ ਹੈ, ਦਾ ਲੱਗ ਜਾਂਦਾ ਤੇ ਫਿਰ ਸਭ ਲੱਗ ਜਾਂਦਾ। ਫਿਰ ਮੈਂ ਦੇਤਾ ਪਾਸਪੋਰਟ। ਹੁਣ ਅਸੀਂ 11 ਜਾਣੇ ਆਏ ਆ ਆਪਣੇ ਪਿੰਡੋਂ, ਜਿੰਨਿਆਂ ਨੇ ਦਿੱਤੇ ਆ ਨਾ, ਜਿੰਨਿਆਂ ਨੇ ਮਤਲਬ ਪਾਸਪੋਰਟ ਦਿੱਤੇ ਸਾਰੇ ਵੀਜ਼ੇ ਆ ਗਏ ਸਾਡੇ। ਹਾਂਜੀ ਦਰਸ਼ਕੋ, ਤੁਸੀਂ ਦੇਖ ਰਹੇ ਹੋ ਸੰਗਤਾਂ ਦਾ ਕਿੰਨਾ ਪਿਆਰ ਹੈ। ਅਤੇ ਇੱਕ ਗੱਲ ਸਾਨੂੰ ਦੇਖਣ ਨੂੰ ਬਾਰ-ਬਾਰ ਮਿਲ ਰਹੀ ਹੈ, ਸੰਗਤਾਂ ਕਹਿੰਦੀਆਂ ਨੇ ਕਿ ਅਕਸਰ ਸਾਨੂੰ ਇਹ ਗੱਲ ਦਾ ਡਰਾਵਾ ਸੀਗਾ ਜਾਂ ਟੈਨਸ਼ਨ ਸੀ ਕਿ ਜੇ ਪਾਕਿਸਤਾਨ ਦਾ ਵੀਜ਼ਾ ਲੱਗੇਗਾ ਤਾਂ ਸ਼ਾਇਦ ਸਾਡਾ ਕਿਸੇ ਹੋਰ ਕੰਟਰੀ ਦਾ ਨਹੀਂ ਲੱਗੇਗਾ, ਪਰ ਉਹ ਦੱਸ ਰਹੇ ਨੇ ਕਿ ਹੁਣ ਸਾਨੂੰ ਇਹ ਚੀਜ਼ ਦਾ ਅਹਿਸਾਸ ਹੋਇਆ, ਮਹਿਸੂਸ ਹੋਇਆ ਕਿ ਨਹੀਂ, ਇਹ ਸਿਰਫ ਗੱਲਾਂ ਹੀ ਨੇ, ਔਰ ਜਿੰਨਾ ਪਿਆਰ ਸਤਿਕਾਰ ਇਸ ਧਰਤੀ ਤੋਂ ਮਿਲਦਾ ਹੈ ਤੇ ਉਹ ਕਿਸੇ ਧਰਤੀ ਤੋਂ ਨਹੀਂ ਮਿਲਦਾ। ਸੋ ਇਹਨਾਂ ਸਾਰਿਆਂ ਦਾ ਧੰਨਵਾਦ ਹੈ ਕਿ ਇੰਨਾ ਸੋਹਣਾ ਇੱਥੇ ਆ ਕੇ ਮਹਿਸੂਸ ਕਰ ਰਹੇ ਨੇ। ਅਸੀਂ ਵੀ ਇਹਨਾਂ ਦੇ ਧੰਨਵਾਦੀ ਹਾਂ ਕਿ ਉਹ ਪਾਕਿਸਤਾਨ ਦੀ ਧਰਤੀ ਤੇ ਆਉਂਦੇ ਨੇ, ਕਿਉਂਕਿ ਸਾਡੀਆਂ ਰੌਣਕਾਂ ਇਹਨਾਂ ਦੇ ਆਉਣ ਨਾਲ ਹੈ। ਉਮੀਦ ਕਰਦੇ ਹਾਂ ਕਿ ਹਰ ਸਾਲ ਇਹ ਦਰਸ਼ਨ ਦਿੰਦੇ ਰਹਿਣ ਤੇ ਅਸੀਂ ਇਹਨਾਂ ਦੇ ਦਰਸ਼ਨ ਕਰਦੇ ਰਹੀਏ ਤੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ। ਧੰਨਵਾਦ ਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮਿੱਤਰ ਪਿਆਰਿਓ, ਜਿਵੇਂ ਕਿ ਤੁਸੀਂ ਦੇਖਿਆ ਕਿ ਅਸੀਂ ਵਿਸਾਖੀ ਦਾ ਤਿਉਹਾਰ ਮਨਾਉਣ ਆਈਆਂ ਸੰਗਤਾਂ ਦੇ ਨਾਲ ਗੱਲਬਾਤ ਸਾਂਝੀ ਕੀਤੀ ਕਿ ਪਾਕਿਸਤਾਨ ਦੀ ਧਰਤੀ ਤੇ ਆ ਕੇ ਉਹਨਾਂ ਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ ਔਰ ਕਿਵੇਂ ਦਾ ਉਹ ਫੀਲ ਕਰ ਰਹੇ ਨੇ। ਤੇ ਜਿਵੇਂ ਕਿ ਤੁਸੀਂ ਦੇਖਿਆ ਸਾਰਿਆਂ ਨੇ ਸੰਗਤਾਂ ਦਾ ਬਹੁਤ ਵਧੀਆ ਰਿਸਪੌਂਸ ਸੀ। ਉਹਨਾਂ ਨੇ ਦੱਸਿਆ ਕਿ ਅਸੀਂ ਪਹਿਲੀ ਦਫਾ, ਕਈ ਸੰਗਤਾਂ ਐਸੀਆਂ ਸਨ ਜਿਹੜੀਆਂ ਪਹਿਲੀ ਦਫਾ ਪਾਕਿਸਤਾਨ ਦੀ ਧਰਤੀ ਤੇ ਆਈਆਂ ਸਨ ਔਰ ਕਈ ਸਨ ਜਿਹੜੀਆਂ 2 ਵਾਰ ਤੀਜੀ ਵਾਰੀ ਵੀ ਆਈਆਂ ਸਨ। ਤੇ ਉਹਨਾਂ ਦੇ ਜਿਹੜੇ ਰਿਐਕਸ਼ਨ ਸੀਗੇ, ਉਹਨਾਂ ਦਾ ਜਿਹੜਾ ਪਿਆਰ ਸਤਿਕਾਰ ਦੇਖਣ ਨੂੰ ਮਿਲ ਰਿਹਾ ਕਿ ਸਾਨੂੰ ਲੋਕਲ ਕਮਿਊਨਿਟੀ ਇੰਨਾ ਪਿਆਰ ਤੇ ਸਤਿਕਾਰ ਦੇ ਰਹੀ ਹੈ। ਤੇ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਸੀ, ਜਿਹੜੀਆਂ ਕਿ ਤੁਸੀਂ ਦੇਖੀਆਂ, ਕਿਸ ਕਦਰ ਉਹ ਖੂਬਸੂਰਤੀ ਦੇ ਨਾਲ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਸਨ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਸਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੋਵੇਗਾ। ਅੱਜ ਦੇ ਵਾਸਤੇ ਆਪਣੇ ਹੋਸਟ ਹਰਭਜਨ ਸਿੰਘ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਸਾਡਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ। ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਮਿਲਦੇ ਹਾਂ ਅਗਲੀ ਵਾਰੀ ਕਿਸੇ ਨਵੀਂ ਸਟੋਰੀ ਦੇ ਨਾਲ। ਉਦੋਂ ਤੱਕ ਰੱਬ ਰੱਖਾ। ਸਤਿ ਸ਼੍ਰੀ ਅਕਾਲ।